ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी डॉक्टर साहब। अज 1 फरवरी 2023 20 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾਦਾਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਅਪਸਟੇਟ ਤੋਂ ਛੋਟੇ ਵੀਰ ਕਿਰਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਵੇ। ਸੋ TV84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ ਪਰ ਹੁਣ ਆਪਣਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ। ਇਸ ਲਈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ TV84 ਲਈ ਜ਼ਰੂਰ ਕੱਢੋ ਔਰ ਵੱਧ ਤੋਂ ਵੱਧ ਮਦਦ ਕਰੋ ਔਰ ਕੌਮੀ ਘਰ ਖਾਲਿਸਤਾਨ ਲਈ ਲਾਮਬੰਦੀ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ। ਸੋ ਵੱਧ ਤੋਂ ਵੱਧ ਮਦਦ ਕਰੋ। ਸੋ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀਆਂ ਹਿੰਦੂਤਵੀ ਏਜੰਸੀਆਂ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਕਰਨ ਲਈ ਕੋਈ ਨਵਾਂ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਵਿੱਚ ਹਨ। ਸੋ ਪਿਛਲੇ ਦਿਨੀ ਜੂਨ 84 ਦਾ ਘੱਲੂਘਾਰਾ ਕਰਨ ਵਾਲੇ ਪਹਾੜੇ ਦੇ ਟੱਟੂ ਜਨਰਲ ਕੁਲਦੀਪ ਬਰਾੜ ਨਾਲ ANI ਨਿਊਜ਼ ਏਜੰਸੀ ਵੱਲੋਂ ਇੱਕ ਗੁੰਮਰਾਹਕੁਨ ਜਿਹੜਾ ਇੰਟਰਵਿਊ ਕੀਤਾ ਗਿਆ। ਯਾਦ ਰਹੇ ANI ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਰਾਹ ਦੀ ਆਊਟਫਿਟ ਹੈ। ਸੋ ਇਸੇ ਸਮੇਂ ਇਸ ਇੰਟਰਵਿਊ ਦਾ ਪ੍ਰਸਾਰਣ ਕੀ ਮਾਇਨੇ ਰੱਖਦਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨਿਊਯਾਰਕ ਅਪਸਟੇਟ 'ਚ ਰਹਿੰਦੇ ਸਾਡੇ ਵੀਰ ਕਿਰਪਾਲ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਮੀਡੀਆ ਦੀ ਅਹਿਮੀਅਤ ਅੱਜ ਦੇ ਵਕਤ ਦੇ ਵਿੱਚ ਜਦੋਂ ਕਿ ਭਾਰਤ ਦੀ ਸਾਰੀ ਹਕੂਮਤ ਹੀ ਨਹੀਂ ਉਹਨਾਂ ਦੇ ਬਾਹਰ ਜਿਹੜੇ ਟੌਂਟ ਬਟੌਂਟ ਖੜੇ ਕੀਤੇ ਹੋਏ ਨੇ ਉਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ, ਉਹਨਾਂ ਨੇ ਵੀ ਫੁੱਲ ਸਕੇਲ ਪ੍ਰੋਪੇਗੈਂਡਾ ਨਾ ਪੱਖੀ ਪ੍ਰੋਪੇਗੈਂਡਾ ਸਿੱਖਾਂ ਦੇ ਖਿਲਾਫ ਔਰ ਆਪਣੇ ਆਪ ਨੂੰ ਬਿਲਟ ਕਰਨ ਲਈ ਜਿਵੇਂ ਉਹਨਾਂ ਨੇ ਭਾਰਤ ਨੂੰ ਇੱਕ ਜਮਹੂਰੀਅਤ, ਇੱਕ ਸ਼ਾਂਤੀ ਪਸੰਦ ਮੁਲਕ, ਇੱਕ ਬੁੱਧ ਔਰ ਗਾਂਧੀ ਦੀ ਲੈਗੇਸੀ ਵਾਲਾ ਮੁਲਕ ਔਰ ਫਾਸਟ ਇਕੋਨਮੀ, ਸਭ ਕਾ ਵਿਕਾਸ, ਸਭ ਕਾ ਸਾਥ ਔਰ ਕਰਤੂਤ ਬਿਲਕੁਲ ਉਸ ਦੇ ਉਲਟ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਮੇਸ਼ਾ ਜਦੋਂ ਕਹਿੰਦੇ ਹਾਂ ਕਿ ਜੀ ਸੱਚ ਦਾ ਆਪਣਾ ਭਾਰ ਹੁੰਦਾ ਹੈ, ਸੱਚ ਹਮੇਸ਼ਾ ਜਿੱਤਦਾ ਹੈ। ਬਹੁਤ ਵਾਰ ਸਾਡੇ ਇਸ ਕੋਟ ਨੂੰ ਗੁਰੂ ਨਾਨਕ ਸਾਹਿਬ ਦੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਇਹ ਦੁਹਰਾਇਆ ਜਾਂਦਾ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਮੈਂ ਪਹਿਲਾਂ ਵੀ ਇਸ ਗੱਲ ਨੂੰ ਕਿਹਾ ਕਿ ਇਹ ਜਿਹੜੀ ਸਟੇਟਮੈਂਟ ਹੈ ਰੂਹਾਨੀਅਤ ਦੀ ਦੁਨੀਆ 'ਚ ਇਹ ਰੱਬ ਦੀ ਦਰਗਾਹ 'ਚ ਕੂੜ ਔਰ ਸੱਚ ਦਾ ਨਤਾਰਾ ਹੁੰਦਾ। ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ ਕਿ ਉੱਥੇ ਕੂੜਿਆਰ ਤੇ ਸਚਿਆਰ ਇਹਨਾਂ ਦਾ ਫਰਕ ਹੁੰਦਾ ਹੈ ਔਰ ਕੂੜਿਆਰ ਜਿਹੜੇ ਨੇ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਦੋਜ਼ਖ ਦਾ ਦਰਵਾਜ਼ਾ ਉਹਨਾਂ ਲਈ ਖੁੱਲ੍ਹਦਾ ਹੈ। ਪਰ
ਇਸ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਜੇ ਕੂੜ ਨੂੰ, ਝੂਠ ਨੂੰ ਚੈਲੰਜ ਨਾ ਕੀਤਾ ਜਾਏ ਤੇ ਕੂੜ ਵਰਤਦਾ ਹੈ, ਜੀ ਕੂੜ ਜਿੱਤਦਾ ਹੈ, ਕੂੜ ਪ੍ਰਵੇਲ ਕਰਦਾ ਹੈ। ਔਰ ਇਹ ਗੱਲ ਬੜੀ ਸਮਝਣ ਵਾਲੀ ਹੋਣੀ ਚਾਹੀਦੀ ਹੈ ਸਾਡੇ ਲਈ ਕਿ ਘਰ ਬੈਠਿਆਂ ਸੱਚ ਨਹੀਂ ਜਿੱਤਦਾ ਹੈ। ਕੂੜ ਨੂੰ ਹਰਾਉਣ ਦੇ ਲਈ ਤੁਹਾਨੂੰ ਵੰਗਾਰਨਾ ਪੈਂਦਾ ਹੈ, ਤੁਹਾਨੂੰ ਸਲੀਬ ਤੇ ਚੜ੍ਹਨਾ ਪੈਂਦਾ ਹੈ, ਤੁਹਾਨੂੰ ਘੱਲੂਘਾਰਿਆਂ ਚੋਂ ਲੰਘਣਾ ਪੈਂਦਾ ਹੈ, ਤੁਹਾਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈਂਦੀ ਹੈ ਤੇ ਫਿਰ ਸੱਚਮੁੱਚ ਹੀ ਸੱਚ ਦੀ ਜਿੱਤ ਹੁੰਦੀ ਹੈ। ਇਹ ਗੱਲ ਬੜੀ ਬੇਸਿਕ ਹੈ। ਔਰ ਅੱਜ ਵੀ ਜਦੋਂ ਅਸੀਂ ਚੈਲੰਜ ਦੀ ਗੱਲ ਕਰਦੇ ਹਾਂ, ਹਰ ਇੱਕ ਦੇ ਕੋਲ ਜਿਹੜਾ ਜੁਝਾਰੂ ਹੈ, ਯੋਧਾ ਹੈ, ਉਸਨੇ ਜੰਗ ਦੇ ਮੈਦਾਨ 'ਚ ਕੂੜ ਦੇ ਵਣਜਾਰਿਆਂ ਨੂੰ ਵੰਗਾਰਨਾ ਹੈ। ਉਹਨਾਂ ਨੇ ਵੰਗਾਰਿਆ ਵੀ। 1.5 ਲੱਖ ਤੋਂ ਜ਼ਿਆਦਾ ਸਾਡੇ ਕੌਮ ਦੇ ਸ਼ਹੀਦ ਸਿੰਘ ਸਿੰਘਣੀ ਹੈ, ਉਹਨਾਂ ਨੇ ਉਹ ਰੁਤਬਾ ਗੁਰੂ ਦੀ ਗੋਦ ਦਾ ਹਾਸਲ ਕੀਤਾ ਹੈ ਜਿਹੜਾ ਹਰ ਕੋਈ ਸਿੱਖ ਮੰਗਦਾ ਹੈ, ਗੁਰੂ ਤੋਂ, ਗੁਰੂ ਦੀ ਗੋਦ। ਪਰ ਨਾਲ ਦੀ ਨਾਲ ਜਿਹੜੇ ਜਿਸ ਪਾਸੇ ਵੀ ਖਲੋ ਕੇ ਚੈਲੰਜ ਕਰ ਰਹੇ ਨੇ, ਜੇ ਕੋਈ ਅੱਜ ਜਦੋਂ ਅਸੀਂ ਕੌਮੀ ਇਨਸਾਫ ਮੋਰਚੇ ਦੀ ਗੱਲ ਕਰਦੇ ਹਾਂ, ਜਿਹੜੇ ਪੂਰੀ ਦ੍ਰਿੜਤਾ ਦੇ ਨਾਲ ਬੰਦੀ ਸਿੰਘਾਂ ਨੂੰ, ਜਿਨ੍ਹਾਂ ਨੇ 25-25 30-30 ਸਾਲ ਜੇਲ੍ਹਾਂ 'ਚ ਗੁਜ਼ਾਰੇ ਨੇ, ਉਹਨਾਂ ਦੀ ਰਿਹਾਈ ਲਈ ਐਫਰਟ ਕਰ ਰਹੇ ਨੇ। ਕਿਸੇ ਨੇ ਕਲਮ ਫੜੀ ਹੋਈ ਹੈ, ਕੋਈ ਯੂਨਾਈਟਿਡ ਸਿੱਖਸ, ਖਾਲਸਾ ਏਡ, ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਜਿਹੜੇ ਉਹਨਾਂ ਹੀ ਸਿੱਖੀ ਪ੍ਰਿੰਸੀਪਲਸ ਦੇ ਉੱਤੇ, ਭਾਈ ਕਨ੍ਹਈਆ ਜੀ ਦੇ ਰਸਤੇ ਤੇ ਤੁਰਦੇ ਆ, ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਇਨਸਾਨੀ ਸੇਵਾ ਦੇ ਵਿੱਚ ਜੁਟੇ ਹੋਏ ਨੇ। ਲੇਕਿਨ ਜਦੋਂ ਅਸੀਂ ਮੀਡੀਆ ਦੇ ਰੋਲ ਦੀ ਗੱਲ ਕਰਦੇ ਹਾਂ, ਜੇ ਮੀਡੀਆ ਤੁਹਾਡੇ ਕੋਲ ਨਹੀਂ ਹੈ ਤੇ ਤੁਸੀਂ ਜੋ ਮਰਜ਼ੀ ਐਕਟੀਵਿਟੀ ਕਿਤੇ ਕਰ ਰਹੇ ਹੋ, ਤੁਸੀਂ 10,000 ਬੰਦੇ ਦਾ ਪ੍ਰੋਟੈਸਟ ਕਰੋ ਤੇ ਜੇ ਮੀਡੀਆ 'ਚ ਨਹੀਂ ਹੈ ਤੇ ਇਹਦਾ ਮਤਲਬ ਕੁਝ ਨਹੀਂ ਹੋਇਆ। ਲੇਕਿਨ ਜੇ ਤੁਸੀਂ 10 ਬੰਦੇ ਵੀ ਕਿਤੇ ਜਾ ਕੇ ਚੈਲੰਜ ਕਰਦੇ ਹੋ ਕਿਸੇ ਵੀ ਥਾਂ ਤੇ ਇਹਨਾਂ ਦੇ ਸਿਸਟਮ ਨੂੰ, ਔਰ ਉਹ ਮੀਡੀਆ ਦੀ ਖਬਰ ਬਣਦੀ ਹੈ, ਤੇ ਇਸ ਦਾ ਮਤਲਬ ਹੈ ਵੀ ਉਹ 10,000 ਦੇ ਉੱਤੇ ਹਾਵੀ ਹੁੰਦੀ ਹੈ। ਸੋ ਇਹ ਇੱਕ ਇੰਪੋਰਟੈਂਟ ਗੱਲ ਹੈ। ਅਸੀਂ ਕੋਈ ਆਪਣਾ ਢੰਡੋਰਾ ਨਹੀਂ ਪਿੱਟਦੇ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਪੰਥਕ ਅਦਾਰਾ, ਉਹ ਪ੍ਰਿੰਟ ਮੀਡੀਆ 'ਚ ਨੇ, ਰੇਡੀਓ ਵੇਵਸ ਤੇ ਨੇ, ਇਲੈਕਟ੍ਰੋਨਿਕ ਮੀਡੀਆ 'ਚ ਨੇ, ਡਿਜੀਟਲ ਮੀਡੀਆ 'ਚ ਨੇ, ਜਿਸ ਵੀ ਤਰੀਕੇ ਨਾਲ ਜਿਹੜਾ ਪੰਥਕ ਨੈਰੇਟਿਵ ਖਾਲਿਸਤਾਨ ਦੀ ਲਾਮਬੰਦੀ ਦੇ ਲਈ ਜੋ ਲੱਗਾ ਹੋਇਆ ਹੈ, ਉਸ ਦੀ ਦਿਲ ਖੋਲ ਕੇ ਮਦਦ ਕਰੋ। ਔਰ ਅਦਰਵਾਈਜ਼ ਫਿਰ ਇਹ ਨਾ ਕਹੋ ਜੀ ਕਿ ਉਹਨੇ ਇਹ ਛਾਪ ਦਿੱਤਾ ਸੋਸ਼ਲ ਮੀਡੀਆ ਤੇ, ਇਹ ਲਿਖ ਦਿੱਤਾ ਹੈ ਸਾਡੇ ਗੁਰੂ ਸਾਹਿਬ ਬਾਰੇ, ਇਹ ਕਿਹਾ, ਰਾਮ ਰਹੀਮ ਨੂੰ ਪ੍ਰਮੋਟ ਕਰਤਾ ਜਾਂ ਦੂਜਿਆਂ ਨੂੰ, ਉਹ ਤਾਂ ਉਹਨਾਂ ਨੇ ਕਰਨਾ ਹੈ। ਦੁਸ਼ਮਣ ਤਾਂ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਬੇਸ਼ੱਕ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਕੇ ਤਾਂ ਹਕੂਮਤ ਨੇ 75 ਸਾਲ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਸੀ ਕਿ ਵੀ ਉਹਨਾਂ ਨੇ ਤੁਹਾਨੂੰ ਨਾ ਸਿਰਫ ਸੈਕੰਡ ਕਲਾਸ ਸਿਟੀਜ਼ਨ ਬਣਾਉਣਾ, ਸੈਕੰਡ ਕਲਾਸ ਵੀ ਨਹੀਂ ਉਹਨਾਂ ਨੇ ਬਣਾਉਣਾ, ਉਹਨਾਂ ਨੇ ਤੁਹਾਨੂੰ ਜ਼ਰਾਇਮ ਪੇਸ਼ਾ ਰੱਖਣਾ, ਉਹਨਾਂ ਨੇ ਤੁਹਾਨੂੰ ਜਿਹੜਾ ਇੱਕ ਇੱਜ਼ਤਦਾਰ ਸ਼ਹਿਰੀ ਦਾ ਰੁਤਬਾ ਵੀ ਨਹੀਂ ਦੇਣਾ। ਲੇਕਿਨ ਲਗਭਗ 39 ਵਰੇ ਪਹਿਲਾਂ ਜਦੋਂ ਜੂਨ 84 ਦਾ ਘੱਲੂਘਾਰਾ ਵਰਤਾਇਆ ਜਾਂਦਾ ਤੇ ਇਹ ਟੋਟਲ ਵਾਰ ਦੀ ਡੈਕਲੇਰੇਸ਼ਨ ਸੀ ਕਿ ਤੁਹਾਨੂੰ ਹੁਣ ਅਸੀਂ ਤੁਹਾਡਾ ਸੱਭਿਆਚਾਰ, ਤੁਹਾਡੀ ਜ਼ਬਾਨ, ਤੁਹਾਡਾ ਲਿਟਰੇਚਰ, ਤੁਹਾਡੀ ਧਰਤੀ, ਅਸੀਂ ਹਰ ਇੱਕ ਨੂੰ, ਹਰ ਚੀਜ਼ ਨੂੰ ਬਰਬਾਦ ਕਰਨਾ ਹੈ। ਲੌਕ ਸਟਾਕ ਐਂਡ ਬੈਰਲ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਟੋਟਲ, ਜਿਸ ਨੂੰ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਪੁਰਾਣੇ ਵੇਲੇ 'ਚ ਇਹ ਕਿਹਾ ਜਾਂਦਾ ਸੀ ਕਿ ਬੀਜ ਨਾਸ, ਜੈਨੋਸਾਈਡ ਲਫ਼ਜ਼ ਤਾਂ ਹੁਣ ਜੀਨ ਤੋਂ ਹੀ ਆਇਆ ਕਿ ਭਾਈ ਜੀਨ ਵੀ ਖਤਮ ਕਰ ਦੇਣੇ ਨੇ, ਮਤਲਬ ਇਹ ਬੀਜ ਨਾਸ। ਸੋ ਟੋਟਲ ਵਾਰ ਦੇ ਥੱਲੇ ਕੱਲਾ ਇਹੀ ਨਹੀਂ ਕਿ ਫਿਜ਼ੀਕਲ ਜੈਨੋਸਾਈਡ, ਅਸੀਂ ਦੇਖਦੇ ਹਾਂ ਕਿੰਨੀਆਂ ਫਾਰਮਸ ਜੈਨੋਸਾਈਡ ਦੀਆਂ ਉਹਨਾਂ ਨੇ ਅਨਲੀਸ਼ ਕੀਤੀਆਂ, ਪਰ ਗੁਰੂ ਦੀ ਰਹਿਮਤ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਕੌਮ ਜਿਹੜੀ ਜਿਸ ਨੇ ਆਲਰੇਡੀ ਆਪਣੇ ਤਨ ਬਦਨ ਦੇ ਉੱਤੇ, ਆਪਣੇ ਇਤਿਹਾਸ ਦੇ ਵਿੱਚ ਘੱਲੂਘਾਰੇ ਹੰਡਾਏ ਹੋਏ ਨੇ, ਗੁਰੂ ਦੇ ਉੱਤੇ ਭਰੋਸਾ ਰੱਖ ਕੇ ਉਹਨਾਂ ਨੇ ਇਸ ਜ਼ਾਲਮ ਸਾਮਰਾਜ ਨੂੰ ਵੰਗਾਰਿਆ ਔਰ ਪੈਰ ਪੈਰ ਦੇ ਉੱਤੇ ਵੰਗਾਰ ਦਿੱਤੀ ਹੈ। ਪੈਰ ਪੈਰ ਦੇ ਉੱਤੇ ਸਾਡੇ ਬੋਤਾ ਸਿੰਘ, ਗਰਜਾ ਸਿੰਘ ਅੱਜ ਵੀ ਕਿਤੇ ਬੇਅੰਤ ਸਿੰਘ ਸਤਵੰਤ ਸਿੰਘ ਬਣ ਕੇ, ਕਿਤੇ ਜਿੰਦਾ ਸੁੱਖਾ ਬਣ ਕੇ, ਕਿਤੇ ਦਿਲਾਵਰ ਸਿੰਘ ਰਾਜੋਆਣੇ ਬਣ ਕੇ, ਕਿਤੇ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਜਾਂ ਉਹ ਬਣ ਕੇ ਇਹਨਾਂ ਨੂੰ ਵੰਗਾਰ ਰਹੇ ਨੇ। ਉਹ ਜੰਗ ਦੇ ਮੈਦਾਨ ਦੀ ਵੰਗਾਰ ਵੀ ਹੈ, ਪਰ ਜੇ ਇਹਨਾਂ ਵੰਗਾਰਨ ਵਾਲਿਆਂ ਦੇ ਨੈਰੇਟਿਵ ਨੂੰ ਵੀ ਕਿਸੇ ਨੇ ਸਿਰਜਣਾ ਤੇ ਉਹ ਅਲਟੀਮੇਟਲੀ ਸਿੱਖ ਮੀਡੀਆ ਨੇ ਤਾਂ ਹਕੂਮਤ ਤਾਂ ਆਤੰਕਵਾਦ, ਅਲਗਾਵਵਾਦ, ਉਗਰਵਾਦ ਉਸ ਖਾਤੇ ਦੇ ਵਿੱਚ ਹੀ ਲਗਾਤਾਰਤਾ ਨਾਲ ਪਾ ਰਹੀ ਹੈ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਵੀਰ ਕਿਰਪਾਲ ਸਿੰਘ ਹੋਰਾਂ ਦੇ, ਔਰ ਕਿਉਂਕਿ
ਅੱਜ ਸਾਡਾ ਓਪਨਿੰਗ ਸੈਗਮੈਂਟ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈ ਕਿ ਕਿਵੇਂ ਜੂਨ 84 ਦਾ ਘੱਲੂਘਾਰਾ ਵਰਤਾਉਣ ਤੋਂ ਪਹਿਲਾਂ, ਔਰ ਇਸ ਨੂੰ ਸਮਝਣਾ ਹੋਏਗਾ ਵੀ ਅਸੀਂ ਅਕਸਰ, ਮੈਂ ਕਿਉਂਕਿ ਕਈ ਵਾਰ ਜਿਹੜੀ ਉਹਦੀ ਭੂਮਿਕਾ ਹੁੰਦੀ ਹੈ ਉਹ ਇੰਨੀ ਲੰਬੀ ਚਲੀ ਜਾਂਦੀ ਹੈ ਕਿ ਜਦੋਂ ਤੱਕ ਉਸ ਕੰਟੈਂਟ ਤੇ ਗੱਲ ਆਉਂਦੀ ਹੈ ਉਹ ਟਾਈਮ ਸੀਮਤ ਹੋ ਜਾਂਦਾ ਹੈ। ਸੋ ਮੈਂ ਇਸ ਪਾਸੇ ਤਾਂ ਨਹੀਂ ਜਾਵਾਂਗਾ ਕਿ ਵੀ ਜੂਨ 84 ਦੇ ਘੱਲੂਘਾਰੇ ਪਿੱਛੇ ਕਿਸ ਲੈਵਲ ਦੀਆਂ ਕੰਸਪੀਰੇਸੀਜ਼, ਜਿਨ੍ਹਾਂ ਦੇ ਵਿੱਚ ਅਸੀਂ ਇੰਗਲੈਂਡ ਦੀ MI6 ਦੇ ਰੋਲ ਨੂੰ ਦੇਖਿਆ, ਇਜ਼ਰਾਈਲ ਦੀ ਮੋਸਾਦ ਨੇ ਕੀ ਰੋਲ, ਇੰਡੋ ਤਿਬਤਨ ਜਿਹੜੇ ਕਮਾਂਡੋਜ਼ ਦੀ ਟ੍ਰੇਨਿੰਗ 'ਚ ਉਹਨਾਂ ਦਾ ਕੀ ਰੋਲ ਹੈ, ਰਸ਼ੀਆ ਦੀ KGB ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਹੈ, ਔਰ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਨੇ, ਜਿਹੜੀ ਕਿ ਇੰਦਰਾ ਗਾਂਧੀ ਨੇ ਕ੍ਰੀਏਟ ਕੀਤੀ, ਉਸ ਨੇ 1980 ਤੋਂ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ ਦੇ ਵਿੱਚ ਆਈ, ਇਹ ਸਿੱਖਾਂ ਦੀ ਟੋਟਲ ਡਿਸਟਰਕਸ਼ਨ ਦੀ ਨੀਤੀ ਨੂੰ ਏਜੰਡਾ ਬਣਾ ਕੇ, ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਿਵੇਂ ਜਿਹੜਾ ਉਹ ਪ੍ਰੈਕਟਿਸਿਸ ਸ਼ੁਰੂ ਕੀਤੀਆਂ, ਕਿਵੇਂ ਇਸ ਸਾਰੀ ਪਲਾਨ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਜ਼ਿਹਨੀ ਤੌਰ ਦੇ ਉੱਤੇ ਭਾਰਤ ਦੀ ਮੈਜੋਰਿਟੀ ਹਿੰਦੂ ਕਮਿਊਨਿਟੀ ਨੂੰ ਕਿਵੇਂ ਤਿਆਰ ਕੀਤਾ ਗਿਆ, ਕਿਵੇਂ ਭਾਰਤ ਭਰ ਦੇ ਵਿੱਚ ਉਸ ਵੇਲੇ ਤਾਂ ਇੱਕੋ ਇੱਕ TV ਭਾਰਤੀ ਦੂਰਦਰਸ਼ਨ ਸੀ, ਹੋਰ ਤਾਂ ਕੋਈ ਪ੍ਰਾਈਵੇਟ ਹੈ ਹੀ ਨਹੀਂ ਸੀ, ਔਰ ਰੇਡੀਓ ਵੀ ਆਲ ਇੰਡੀਆ ਰੇਡੀਓ ਇਹਨਾਂ ਦਾ ਸੀ। ਮੀਡੀਆ ਦੇ ਉੱਤੇ, ਪ੍ਰਿੰਟ ਮੀਡੀਆ 'ਚ ਕਿਵੇਂ ਸਮੁੱਚੀ ਸਿੱਖ ਕੌਮ ਨੂੰ ਡਿਮੋਨਾਈਜ਼ ਕੀਤਾ ਗਿਆ। ਧਾਰਮਿਕ ਖੇਤਰ ਦੇ ਵਿੱਚ ਦਮਦਮੀ ਟਕਸਾਲ, ਜਿਨ੍ਹਾਂ ਦੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਨਕਲੀ ਗੁਰੂ ਡੰਮ ਨੂੰ ਵੰਗਾਰਿਆ ਸੀ, ਜਿਹੜੀ ਬੈਟਲ ਵੀ ਪੈਰਲਲ ਦੇਹਧਾਰੀ ਗੁਰੂਆਂ ਦੇ ਰੂਪ 'ਚ ਏਜੰਸੀਆਂ ਨੇ ਜਿਹੜੀ ਹੈ ਉਹ ਸਿੱਖਾਂ ਦੇ ਉੱਤੇ ਬਰਪਾ ਕੀਤੀ ਹੋਈ ਸੀ। ਔਰ ਉਸੇ ਹੀ ਲਾਈਨ ਦੇ ਉੱਤੇ ਚੱਲਦੇ ਆ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਹੈ ਉਹ ਸੇਵਾ ਸੰਭਾਲੀ। ਮੈਂ ਸ਼ਹਾਦਤ ਸ਼ਬਦ ਡੈਲੀਬਰੇਟਲੀ ਕਿਹਾ, ਹਾਲਾਂ ਬਹੁਤੇ ਕਹਿਣਗੇ ਕਿ ਜੀ ਉਹਨਾਂ ਦਾ ਜਿਹੜਾ ਐਂਡ ਹੈ ਉਹ ਤਾਂ ਕਾਰ ਐਕਸੀਡੈਂਟ 'ਚ ਹੋਇਆ, ਟਰੱਕ ਵੱਜਾ, ਪਰ ਇਸ ਵੇਲੇ ਮੈਂ ਡੀਟੇਲ 'ਚ ਨਹੀਂ ਜਾਵਾਂਗਾ ਕਿ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਕਿਸ ਅਹਿਮੀਅਤ ਦੀ ਵਾਲੇ ਸ਼ਖਸੀਅਤ ਸਨ, ਔਰ ਉਹਨਾਂ ਨੇ ਕਿਵੇਂ 1975 ਦੇ ਵਿੱਚ ਇੰਦਰਾ ਗਾਂਧੀ ਨੂੰ ਖੁੱਲੇ ਰੂਪ ਦੇ ਵਿੱਚ ਵੰਗਾਰਿਆ ਸੀ ਦਿੱਲੀ ਦੇ ਗਾਂਧੀ ਗਰਾਊਂਡ 'ਚ, ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ 300 ਸਾਲਾ ਸ਼ਹੀਦੀ ਸਮਾਗਮ ਦੇ ਮੌਕੇ ਜਿਹੜਾ ਉਹ ਇੱਕ ਵੱਡਾ ਕਾਫਲਾ ਸਿੱਖ ਸੰਗਤਾਂ ਦਾ ਜਿਹੜਾ ਅਨੰਦਪੁਰ ਸਾਹਿਬ ਤੋਂ ਤੁਰਿਆ ਸੀ, ਉਸੇ ਹੀ ਰਸਤੇ ਤੇ ਜਿੱਥੋਂ ਤੁਰ ਕੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਗਏ ਸਨ, ਔਰ ਖੁੱਲੇ ਪੰਡਾਲ ਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਨੇ, ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਨੇ ਵੰਗਾਰਿਆ ਸੀ ਇੰਦਰਾ ਗਾਂਧੀ ਨੂੰ ਕਿ ਜਿਹੜੀ ਕੌਮ ਰਾਜ ਦੇ ਸਕਦੀ ਹੈ, ਰਾਜ ਲੈ ਵੀ ਸਕਦੀ ਹੈ, ਤੁਸੀਂ ਇੰਨੇ ਅਕਿਰਤ ਕਣ ਨਾ ਬਣੋ, ਔਰ ਤੁਸੀਂ ਤਾਂ ਪੁੱਠੇ ਵੀ ਲਟਕ ਜਾਓ ਔਰ ਜੋ ਮਰਜ਼ੀ ਕਰ ਲਓ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣਾ ਨਹੀਂ ਦੇ ਸਕਦੇ। ਹੁਣ ਇਹ ਵੰਗਾਰ ਬੜੀ ਇਮਾਨਦਾਰੀ ਦੇ ਨਾਲ ਜਿਹੜੀ ਹੈ ਉਹਨਾਂ ਨੇ ਪਾਈ ਪਬਲਿਕ ਐਡਰੈਸ ਸਿਸਟਮ ਦੇ ਸਾਹਮਣੇ। ਸੋ ਜ਼ਾਹਰ ਹੈ ਕਿ ਵੀ ਇਹ ਕਿਉਂਕਿ ਜਿਹੜੇ ਇਹ ਕਹਿਣ ਦਾ ਯਤਨ ਕਰਦੇ ਨੇ, ਔਰ ਜਿਹਦਾ ਅਸੀਂ ਜ਼ਿਕਰ ਅੱਜ ਕਰਾਂਗੇ ਕਿ ਕਿਵੇਂ ਇਹਨਾਂ ਦਾ ਮਰਸਨਰੀ ਪਤਤ ਬੰਦਾ ਕੁਲਦੀਪ ਬਰਾੜ, ਕਿਵੇਂ ਜਿਹਨੂੰ ਮੇਜਰ ਜਨਰਲ ਜਿਹੜਾ ਸੀ ਉਸ ਵੇਲੇ ਜੂਨ 84 'ਚ ਉਹਨੂੰ ਮੋਹਰਾ ਬਣਾ ਕੇ ਉਸ ਵੇਲੇ ਦੇ ਫੌਜੀ ਜਨਰਲ ਵੈਦਿਆ ਨੇ, ਔਰ ਉਸ ਦੇ ਨੈਕਸਟ ਇਨ ਕਮਾਂਡ ਲੈਫਟੀਨੈਂਟ ਜਨਰਲ ਸੁੰਦਰ ਜੀ ਨੇ ਕਿਵੇਂ ਸਿੱਖ ਕੌਮ ਦਾ ਜਿਹੜਾ ਉਹ ਘੱਲੂਘਾਰਾ ਸਿੱਖ ਕੌਮ ਦਾ ਕਰਵਾਇਆ। ਉਸ ਨੂੰ ਕਿਉਂਕਿ ਉਸ ਦਾ ਇੱਕ ਲੰਬਾ ਚੌੜਾ ਪੋਡਕਾਸਟ ਇੰਟਰਵਿਊ ANI ਦੇ ਨਾਲ, ਜਿਸ ਦੀ ਜਿਹੜੀ ਸਮਿਤਾ ਪ੍ਰਕਾਸ਼, ਕੱਲ ਮੈਂ ਰੈਫਰੈਂਸ ਕੀਤਾ ਹੀ ਸੀ ਗੱਲ, ਲੇਕਿਨ ਮੈਨੂੰ ਸੀ ਕਿ ਵੀ ਇਹ ਲਗਭਗ 1.25 ਘੰਟੇ ਦਾ ਇੰਟਰਵਿਊ ਜਦੋਂ ਤੱਕ ਮੈਂ ਬਿਗਨਿੰਗ ਤੋਂ ਐਂਡ ਤੱਕ ਸੁਣ ਨਾ ਲਵਾਂ ਉਸ ਦੇ ਉੱਤੇ ਅਥੋਰੀਟੇਟਿਵਲੀ ਗੱਲ ਨਹੀਂ ਕੀਤੀ ਜਾ ਸਕਦੀ, ਔਰ ਮੈਨੂੰ ਸੁਣਨ ਦਾ ਅੱਜ ਮੌਕਾ ਬਣਿਆ, ਔਰ ਮੈਂ ਉਸ ਦੇ ਉੱਤੇ ਵੇਰਵੇ ਨਾਲ ਗੱਲਬਾਤ ਕਰਾਂਗਾ। ਹਾਲਾਂ ਉਸ ਇੰਟਰਵਿਊ ਦੀ ਟਾਈਮਿੰਗ ਦਾ ਕੀ ਮਕਸਦ ਹੈ, ਔਰ ਇਸ ਲੈਵਲ ਦਾ ਮਰਸਨਰੀ ਜਿਸ ਤੋਂ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਵੀ ਲਿਖਵਾਈ ਗਈ, ਆਪਰੇਸ਼ਨ ਬਲੂ ਸਟਾਰ ਟਰੂ ਸਟੋਰੀ ਦੇ ਨਾਂ ਥੱਲੇ, ਜਿਹੜਾ ਬਿਲਕੁਲ ਏਜੰਸੀਆਂ ਦਾ ਹੀ ਨੈਰੇਟਿਵ ਸੀ, ਉਸੇ ਹੀ ਨੈਰੇਟਿਵ ਨੂੰ ਜਿਹੜਾ ਕਿ ਉਸ ਪੀਰੀਅਡ 'ਚ 80ਵਿਆਂ ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਤੋਂ ਪਹਿਲਾਂ ਭਾਰਤੀ ਮੀਡੀਆ 'ਚ ਰਾਹ ਨੇ ਤਿਆਰ ਕੀਤਾ। ਔਰ ਜੋ ਕਿਉਂਕਿ
ਜੂਨ 84 ਦਾ ਇਹ ਘੱਲੂਘਾਰਾ ਵਰਤਾਣ ਤੋਂ ਪਹਿਲਾਂ ਸਾਰਾ ਪੰਜਾਬ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ ਸੀ। ਅੱਛਾ। ਔਰ ਈਵਨ ਸਾਰਾ ਹੀ ਮੀਡੀਆ ਜਿਹੜਾ ਇੰਟਰਨੈਸ਼ਨਲ ਮੀਡੀਆ ਅੰਮ੍ਰਿਤਸਰ 'ਚ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ। ਪੰਜਾਬ 'ਚ ਪੈਦਲ ਚੱਲਣ ਤੇ ਵੀ ਪਾਬੰਦੀ ਲਾ ਦਿੱਤੀ ਗਈ। ਲਗਭਗ 12,000 ਪਿੰਡਾਂ ਦਾ ਜਿਹੜਾ ਮੇਨ ਉਹਨਾਂ ਨੂੰ ਕੱਟ ਆਫ ਕਰ ਦਿੱਤਾ ਗਿਆ। ਵੱਡੇ ਚੌਰਾਹਿਆਂ ਤੇ ਵੀ ਫੌਜ ਆਈ ਕਿਉਂਕਿ ਇਨ ਆਪਰੇਸ਼ਨ ਬੇਸ਼ੱਕ 20,000 ਫੌਜ ਆਈ ਕਿ 30 ਆਈ, ਲੇਕਿਨ ਉਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਵੱਡੀ ਮੂਵਮੈਂਟ ਜਿਹੜੀ ਹੈ ਉਹ ਲਗਭਗ 2 ਲੱਖ ਦੇ ਕਰੀਬ ਫੌਜ ਦੇ ਜਿਹੜੀ ਹੈ ਪੰਜਾਬ ਦੇ ਵਿੱਚ ਮੌਜੂਦ ਸੀ। ਔਰ ਈਵਨ ਪਾਕਿਸਤਾਨ ਬਾਰਡਰ ਨੂੰ ਸੀਲ ਕੀਤਾ ਗਿਆ। ਔਰ ਕਿਵੇਂ ਉਹਨਾਂ ਨੇ ਫਿਰ ਇੱਕ ਹਫ਼ਤਾ ਲਗਭਗ ਪੂਰਾ ਜੋ ਕਿ ਪੰਜਾਬ ਕੱਟ ਆਫ ਕਰ ਦਿੱਤਾ ਜਾਂਦਾ ਹੈ। ਦਿਨ ਵੀ ਅਟੈਕ ਦੇ ਲਈ 3 ਜੂਨ ਚੁਣਿਆ ਜਾਂਦਾ ਹੈ ਜਿਹੜਾ ਕਿ 1984 ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਔਰ ਕਿਸ ਲੈਵਲ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ, ਗੱਲ ਕੱਲੀ ਇਸ ਮਰਸਨਰੀ ਇਸ ਪਹਾੜੇ ਦੇ ਟੱਟੂ ਵੱਲੋਂ ਜੋ ਉਹਨੇ ਆਪਣੇ 1.25 ਘੰਟੇ ਦੇ ਪੋਡਕਾਸਟ ਜੋ ਝੂਠ ਬੋਲਿਆ ਉਸ ਦਾ ਤਾਂ ਬਿਲਕੁਲ ਜਿਹੜਾ ਵੀ ਇੱਕ ਬੰਦਾ ਈਵਨ ਸਧਾਰਨ ਸਟੂਡੈਂਟ ਵੀ ਅੱਜ ਹੁਣ ਤੱਕ ਕਿਉਂਕਿ ਬਹੁਤ ਸਾਰੀ ਜਾਣਕਾਰੀ ਅਵੇਲੇਬਲ ਹੈ ਉਸ ਜ਼ਮਾਨੇ ਦੇ ਵਿੱਚ ਤਾਂ ਕੁਝ ਵੀ ਬਾਹਰ ਨਹੀਂ ਸੀ ਆਇਆ। ਔਰ ਅਸੀਂ ਹਮੇਸ਼ਾ ਹੀ ਐਸੋਸੀਏਟਿਡ ਪ੍ਰੈਸ ਦੇ ਮਿਸਟਰ ਬ੍ਰਹਮ ਚਲਾਨੀ ਉਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜਾ ਉਸ ਤੋਂ ਬਾਅਦ ਪਹੁੰਚਿਆ ਜਦੋਂ ਕਿ ਸਾਰੇ ਜਰਨਲਿਸਟ ਕੱਢੇ ਜਾ ਚੁੱਕੇ ਸੀ। ਔਰ ਉਸ ਨੇ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਥੋਂ ਸਾਰੀਆਂ ਐਕਸਚੇਂਜਿਸ ਚੋਂ ਵੀ ਤੁਸੀਂ ਕੋਈ ਖਬਰ ਬਾਹਰ ਨਹੀਂ ਸੀ ਕੱਢ ਸਕਦੇ ਤੇ ਉਸ ਨੇ ਸ਼ਿਮਲਾ ਪਹੁੰਚ ਕੇ ਜਿਹੜਾ ਉੱਥੋਂ ਜਿਹੜੀਆਂ ਨੇ ਆਪਣਾ ਭੇਜੀ ਜਿਹੜੀਆਂ ਖਬਰਾਂ ਨੇ ਐਸੋਸੀਏਟਿਡ ਪ੍ਰੈਸ ਲਈ ਉਹ ਕੰਮ ਕਰਦਾ ਸੀ। ਔਰ ਉਸ ਤੋਂ ਹਕੀਕਤ ਸਾਹਮਣੇ ਆਈ ਬਾਅਦ ਦੇ ਵਿੱਚ ਜਦੋਂ ਅੱਡ-ਅੱਡ ਹਿਊਮਨ ਰਾਈਟਸ ਗਰੁੱਪਸ ਪੰਜਾਬ 'ਚ ਖਾਸ ਤੌਰ ਤੇ ਦਿੱਲੀ ਤੋਂ ਜਸਟਿਸ ਤਾਰਕੁੰਡੇ ਦੀ ਅਗਵਾਈ ਦੇ ਵਿੱਚ ਆਏ ਔਰ ਉਹਨਾਂ ਦੀ ਪਹਿਲੀ ਰਿਪੋਰਟ ਆਪਰੇਸ਼ਨ ਇਨ ਪੰਜਾਬ ਉਹ ਡਾਇਰੈਕਟ ਆਈ ਵਿਟਨੈਸਿਸ ਤੇ ਬੇਸਡ ਸੀ ਕਿ ਉਹਨਾਂ ਦੇ ਨਾਲ ਕੀ ਹੋਇਆ। ਔਰ ਉਸ ਤੋਂ ਬਾਅਦ ਹੁਣ ਤਾਂ ਇੰਨੇ ਅਕਾਊਂਟ ਔਰ ਇੰਨੇ ਉਸ ਜਿਹੜੀਆਂ ਨੇ ਇੰਟਰਵਿਊਜ਼ ਔਰ ਜਿਹਨੂੰ ਅਸੀਂ ਅੱਜ ਦੇ ਪੀਰੀਅਡ 'ਚ ਓਰਲ ਹਿਸਟਰੀ ਕਹਿੰਦੇ ਆ ਉਸ ਤੋਂ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਭਾਈ ਇਹ ਕਿਸ ਲੈਵਲ ਦਾ ਘੱਲੂਘਾਰਾ ਸੀ। ਕੱਲਾ ਇਹੀ ਨਹੀਂ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਵਜੰਤੀ ਟੈਂਕ ਜਿਨ੍ਹਾਂ ਦੀ ਗਿਣਤੀ 6 ਤੋਂ 8 ਸੀ ਉਹ ਲਿਆਂਦੇ ਗਏ। ਨਾਲ ਦੀ ਨਾਲ ਤਰਨਤਾਰਨ ਸਾਹਿਬ, ਗੁਰਦੁਆਰਾ ਮੁਕਤਸਰ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਇਹਨਾਂ 3 ਥਾਵਾਂ ਤੇ ਵੀ ਦਰਬਾਰ ਸਾਹਿਬ ਤੋਂ ਇਲਾਵਾ ਟੈਂਕ ਲਿਆਂਦੇ ਗਏ। ਔਰ ਕਿਵੇਂ ਬਿਲਕੁਲ ਬੇਕਿਰਕੀ ਦੇ ਨਾਲ ਜਿਹੜਾ ਪੁਆਇੰਟ ਬਲੈਂਕ ਰੇਂਜ ਤੇ ਜਿਨ੍ਹਾਂ ਨੂੰ ਫੜਿਆ ਵੀ ਗਿਆ ਉਹਨਾਂ ਨੂੰ ਮਾਰਿਆ ਗਿਆ। ਮਰਨ ਵਾਲਿਆਂ 'ਚ 80-80 ਸਾਲ ਦੇ ਬਾਬੇ, ਮਾਤਾਵਾਂ, ਛੋਟੇ-ਛੋਟੇ ਬੱਚੇ। ਔਰ ਫੌਜ ਨੇ ਫਿਰ ਕਿਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਗੁਰਦੁਆਰਿਆਂ 'ਚ ਬਦਫੈਲੀਆਂ ਕੀਤੀਆਂ, ਕਿਵੇਂ ਉਹਨਾਂ ਨੇ ਸਮੁੰਦਰਾਂ ਜਿਹੜੇ ਸਰੋਵਰਾਂ ਦੇ ਪਵਿੱਤਰ ਜਲ ਨੂੰ ਖੂਨ ਦੇ ਨਾਲ ਲਾਲ ਕੀਤਾ। ਔਰ ਕਿਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਕਿੰਨਾ ਖੂਨ ਵਗਿਆ, ਕਿਸ ਪੱਧਰ ਤੇ ਜਿਹੜੇ ਇਹ ਜ਼ੁਲਮ ਕੀਤੇ। ਔਰ ਇਹ ਕਿਉਂਕਿ ਲਗਾਤਾਰਤਾ ਨਾਲ ਅਸੀਂ ਵੀ ਬਿਆਨਦੇ ਹਾਂ, ਹਰ ਕੋਈ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਖਾਸ ਤੌਰ ਤੇ ਜੂਨ ਦੇ ਪਹਿਲੇ ਹਫ਼ਤੇ ਉਸ ਬਿਰਤਾਂਤ ਨੂੰ ਕੀਤਾ ਜਾਂਦਾ। ਲੇਕਿਨ ਅੱਜ ਅਚਾਨਕ ਇਹ ਬਰਾੜ ਜਿਹੜਾ ਜਿਸ ਹਾਲਾਂ ਜਦੋਂ ਅਸੀਂ ਸਜ਼ਾ ਇਸ ਘੱਲੂਘਾਰੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕਰਦੇ ਹਾਂ, ਇੰਦਰਾ ਗਾਂਧੀ ਔਰ ਜਨਰਲ ਵੈਦਿਆ ਉਸ ਦਾ ਸਜ਼ਾ ਯਾਫਤਾ ਹੋਏ। ਸੁੰਦਰ ਜੀ ਆਪਣੀ ਕੁਦਰਤੀ ਮੌਤ ਤੇ ਮਰਿਆ। ਦਿਆਲ ਰਣਜੀਤ ਦਿਆਲ ਵੀ ਕੁਦਰਤੀ ਮੌਤ ਤੇ ਮਰਿਆ। ਹਾਲਾਂ ਉਸ ਦੇ ਉੱਤੇ ਜਿਹੜਾ ਨੇੜੇ ਤੇੜੇ ਤਾਂ ਪਹੁੰਚ ਗਿਆ ਸੀ ਕੰਮ, ਲੇਕਿਨ ਇਸ ਦੇ ਉੱਤੇ ਲਗਭਗ 10 ਸਾਲ ਪਹਿਲਾਂ ਬਰਾੜ ਦੇ ਉੱਤੇ ਇਹ ਜਦੋਂ ਆਪਣੀ ਘਰਵਾਲੀ ਦੇ ਨਾਲ ਇੰਗਲੈਂਡ ਦੇ ਵਿੱਚ ਸੀ ਇਸ ਦੇ ਉੱਤੇ ਜਿਹੜਾ ਹਮਲਾ ਹੋਇਆ, ਅਟੈਕ ਹੋਇਆ, ਉਸ ਦੇ ਵਿੱਚ 3 ਸਿੱਖ ਨੌਜਵਾਨ ਔਰ 1 ਸਿੱਖ ਬੀਬੀ ਉਹਨਾਂ ਨੇ ਆਲਮੋਸਟ ਸ਼ਾਇਦ 8-8 10-10 ਸਾਲ ਦੀ ਕੈਦ ਵੀ ਕੱਟੀ ਹੈ। ਇਹ ਕਾਫੀ ਜ਼ਖਮੀ ਸੀ ਲੇਕਿਨ ਇਹ ਬਚ ਗਿਆ। ਔਰ ਹੁਣ ਵੀ ਜਦੋਂ ਕਿ ਉਹ ਆਲਮੋਸਟ 90 ਸਾਲ ਦੇ ਨੇੜੇ ਤੇੜੇ ਹੈ, ਉਸ ਇੰਟਰਵਿਊ 'ਚ ਉਹਨੇ ਕਿਹਾ ਕਿ ਵੀ ਦੇ ਵਿਲ ਸਟਿਲ ਗੈਟ ਮੀ। ਔਰ ਉਹਨੂੰ ਇਹ ਤਾਂ ਜਿਹੜੀ ਮੌਤ ਦਾ ਖੌਫ ਤਾਂ ਉਹਦੇ ਸਿਰ ਤੇ ਮੰਡਰਾ ਰਿਹਾ ਕਿਉਂਕਿ ਇਹ ਠੀਕ ਹੈ ਅਸੀਂ ਜਿਹੜਾ ਉਹ ਸੋਧਣ ਦਾ ਸਾਡਾ ਇੱਕ ਇਤਿਹਾਸਕ ਪਹਿਲੂ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ, ਪੰਜਾਬੀ 'ਚ ਪੋਪੂਲਰ ਅਖਾਣ ਹੈ ਕਿ ਵੀ
पापी के मारने को पाप महाबली है। आया ਤਾਂ क्रिश्चियनिटी चो होएगा, क्योंकि इन्हां दा कहना है सिन किल्स द सिनर। और ये इस गल का भी ध्यान रहे कि भाई वो इवें ने कि भी ਜਿਹੜਾ ਬੰਦਾ ਪਾਪ ਕਰਦਾ ਹੈ, ਜਿਹੜਾ ਬੰਦਾ ਨਾ ਪੱਖੀ ਗੱਲਾਂ ਕਰਦਾ ਹੈ, ਉਸ ਦੀ ਮੌਤ, ਉਸ ਦਾ ਜ਼ਹਿਨ ਉਹਨੂੰ ਬਾਰ-ਬਾਰ ਦੁਰਕਾਰ ਰਿਹਾ ਹੁੰਦਾ ਹੈ ਕਿ ਵੀ ਤੂੰ ਕੀ ਕਰਤੂਤਾਂ ਕੀਤੀਆਂ ਨੇ। ਉਹ ਹਰ ਪਲ ਮਰ ਰਿਹਾ ਹੁੰਦਾ ਹੈ। ਔਰ ਇਸ ਦਾ ਮਤਲਬ ਇਹ ਹੀ ਹੈ ਕਿ ਭਾਈ ਉਹ ਉਸ ਸਿਨ ਦੇ ਕੀਤੇ ਸਿਨ ਦੇ ਉਸ ਗੁਨਾਹ ਦੇ ਅਹਿਸਾਸ ਨਾਲ ਹੀ ਮਰ ਰਿਹਾ ਹੁੰਦਾ ਹੈ। ਲੇਕਿਨ ਇਹ ਵੀ ਅੰਦਰ ਬੈਠੇ ਇਸ ਕਿਸਮ ਦੇ ਸ਼ੈਤਾਨ ਦੀ ਕਰਤੂਤ ਹੁੰਦੀ ਹੈ कि आप भावें वो पल पल करके उस खौफ च जी रहा, खौफ च मर रहा है, लेकिन वो फिर भी ਜਿਹੜੇ ਮਰਸਨਰੀ ਹੁੰਦੇ ਨੇ, ਪਹਾੜੇ ਦੇ ਟੱਟੂ ਹੁੰਦੇ ਨੇ, ਉਹ ਹਮੇਸ਼ਾ ਹੀ ਪਹਾੜੇ ਦੇ ਟੱਟੂ ਹੀ ਰਹਿੰਦੇ ਨੇ। ਉਹਨਾਂ ਦੇ ਵਿੱਚ ਕੋਈ ਤੁਸੀਂ ਤਬਦੀਲੀ ਦੀ ਚਾਹਨਾ ਨਹੀਂ ਕਰ ਸਕਦੇ ਕਿ ਭਾਈ ਉਹਨਾਂ 'ਚ ਕੋਈ ਤਬਦੀਲੀ ਹੋਏਗੀ। ਸੋ ਇਸ ਸਾਰੇ ਤੋਂ ਬਾਅਦ ਬਜਾਏ ਇਸ ਦੇ ਕਿ ਉਹ ਮਰਨ ਤੋਂ ਪਹਿਲਾਂ ਆਪਣੀ ਰੂਹ ਨੂੰ ਜਿਹੜੀ ਕਦੇ ਉਹਨੇ ਜਾ ਕੇ ਜਿੱਥੇ ਹਿਸਾਬ ਦੇਣਾ ਉਸ ਦਾ ਦੇ ਲਈ ਘੱਟੋ ਘੱਟ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਖੋਲ੍ਹਦਾ। ਹਾਲਾਂ ਕਿਸੇ ਨੇ ਇਹਨਾਂ ਦਾ ਹੀ ਰਸਤਾ ਚੁਣਦਿਆਂ ਕੁਝ ਵਕਤ ਪਹਿਲਾਂ ਜਿਹੜਾ ਇੱਕ ਕਿਤਾਬ ਕੱਢੀ ਸੀ ਪੰਜਾਬੀ ਦੇ ਵਿੱਚ ਕਿ ਜੀ ਜਨਰਲ ਬਰਾੜ ਨੇ ਇਹ ਗੁਨਾਹ ਮੰਨਿਆ, ਉਹਦਾ ਮੁੰਡਾ ਕੈਂਸਰ ਨਾਲ ਮਰ ਗਿਆ, ਉਹਦਾ ਫਲਾਣਾ ਢਿਮਕਾ, ਔਰ ਉਹਨੂੰ ਕਈ ਕੋਟ ਕਰਨ ਲੱਗ ਗਏ ਸੀ, ਅਜੇ ਵੀ ਕੋਟ ਕਰਦੇ ਨੇ। ਤੇ ਉਦੋਂ ਵੀ ਮੈਂ ਤਾਂ ਇਹ ਦੇਖ ਲਿਆ ਸੀ, ਮੈਂ ਕਿਹਾ ਵੀ ਇਹ ਗੇਮ ਤਾਂ ਖੇਡੀ ਆ ਆਪਣੇ ਕਿਸੇ ਨੇ ਕਿ ਵੀ ਇਹ ਜੋ ਸਾਡੇ ਨਾਂ ਥੱਲੇ ਝੂਠ ਲਾਉਂਦੇ ਨੇ ਵੀ ਇਹ ਇਸ ਕਿਸਮ ਦਾ ਜਿਹੜਾ ਪੁਰਾਣਾ ਪਾਪੀ ਹੈ ਉਹ ਇਵੇਂ ਨਹੀਂ ਹੈ ਵੀ ਉਹਦਾ ਕੋਈ ਕਿਤਾਬ ਨਾਲ ਲਾਗਾ ਦੇਗਾ ਨਹੀਂ ਹੈ। ਇਹ ਤਾਂ ਇੱਕ ਔਰ ਉਹਦੇ 'ਚ ਜਿਹੜਾ ਕਈਆਂ ਨੇ ਬਹੁਤ ਲੰਬਾ ਚੌੜਾ ਕਿ ਕਿੰਨੇ ਹੋਇਆ ਕੀ ਹੋਇਆ, ਲੇਕਿਨ ਇਹ ਕਿਤਾਬ ਤੋਂ ਬਾਅਦ ਔਰ ਜਦੋਂ ਉਹਦੇ 'ਤੇ ਅਟੈਕ ਹੋਇਆ ਉਸ ਤੋਂ ਬਾਅਦ ਵੀ ਉਹਨੇ ਬੜੇ ਵਿਸ਼ੇਸ਼ ਜਿਹੇ ਇੰਟਰਵਿਊ ਦਿੱਤੇ। ਪਰ ਹੁਣ ਅਚਾਨਕ ਜਦੋਂ ਕਿ ਉਹ 90ਵਿਆਂ ਨੂੰ ਢੁੱਕਿਆ ਹੋਇਆ 38-39 ਸਾਲ ਪਹਿਲਾਂ ਜਦੋਂ ਕਿ ਉਹ ਮੇਜਰ ਜਨਰਲ ਸੀ, ਬਾਅਦ ਦੇ ਵਿੱਚ ਉਹ ਜਿਹੜਾ ਰਿਟਾਇਰ ਹੋ ਕੇ ਰਿਟਾਇਰਡ ਜ਼ਿੰਦਗੀ ਜੀ ਰਿਹਾ, ਅਚਾਨਕ ਇਸ ਕਿਸਮ ਦਾ ਪੋਡਕਾਸਟ ਔਰ ਜਿਹੜੀ ਸਮਿਤਾ ਪ੍ਰਕਾਸ਼ ਉਹਨੂੰ ਕਰ ਰਹੀ ਹੈ ਇੰਟਰਵਿਊ, ਤੁਸੀਂ ਜੇ ਉਹਦੇ ਸਵਾਲਾਂ ਵੱਲ ਦੇਖੋ ਕਿ ਜੇ ਉਹ ਕਿਤੇ ਦਹਿਸ਼ਤਗਰਦ ਜਾਂ ਟੈਰਰਿਸਟ ਲਫ਼ਜ਼ ਨੂੰ ਕਹਿਣ ਨਹੀਂ ਵੀ ਕਹਿ ਰਿਹਾ ਤੇ ਉਹ ਡੈਲੀਬਰੇਟਲੀ ਉਹ ਸਾਰੇ ਨੂੰ ਉਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀ। ਸੋ ਇਹ ਔਰ ਇਹ ਜਿਹੜੀ ANI ਨਿਊਜ਼ ਏਜੰਸੀ ਹੈ, ਰਾਅ ਦੀ ਆਊਟਫਿਟ ਹੈ, ਜਿਵੇਂ ਤੁਸੀਂ ਕਿਹਾ, ਹਰ ਇੱਕ ਨੂੰ ਹੀ ਬੜਾ ਕਲੀਅਰਲੀ ਹੈ। ਔਰ ਇਹ ANI ਦੀਆਂ ਹੀ ਸਟੋਰੀਜ਼, ਫਿਰ ਜਿਹੜਾ ਇਹਨਾਂ ਦਾ ਨੈਟਵਰਕ, ਜਿਵੇਂ ਇਹਨਾਂ ਨੇ ਡਿਸਇਨਫੋ ਲੈਬ ਕ੍ਰੀਏਟ ਕੀਤੀ ਸੀ, ਉਹਦੇ ਥੱਲੇ ਦੁਨੀਆ ਭਰ ਦੇ ਨੈਟਵਰਕ ਦੇ ਵਿੱਚ ਮੀਡੀਆ 'ਚ ਲਵਾਉਂਦੇ ਨੇ ਤਾਂ ਕਿ ਆਪਣੀ ਕ੍ਰੈਡੀਬਿਲਿਟੀ ਨੂੰ ਸਾਬਤ ਕਰ ਸਕਣ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਕਿ ਮੈਂ ਇਹ ਕਹਾਂ ਕਿ ਵੀ ਇਹ ਦੱਸਾਂ ਕਿ ਵੀ ਇਸ ਦੀ ਟਾਈਮਿੰਗ ਕਿਉਂ ਹੈ, ਪਰ ਇਹਦੇ 'ਚ ਇੱਕ ਪੰਛੀ ਝਾਤ ਕਿ ਵੀ ਇਸ ਮਰਸਨਰੀ ਨੇ, ਪਹਾੜੇ ਦੇ ਟੱਟੂ ਨੇ ਕੀ ਕਿਹਾ ਜਿਹੜਾ ਉਹਨੇ ਆਪਣੀ ਕਿਤਾਬ 'ਚ ਨਹੀਂ ਸੀ ਕਿਹਾ ਹੋਇਆ ਪਹਿਲਾਂ, ਜਾਂ ਜਿਹੜੇ ਇਹਨਾਂ ਦੇ ਹੋਰ ਜਿਹੜੇ ਬਕਵਾਸੀ ਲੋਕ ਰੱਖੇ ਹੋਏ ਨੇ ਇਹਨਾਂ ਨੇ, ਉਹ ਜਿਹੜੀ ਗੱਲ ਨਹੀਂ ਕਹਿੰਦੇ। ਹੁਣ ਇਹਦੇ 'ਚ ਜਿਹੜੀ ਇੱਕ ਗੱਲ ਜਿਹੜੀ ਪਹਿਲੀ ਉਹਦੀ ਕਿਤਾਬ 'ਚ ਜਾਂ ਦੂਜੇ 'ਚ ਨਹੀਂ ਸੀ, ਕਿਉਂਕਿ ਜਿਹੜਾ ਇੱਕ ਫੌਜੀ ਹੁੰਦਾ ਹੈ, ਜੇ ਇਸ ਦੀ ਗੱਲ ਹੀ ਮੰਨ ਕੇ ਮੈਂ ਤਾਂ ਇੱਕ ਫੌਜੀ ਹਾਂ, ਮੈਨੂੰ ਇਸ ਲਈ ਤਾਂ ਨਹੀਂ ਚੁਣਿਆ ਗਿਆ, ਮੈਂ ਸਿੱਖ ਹਾਂ, ਕੋਈ ਵੀ ਚੁਣਿਆ ਜਾ ਸਕਦਾ ਸੀ। ਜੇ ਅਸੀਂ ਇਹ ਮੰਨ ਵੀ ਲਈਏ ਤੇ ਫੌਜੀ ਜਿਹੜੇ ਨੇ ਉਹ ਫਿਰ ਪੋਲੀਟੀਕਲ ਕਮੈਂਟੇਟਰ ਨਹੀਂ ਹੁੰਦੇ ਕਿ ਵੀ ਉਹ ਆਪਣਾ ਹਿੱਸਾ ਤਾਂ ਉਹ ਦੱਸ ਸਕਦਾ ਸੀ ਕਿ ਜੀ ਮੈਂ ਮੇਰਠ ਦੇ ਵਿੱਚ ਜਿਹੜੀ ਹੈ ਮੈਂ ਬੇਸਡ ਸੀ, ਮੈਂ ਤੇ ਮੇਰੀ ਘਰ ਵਾਲੀ ਤਾਂ ਅਸੀਂ ਤਾਂ ਮਨੀਲਾ ਵਕੇਸ਼ਨ ਲਈ ਜਾ ਰਹੇ ਸੀ, ਮੈਨੂੰ ਕਿਵੇਂ ਉਹਨਾਂ ਨੇ ਜਿਹੜਾ ਉਹ ਤਲਬ ਕੀਤਾ ਸੁੰਦਰ ਜੀ ਨੇ, ਔਰ ਮੈਂ ਚੰਡੀ ਮੰਦਰ ਗਿਆ ਔਰ ਉੱਥੋਂ ਹੀ ਉਹਨਾਂ ਨੇ ਕਿਹਾ ਵੀ ਤੂੰ ਆਪਣੀ ਡਿਵੀਜ਼ਨ ਨੂੰ ਸੱਦ ਲੈ, ਔਰ ਡਿਵੀਜ਼ਨ ਲੈ ਕੇ ਉੱਥੇ ਪਹੁੰਚ ਅੰਮ੍ਰਿਤਸਰ। ਮੈਨੂੰ ਕੁਛ ਨਹੀਂ ਸੀ ਪਤਾ ਕੀ ਹੈ, ਉੱਥੇ ਜਾ ਕੇ ਮੈਂ ਦੇਖਿਆ ਔਰ ਮੈਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਔਰ ਮੈਂ ਜਿਹੜਾ ਇਵੇਂ ਕੀਤਾ। ਇਹ ਸਮਝ ਆ ਸਕਦਾ ਹੈ ਕਿ ਇੱਕ ਫੌਜੀ ਦੇ ਤੌਰ ਤੇ, ਔਰ ਮੇਰੇ ਸਾਹਮਣੇ ਜੋ ਮੈਪ ਲੈ ਕੇ ਦੱਸਿਆ ਗਿਆ ਕੀ ਹੈ, ਉਹਦੇ 'ਚ ਕੀ ਉਣਤਾਈਆਂ ਸੀ ਕੀ ਨਹੀਂ। ਪਰ ਇਸ ਇੰਟਰਵਿਊ 'ਚ ਡੈਲੀਬਰੇਟਲੀ ਅਸੀਂ ਦੇਖ ਰਹੇ ਹਾਂ ਕਿ ਉਸ ਨੇ ਇਸ ਸਾਰੇ ਨੂੰ ਇੰਦਰਾ ਗਾਂਧੀ ਦੇ ਖਾਤੇ 'ਚ, ਔਰ ਇਹਦੇ 2 ਤੁਸੀਂ ਪਹਿਲੂ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਹੋ। ਇੱਕ ਪਾਸੇ ਸੰਤ ਪਿੰਡਾਂ ਵਾਲਿਆਂ ਨੂੰ ਪੂਰੀ ਤਰ੍ਹਾਂ ਡਿਮੋਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨੇ 2 ਵਾਰ ਲਫ਼ਜ਼ ਇਹ ਕਿਹਾ ਕਿ ਇੰਦਰਾ ਗਾਂਧੀ ਨੇ ਹੀ ਪੈਦਾ ਕੀਤਾ ਉਹਨਾਂ ਨੂੰ, ਔਰ ਅਲਟੀਮੇਟਲੀ ਜਦੋਂ ਉਹ ਫ੍ਰੈਂਕਨਸਟਾਈਨ ਬਣ ਗਏ
ਔਰ ਉਦੋਂ ਫਿਰ ਇਹ ਹੋਇਆ ਵੀ ਹੁਣ ਕੁਇਕਲੀ ਖਤਮ ਕਰੋ। ਹੁਣ ਇਹ ਮੈਂ ਇਸ ਡਿਟੇਲ 'ਚ ਨਹੀਂ ਜਾਵਾਂਗਾ ਕਿ ਫਰੈਂਕਨਸਟਾਈਨ ਕੌਣ ਜਾਂ ਕੀ ਇਸ ਦਾ ਕੀ ਕਨਸੈਪਟ ਹੈ, ਪਰ ਇਹੀ ਥਾਟ ਜਿਹੜਾ ਹੈ ਜਦੋਂ ਤੁਸੀਂ ਅਡਵਾਨੀ ਦੀ ਆਟੋਬਾਇਓਗ੍ਰਾਫੀ ਦੇਖੋਗੇ ਤਾਂ ਜਿਹੜਾ ਕੁਝ ਇਹਨਾਂ ਦੇ ਫਿਕਸ਼ਨ ਵਰਲਡ ਦੇ ਵਿੱਚ ਫਰੈਂਕਨਸਟਾਈਨ ਨਾਲ ਜੁੜਿਆ ਹੋਇਆ ਹੈ, ਉਹਨਾਂ ਦੀ ਹਿੰਦੂ ਮਿਥਿਹਾਸ ਦੇ ਵਿੱਚ ਭਸਮਾਸੁਰ ਰਾਖਸ਼ ਦੇ ਨਾਲ ਜੁੜਿਆ ਹੋਇਆ ਹੈ ਕਿ ਭਾਈ ਕਿਵੇਂ ਉਹ ਪੈਦਾ ਕੀਤਾ ਗਿਆ ਔਰ ਫਿਰ ਉਹ ਜਿਹੜਾ ਇਵੇਂ ਹੀ ਹੈ ਜਿਹੜੀ ਚੀਜ਼ ਤੁਸੀਂ ਜਿਹਨੂੰ ਕਈ ਵਾਰ ਇਹ ਕਹਿੰਦੇ ਨੇ ਜੀ ਕਿ ਬਿੱਲੀ ਨੇ ਸ਼ੇਰ ਪੜਾਇਆ, ਬਿੱਲੀ ਨੂੰ ਖਾਵਣ ਆਇਆ, ਜੇ ਅਸੀਂ ਆਮ ਜ਼ਬਾਨ ਦੇ ਵਿੱਚ ਕਹਿਣਾ ਹੋਏ ਤੇ ਉਹ ਇਵੇਂ ਹੀ ਹੈ। ਸੋ ਇਵੇਂ ਹੀ ਉਹਨਾਂ ਦਾ ਫਰੈਂਕਨਸਟਾਈਨ ਹੈ ਇਸ ਫਿਕਸ਼ਨ ਚੋਂ, ਔਰ ਇਹਨਾਂ ਦਾ ਭਸਮਾਸੁਰ ਹੈ ਕਿ ਜਿਹਨੇ ਕ੍ਰੀਏਟ ਕੀਤਾ ਉਹ ਉਹਦੇ ਉੱਤੇ ਹੀ ਜਿਹੜਾ ਉਹ ਹਮਲਾਵਰ ਹੋਇਆ। ਸੋ ਇਹ ਇੱਕ ਨਵਾਂ ਜਿਸ ਬੋਲਡ ਤਰੀਕੇ ਦੇ ਨਾਲ, ਔਰ ਇਹ ਜੇ ਤੁਸੀਂ ਇਹਦਾ ਬੈਕਡ੍ਰੌਪ ਦੇਖੋ ਕਿ ਇੱਕ ਪਾਸੇ ਮੋਦੀ ਜਿਹੜਾ ਉਹ ਆਪਣੇ 2002 ਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਲਈ ਕੰਧ ਨਾਲ ਲਾਇਆ ਹੋਇਆ ਹੈ BBC ਦੀ 2 ਪਾਰਟ ਡਾਕੂਮੈਂਟਰੀ ਨੇ, ਔਰ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਪੂਲ ਖੁੱਲਿਆ। ਦੂਜੇ ਪਾਸੇ ਇਹ ਗੁਜਰਾਤੀ ਗੈਂਗਸਟਰ ਮਾਫੀਆ, ਫਾਈਨੈਂਸ਼ੀਅਲ ਮਾਫੀਆ, ਜਿਹੜਾ 2 ਗੁਜਰਾਤੀ ਮੋਦੀ ਤੇ ਅਮਿਤ ਸ਼ਾਹ, ਕਿਸੇ ਨੇ ਠੀਕ ਕਿਹਾ ਸੀ, ਉਹਨੇ ਕਿਹਾ ਜੀ 2 ਗੁਜਰਾਤੀ ਮੋਦੀ ਤੇ ਅਮਿਤ ਸ਼ਾਹ ਮੁਲਕ ਨੂੰ ਵੇਚਣ ਲੱਗੇ ਹੋਏ ਨੇ ਤੇ 2 ਗੁਜਰਾਤੀ ਅੰਬਾਨੀ ਤੇ ਅਡਾਨੀ ਉਹਨੂੰ ਖਰੀਦਣ ਲੱਗੇ ਹੋਏ ਨੇ, ਵੀ ਉਧਰ ਵੀ ਵੇਚਣ ਵਾਲੇ ਵੀ ਉਹ ਤੇ ਇਧਰਲੇ ਵੀ ਉਹ। ਔਰ ਇਸ ਦੌਰ 'ਚ ਪਿਛਲੇ 1 ਹਫ਼ਤੇ 'ਚ ਜਦੋਂ ਕਿ ਅਡਾਨੀ ਦਾ ਜਿਹੜਾ ਐਮਪਾਇਰ ਹੈ ਉਹ ਜਿਨ ਲਾਈਕ ਹਾਊਸ ਆਫ ਕਾਰਡਸ, ਤਾਸ਼ ਦੇ ਪੱਤਿਆਂ ਵਾਂਗ ਉਹਦਾ ਖਿਲਾਰ ਹੋਇਆ, ਔਰ ਕਿਵੇਂ ਹਿੰਡਨਬਰਗ ਰਿਪੋਰਟ ਤੋਂ ਬਾਅਦ 1 ਹਫ਼ਤੇ ਦੇ ਵਿੱਚ ਅੱਜ CNN ਦੀ ਰਿਪੋਰਟਿੰਗ ਹੈ ਲਗਭਗ $90 ਬਿਲੀਅਨ ਦਾ ਉਸ ਦਾ ਉੜ ਗਿਆ, ਜੋ ਵੀ ਉਹ ਐਵੈਪੋਰੇਟ ਹੋ ਗਈ ਮਾਨੀ। ਔਰ ਕਿੱਥੇ ਦੁਨੀਆ ਦਾ ਤੀਸਰਾ ਵੱਡਾ ਅਮੀਰ ਹੋਣ ਦੇ ਜਿਹੜਾ ਉਹਨੂੰ ਪ੍ਰੋਜੈਕਟ ਕੀਤਾ ਗਿਆ, ਅੱਜ ਉਹ 15ਵੇਂ ਨੰਬਰ ਤੇ ਡਿੱਗਿਆ ਹੋਇਆ, ਔਰ ਕਿੰਨੇ ਸ਼ੇਅਰਸ ਖਰੀਦਣ ਵਾਲੇ ਉੱਡ ਗਏ। ਹੁਣ ਇਸ ਪੀਰੀਅਡ 'ਚ ਜਦੋਂ ਕਿ ਅੰਬਾਨੀ ਔਰ ਇਸ ਸਾਰੇ ਦੀ ਇਸ ਫਰਾਡ ਲਾਈਨ ਦੇ ਥੱਲੇ ਮੋਦੀ ਅਮਿਤ ਸ਼ਾਹ ਨੇ ਬਿਲਕੁਲ ਦੜ ਵੱਟੀ ਹੋਈ ਹੈ, ਬਦਨਾਮੀ ਹੋ ਰਹੀ ਹੈ, ਇੱਕ ਨੈਰੇਟਿਵ ਉਹਨਾਂ ਨੇ ਸਿਰਜਣ ਦੀ ਕੋਸ਼ਿਸ਼ ਕੀਤੀ, ਭਾਰਤ ਪੇ ਹਮਲਾ, ਉਹਨਾਂ ਦਾ ਮੀਡੀਆ ਨੂੰ ਇਸ ਕੰਮ ਤੇ ਲਾਇਆ ਹੋਇਆ। ਔਰ ਇਸ ਸਾਰੇ ਪੀਰੀਅਡ 'ਚ ANI ਜਿਹੜਾ ਉਹ ਪੋਡਕਾਸਟ ਕੁਲਦੀਪ ਬਰਾੜ ਦੇ ਨਾਲ ਕੱਢ ਲੈਂਦਾ ਹੈ, ਕਿਉਂਕਿ ਉਹ ਪੈਰਲਲ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੰਮ ਜੂਨ 84 ਨਵੰਬਰ 84 'ਚ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਨਾਲ ਵੋਟਾਂ ਹਥਿਆਣ ਦਾ ਕੀਤਾ ਔਰ 3/4 ਮੈਜੋਰਿਟੀ ਨਾਲ ਰਾਜੀਵ ਗਾਂਧੀ ਜਿੱਤਿਆ, ਉਹੀ ਖੇਡ ਜਿਹੜੀ ਹੈ ਉਹ 2002 ਚ ਮੋਦੀ ਨੇ ਕੀਤੀ, ਉੱਥੋਂ ਹਿਰਦੇ ਸਮਰਾਟ ਬਣਿਆ ਔਰ 2014 ਚ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਿਆ। ਸੋ ਇਹਦੀ ਇੱਕ ਟਾਈਮਿੰਗ ਤਾਂ ਇਸ ਪਾਸੇ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਓਵਰਆਲ ਇੱਕ ਕਾਊਂਟਰ ਬੈਲੈਂਸ ਕਰਨ ਦੇ ਲਈ, ਤਾਂ ਕਿ ਇਹ ਦੱਸਿਆ ਜਾ ਸਕੇ ਕਿ ਭਾਈ ਇਧਰ ਜਿਹੜਾ, ਔਰ ਹੁਣ ਸਿੱਖਾਂ ਦੇ ਮਾਮਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਹੋਰ ਜੋ ਇਹਨਾਂ ਨੇ ਸਿੱਖਾਂ ਦੇ ਖਿਲਾਫ ਏਜੰਸੀਆਂ ਕੀ ਜਿਹੜੀਆਂ ਨੇ ਸੋਚ ਰਹੀਆਂ ਨੇ, ਕੀ ਪਲਾਨ ਬਣਾ ਰਹੀਆਂ ਨੇ, ਕੀ ਸਾਜ਼ਿਸ਼ਾਂ ਘੜ ਰਹੀਆਂ ਨੇ, ਕਿਉਂਕਿ ਇਸ ਵੇਲੇ ਉਹ ਕੌਮੀ ਇਨਸਾਫ ਮੋਰਚਾ ਹੋਏ, ਪੰਜਾਬ ਦੇ ਵਿੱਚ ਆਵਾਜ਼ ਹੋਏ, ਖਾਲਿਸਤਾਨ ਰੈਫਰੈਂਡਮ ਰਾਉਂਡ ਦਾ ਵਰਲਡ, ਔਰ ਜੋ ਮੈਲਬਰਨ ਦੀ ਸਕਸੈਸ ਹੈ, ਇਹ ਸਾਰੇ ਦੇ ਚੱਲਦੇ ਆ, ਇਹ ਆਲ ਆਫ ਏ ਸਡਨ ਸਿੱਖਾਂ ਨੂੰ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਤੁਹਾਨੂੰ ਮੋਦੀ ਜਾਂ RSS ਦੀ ਮੌਜੂਦਾ ਲੀਡਰਸ਼ਿਪ ਨੇ ਉਹ ਨਹਿਰੂ ਦੇ ਖਿਲਾਫ ਬੋਲਦੇ ਨੇ, ਰਾਜੀਵ ਗਾਂਧੀ ਦੇ ਖਿਲਾਫ ਬੋਲਦੇ ਨੇ, ਇੰਦਰਾ ਗਾਂਧੀ ਦੇ ਖਿਲਾਫ ਤੁਸੀਂ ਕਦੇ ਮੋਦੀ ਅਮਿਤ ਸ਼ਾਹ ਜਾਂ ਕਿਸੇ ਤੋਂ ਇੱਕ ਲਫ਼ਜ਼ ਵੀ ਨਹੀਂ ਸੁਣੋਗੇ। ਰਾਦਰ ਇਸ ਦੇ ਉਲਟ RSS ਦੇ ਆਈਡੀਆਲੋਗ ਉਹਨੇ ਨਾਨਾ ਜੀ ਦੇਸ਼ਮੁਖ ਨੇ ਤਾਂ ਡਿਫੈਂਡ ਕੀਤਾ, ਉਹਨੂੰ ਤਾਂ ਦੁਰਗਾ ਬਣਾਇਆ ਹੋਇਆ ਸੀ ਵਾਜਪਾਈ ਨੇ। ਸੋ ਇਸ ਸਾਰੇ 'ਚ ਇਹ ਮਤਲਬ ਰੱਖਦਾ ਹੈ ਕਿ ਉਹਨਾਂ ਨੇ ਕਾਂਗਰਸ ਦੇ ਖਿਲਾਫ ਵੀ ਇਸ ਨੈਰੇਟਿਵ ਨੂੰ ਇੱਕ ਉਸ ਕਿਸਮ ਦੇ ਪਤਤ ਜਰਨਲ ਰਾਹੀਂ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਥਰਡਲੀ, ਕਿਉਂਕਿ ਜਦੋਂ ਅਸੀਂ ਖਾਲਿਸਤਾਨ ਕੈਂਪੇਨ ਜਿਹੜੀ ਦੁਨੀਆ ਭਰ 'ਚ ਅੱਜ ਬਣੀ ਹੋਈ ਹੈ, ਉਸ ਦਾ ਆਧਾਰ ਜੂਨ 84 ਦੇ ਨਾਲ ਜੁੜਦਾ ਹੈ, ਕਿਉਂਕਿ ਖਾਲਿਸਤਾਨ ਦੀ ਗੱਲ ਤਾਂ ਜੂਨ 84 ਤੋਂ ਬਾਅਦ ਸਾਹਮਣੇ ਆਉਂਦੀ ਹੈ, ਕਿਉਂਕਿ ਸੰਤ ਪਿੰਡਰਾਂ ਵਾਲਿਆਂ ਦਾ ਇਹ ਕਥਨ ਕਿ ਵੀ ਜਿੱਦਣ ਫੌਜ ਦੇ ਪੈਰ
ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਹੁਣ ਕਿਉਂਕਿ ਉਹੀ ਇੱਕ ਬੇਸਿਕ ਬਲੌਕ ਹੈ ਜਿਸ ਦੇ ਉੱਤੇ ਖਾਲਿਸਤਾਨ ਦੀ ਇਮਾਰਤ ਉਸਾਰਨ ਦੀ ਗੱਲ ਹੁੰਦੀ ਹੈ ਫਾਊਂਡੇਸ਼ਨ ਸਟੋਨ ਰੱਖਣ ਤੋਂ ਬਾਅਦ, ਸੋ ਉਹਨੂੰ ਬਾਰ-ਬਾਰ ਇਸ ਨੈਰੇਟਿਵ 'ਚ ਲਿਆਣਾ ਕਿ ਇਹ ਦਹਿਸ਼ਤਗਰਦੀ ਸੀ, ਇਹ ਇੰਦਰਾ ਗਾਂਧੀ ਦੇ ਲਈ ਕਸੂਰਵਾਰ ਸੀ, ਪਿੰਡਾਂ ਵਾਲਿਆਂ ਨੂੰ ਉਹਨਾਂ ਨੇ ਹੀ ਕ੍ਰੀਏਟ ਕੀਤਾ, ਉਹ ਜਦੋਂ ਉਹਨਾਂ ਦੇ ਹੱਥੋਂ ਨਿਕਲ ਗਏ ਤੇ ਫਿਰ ਉਹਨਾਂ ਨੂੰ ਮਾਰਨ ਦੀ ਲਾਈਨ ਰੱਖੀ। ਔਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਬਚੀ ਹੋਈ ਕਿਉਂਕਿ ਅੰਦਰ ਇੰਨੇ ਖਤਰਨਾਕ ਹਥਿਆਰ ਜਾਂ ਦੂਜੇ ਸੀ ਕਿ ਸਾਡੇ ਕੋਲ, ਔਰ ਉਹ ਜਿਹੜੇ ਉਸ ਇਹਦੇ ਇੰਟਰਵਿਊ ਦੇ 6-7 ਨੁਕਤੇ ਔਰ ਉਹ ਦਲ ਖਾਲਸਾ ਆਰਗੇਨਾਈਜੇਸ਼ਨ ਨੇ ਵੀ ਇਸ ਨੂੰ ਕਾਫੀ ਸੀਰੀਅਸਲੀ ਲਿਆ। ਉਹਨਾਂ ਦੀ ਸਟੇਟਮੈਂਟ ਵੀ ਹੈ ਕਿ ਭਾਈ ਬਰਾੜ ਦੀ ਇੰਟਰਵਿਊ ਮੋਦੀ ਸਰਕਾਰ ਦੀ ਸ਼ੈਤਾਨੀ ਸੋਚ ਦੀ ਉਪਜ, ਕਿ ਅੱਜ ਦੇ ਪੀਰੀਅਡ 'ਚ ਇਹ ਹੁਣ ਇੱਕ ਨਵਾਂ ਜਿਹੜਾ ਉਹਨਾਂ ਨੇ ਹਿੰਦੂਤਵੀ ਨੈਰੇਟਿਵ ਬਣਾਉਣ ਦੀ ਲਾਈਨ ਹੈ। ਹੁਣ ਇਸ 'ਚ ਜਿਹੜੇ ਉਹਦੇ ਇੰਟਰਵਿਊ 'ਚੋਂ ਅਸੀਂ ਮੁੱਖ ਤੌਰ ਦੇ ਉੱਤੇ ਦੇਖਦੇ ਹਾਂ, ਉਹ ਪਹਿਲਾਂ ਤਾਂ ਹੁਣ ਹਕੀਕਤ ਹਰ ਇੱਕ ਨੂੰ ਪਤਾ ਹੈ। ਮਾਰਕ ਟਲੀ ਸਤੀਸ਼ ਜੈਕਬ ਦੀ ਕਿਤਾਬ ਜਿਹੜੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਆਈ, ਕਿ ਕਿਵੇਂ 3 ਜੂਨ ਤੋਂ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਇਹ ਅਟੈਕ ਸ਼ੁਰੂ ਹੁੰਦਾ ਹੈ। 4 ਤਰੀਕ ਦੀ ਸਵੇਰ ਪਹਿਲਾ ਗੋਲਾ ਜਿਹੜਾ ਉਹ ਆ ਕੇ ਜਿਹੜਾ ਉਹ ਹਿੱਟ ਕਰਦਾ, ਔਰ ਫਿਰ 6 ਜੂਨ ਦੀ ਸਵੇਰ ਤੱਕ ਆਲਮੋਸਟ 8 ਵਜੇ ਤੱਕ ਇਹ ਜਿਹੜਾ ਜੰਗ ਮੱਚਦੀ ਹੈ। ਔਰ ਇਸ ਦੇ ਇਹ 72 ਘੰਟੇ ਦਾ ਪੀਰੀਅਡ ਹੈ। ਹੁਣ ਜੇ ਮੈਂ ਇਹਦੇ ਮਰਸਨਰੀ ਦੇ ਪਹਾੜੇ ਦੇ ਟੱਟੂ ਦੇ ਇੰਟਰਵਿਊ ਦੀ ਗੱਲ ਕਰਾਂ ਤੇ ਉਹ ਇਹਨੂੰ 6 ਤੋਂ 8 ਘੰਟੇ ਦਾ ਆਪਰੇਸ਼ਨ ਦੱਸਦਾ, ਔਰ ਇਹ 3 ਜਾਂ 4 ਤਰੀਕ ਨੂੰ, ਹਾਲਾਂ ਹੁਣ ਤਾਂ ਉਹਦੀ ਈਵਨ ਮਿੰਟ ਬਾਈ ਮਿੰਟ ਡੀਟੇਲ ਹੈ ਕਿ ਕਿੱਥੋਂ ਕੀ ਐਡਵਾਂਸ ਕਰਨ ਦੀ ਕੋਸ਼ਿਸ਼ ਹੋਈ, ਕਿੱਥੇ ਕੀ ਹੋਇਆ, ਪਰ ਇਹ ਉਸ ਨੂੰ ਜਿਹੜਾ 6 ਤੋਂ 8 ਘੰਟੇ ਦੇ ਜਿਹੜਾ ਉਸ ਦੇ ਨਾਲ ਜੋੜ ਕੇ ਪਹਿਲਾ ਵੱਡਾ ਝੂਠ। ਫਿਰ ਟੈਂਕਾਂ ਦੀ ਗੱਲ ਨੂੰ ਉਹ ਬਿਲਕੁਲ ਡਿਨਾਈ ਕਰਦੇ ਆ, ਕਹਿੰਦਾ ਕਿ ਜੀ ਜਦੋਂ ਫਾਇਰਿੰਗ ਜਾਂ ਦੂਜੀ ਹੋਈ ਅੰਦਰੋਂ, ਔਰ ਸਾਡੇ ਤਾਂ ਹੱਥ ਬੰਨੇ ਹੋਏ ਸੀ, ਉਹਨੇ ਆਪਣੇ ਆਪ ਤਸ਼ਬੀਹ ਦਿੱਤੀ ਕਿ ਇਵੇਂ ਹੀ ਹੈ ਕਿ ਕਿਵੇਂ ਕਿਸੇ ਤੁਸੀਂ ਮੁੱਕੇਬਾਜ਼ ਦਾ ਇੱਕ ਹੱਥ ਬੰਨ ਦਿਓ ਤੇ ਉਹਨੂੰ ਤੁਸੀਂ ਉਹਦੇ 'ਚ ਰਿੰਗ 'ਚ ਉਤਾਰ ਦਿਓ ਰੈਸਲਿੰਗ ਦੀ, ਔਰ ਉਹਨੂੰ ਕਹੋ ਜੀ ਤੂੰ ਇੱਕ ਹੱਥ ਨਾਲ ਹੀ ਮੁੱਕਾ, ਕਿ ਸਾਡੇ ਤਾਂ ਹੱਥ ਬੰਨੇ ਹੋਏ ਸੀ, ਸਾਨੂੰ ਤਾਂ ਇਹ ਆਰਡਰ ਸੀ ਕਿ ਦਰਬਾਰ ਸਾਹਿਬ ਔਰ ਅਕਾਲ ਤਖਤ ਵੱਲ ਕੋਈ ਗੋਲੀ ਨਹੀਂ ਚਲਾਣੀ। ਉਹਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਚਲਾਈ, ਸਾਡੇ ਕਿਸੇ ਫੌਜੀ ਨੇ ਨਹੀਂ ਚਲਾਈ। ਇੱਕ ਟੈਂਕ ਅੰਦਰ ਅਸੀਂ ਇਸ ਲਈ ਭੇਜਿਆ ਤਾਂ ਕਿ ਉਹਦੀ ਰੋਸ਼ਨੀ ਇੰਨੀ ਕੁ ਹੁੰਦੀ ਹੈ ਕਿ ਉਹਦੇ 'ਚ ਜਿਹੜੀ ਹੈ ਉਹ ਅੰਦਰ ਜਿਹੜੇ ਨੇ ਉਹਨਾਂ ਨੂੰ ਬਲਾਈਂਡ ਕੀਤਾ ਜਾਏ ਤਾਂ ਕਿ ਜਿਹੜਾ ਉਹਨਾਂ ਨੂੰ ਫੜਨਾ ਸੌਖਾ। ਪਰ ਉਹਨੇ ਕਿਹਾ ਜੀ ਉਹ ਟੈਂਕ ਦੇ ਨਾ ਉਹ ਜਿਹੜੇ ਬਲਬ ਹੁੰਦੇ ਆ ਉਹ ਫਿਊਜ਼ ਬੜੀ ਜਲਦੀ ਹੋ ਜਾਂਦੇ ਨੇ, ਜਿਹੜੀ ਉਹ ਗਏ ਤਾਂ ਅੰਦਰ ਲਾਈਟ ਫਿਊਜ਼ ਹੋ ਗਈ। ਇਹ ਉਸ ਦਾ ਜਿਹੜਾ ਸਾਰਾ ਜਿੱਥੋਂ ਤੁਸੀਂ ਉਸ ਸਾਰੇ ਨੂੰ ਇੱਕ ਇੱਕ ਝੂਠ ਦਾ ਜਿਹੜਾ ਉਹਨੇ ਇਹ ਸਾਰੇ ਨੂੰ ਕਿਹਾ। ਫਿਰ ਉਹਨੇ ਕਿਹਾ ਜੀ ਸਾਡੇ ਕੋਲ ਤਾਂ ਕੋਈ ਸਾਧਨ ਰਿਸੋਰਸ ਹੀ ਨਹੀਂ ਸੀ, ਉਹ ਇੰਨੀਆਂ ਉਹਨਾਂ ਕੋਲ ਮਸ਼ੀਨ ਗੰਨਾਂ, ਉਹਨਾਂ ਕੋਲ ਰਫਲਾਂ, ਉਹਨਾਂ ਦੇ ਕੋਲ, ਸਾਨੂੰ ਤਾਂ ਗੋਲੀ ਚਲਾਉਣ ਦਾ ਆਰਡਰ ਹੀ ਨਹੀਂ ਸੀ। ਮੈਂ ਵੀ ਕਹਿੰਦਾ ਮੈਨੂੰ ਸੁੰਦਰ ਜੀ ਨੇ ਆਰਡਰ ਦਿੱਤਾ, ਮੈਂ ਆਪਣੇ ਫੌਜੀਆਂ ਨੂੰ, ਮੈਨੂੰ ਕਹਿੰਦਾ ਮੈਂ ਹੁਣ ਸੋਚਦਾ ਹਾਂ ਕਿ ਮੈਂ ਫੌਜੀ ਦੇ ਤੌਰ ਤੇ ਵਟ ਆਈ ਡਿਡ ਕਿ ਵੀ ਉਹਨਾਂ ਨੇ ਗੋਲੀ ਚਲਾਣੀ ਨਹੀਂ। ਮਤਲਬ ਇਹ ਹੈ ਕਿ ਉਹ ਅੰਦਰ ਬੁੱਧਿਜ਼ਮ ਦੇ ਭਿਕਸ਼ੂ ਬਣ ਕੇ ਗਏ ਔਰ ਉਸ ਸਾਰੇ ਦੇ ਨਾਲ, ਔਰ ਫਿਰ ਉਹ ਇਹ ਦੱਸਣ ਦੇ ਲਈ ਕਿ ਵੀ ਇਹ ਸਿੱਖਾਂ ਦੇ ਖਿਲਾਫ ਜੰਗ ਨਹੀਂ ਹੈ, ਉਹ ਇਹ ਕਹਿੰਦਾ ਜੀ ਮੈਂ ਆਪਣੀ ਡਿਵੀਜ਼ਨ ਵਿੱਚ ਲਿਆ ਕਿਉਂਕਿ ਇਹ ਮਰਾਠਾ ਰੈਜੀਮੈਂਟ ਦੇ ਨਾਲ ਇਹਦਾ ਸੰਬੰਧ ਸੀ। ਪਿਓ ਵੀ ਦਾ ਜਿਹੜਾ ਉਹ ਲੈਫਟੀਨੈਂਟ ਜਨਰਲ ਰਿਟਾਇਰ ਹੋਇਆ ਹੋਇਆ, ਉਹ ਵੀ ਮਰਾਠਿਆਂ 'ਚ ਗਿਆ। ਮੈਂ ਤਾਂ 5 ਸਾਲ ਤੋਂ ਹੀ ਫੌਜੀ ਬਣਨਾ ਚਾਹੁੰਦਾ ਸੀ। ਫਿਰ ਉਹਨੇ ਕਿਹਾ ਜੀ ਮੈਂ ਆਪਣਿਆਂ ਦੇ ਕੋਲ ਗਿਆ ਕਿਉਂਕਿ ਮਿਕਸ ਰੈਜੀਮੈਂਟਾਂ ਸੀ, ਸਿੱਖ ਵੀ ਸੀ, ਮੈਂ ਉਹਨਾਂ ਨੂੰ ਇਹ ਕਿਹਾ ਕਿ ਜੀ ਜੇ ਕੋਈ ਵੀ ਕਿਸੇ ਕਾਰਨ ਕਰਕੇ ਧਾਰਮਿਕ ਜਜ਼ਬਾਤਾਂ ਜੇ ਅੰਦਰ ਨਹੀਂ ਜਾਣਾ ਚਾਹੁੰਦਾ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਏਗਾ ਔਰ ਕੋਈ ਨਹੀਂ। ਔਰ ਇੱਕ ਕਹਿੰਦਾ ਸਿੱਖ ਮੇਜਰ ਨੇ ਜਿਹੜਾ ਉਹ ਮੇਜਰ ਕੇ ਕੈਪਟਨ ਸ਼ਾਇਦ, ਉਹਨੇ ਹੱਥ ਖੜਾ ਕੀਤਾ, ਉਹਨੂੰ ਕਹਿੰਦਾ, ਮੈਂ ਕਿਹਾ ਜੀ ਹਾਂ ਦੱਸੋ ਤੁਸੀਂ ਠੀਕ ਹੈ। ਉਹ ਕਹਿੰਦੇ ਨਹੀਂ ਮੈਂ ਤਾਂ ਇਸ ਲਈ ਕੀਤਾ ਕਿ ਮੈਂ ਉਹ ਜਿਹੜੀ ਅੰਦਰ ਜਾਣ ਵਾਲੀ ਪਲਾਟੂਨ ਹੈ ਮੈਂ ਉਹਨੂੰ ਲੀਡ ਕਰਨਾ ਚਾਹੁੰਦਾ, ਔਰ ਉਹ ਇੱਕ ਸਿੱਖ ਸੀ ਜੰਮੂ ਦਾ ਕੈਪਟਨ ਰਹਿਣਾ, ਔਰ ਕਹਿੰਦੇ ਮੈਂ ਉਹਨੂੰ ਅਲਾਓ ਕੀਤਾ ਔਰ ਉਹ ਫਿਰ ਜਿਹੜਾ ਅੰਦਰ ਗਿਆ, ਅੰਦਰ ਉਹਦੀਆਂ ਦੋਨੋਂ ਲੱਤਾਂ ਜਿਹੜੀਆਂ ਉਹ ਨਕਾਰਾ ਹੋਈਆਂ, ਉਹ ਐਂਪੂਟੇਟ ਹੋਈਆਂ। ਉਹ ਫਿਰ ਜਦੋਂ ਪ੍ਰੈਜ਼ੀਡੈਂਟ ਹਾਊਸ 'ਚ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਤਾਂ ਉਹਨੂੰ ਅਸ਼ੋਕ ਚੱਕਰ ਜਿਹੜਾ ਹਾਈਐਸਟ ਸਿਵਿਲੀਅਨ ਕੇਸ ਜਦੋਂ ਕਿ ਵਾਰ ਡਿਕਲੇਅਰ ਨਾ ਹੋਏ ਦੂਜੇ ਨਹੀਂ ਦਿੱਤੇ ਜਾ ਸਕਦੇ, ਉਹਨੂੰ ਜਿਹੜਾ ਉਹ ਅਸ਼ੋਕ ਚੱਕਰ ਦਿੱਤਾ। ਔਰ ਉਹ ਜਿਹੜਾ ਉਹਨੇ ਹਮੇਸ਼ਾ ਮੈਂ ਜਿਹੜਾ ਉਹਨੇ ਪ੍ਰਾਈਡ ਮਹਿਸੂਸ ਕੀਤਾ।
ਹੁਣ ਉਹੀ ਰਹਿਣਾ। ਇੰਨਾ ਕੁ ਵਰਜਨ ਤਾਂ ਠੀਕ ਹੈ ਕਿ ਉਹ ਪਹਿਲਾਂ ਗਿਆ, ਉਹਦੀਆਂ ਲੱਤਾਂ ਐਂਪੂਟੇਟ ਹੋਈਆਂ, ਉਹ ਉਸੇ ਤਰ੍ਹਾਂ ਆਪਣੇ ਟੱਬਰ ਦੇ ਨਾਲ ਦਰਬਾਰ ਸਾਹਿਬ ਆਇਆ। ਉਸ ਨੇ ਬਾਅਦ ਦੇ ਵਿੱਚ ਮੁਆਫੀ ਮੰਗੀ ਕਿ ਕੌਮ ਮੈਨੂੰ ਮਾਫ ਕਰੇ, ਮੈਂ ਬਹੁਤ ਵੱਡਾ ਗੁਨਾਹ ਕੀਤਾ। ਉਹਦੀ ਸਟੋਰੀ ਟਾਈਮਜ਼ ਆਫ ਇੰਡੀਆ ਨੇ ਛਾਪੀ। ਹੁਣ ਜਿਹੜਾ ਪਹਾੜੇ ਦਾ ਟੱਟੂ ਆਪਣੀ ਕਰਤੂਤ ਨੂੰ 38-39 ਸਾਲ ਬਾਅਦ ਫਿਰ ਗਲੋਰੀਫਾਈ ਕਰ ਰਿਹਾ ਹੈ ਔਰ ਉਹਦੇ ਨਾਲ ਬੇਇਨਸਾਫੀ ਕਰ ਰਿਹਾ ਹੈ ਕਿ ਭਾਈ ਜਿਹੜਾ ਬੰਦੇ ਨੇ ਇਹ ਠੀਕ ਹੈ, ਉਹਨੇ ਲੀਡ ਕੀਤੀ, ਉਹਦੀਆਂ ਲੱਤਾਂ ਉੱਡੀਆਂ, ਉਹਨੂੰ ਅਵਾਰਡ ਵੀ ਜਿਹੜਾ ਦਿੱਤਾ ਗਿਆ, ਲੇਕਿਨ ਉਹਨੇ ਆ ਕੇ ਕੌਮ ਤੋਂ ਮੁਆਫੀ ਮੰਗੀ। ਉਹਨੇ ਕਿਹਾ ਜੀ ਮੈਂ ਜਿਸ ਦਰਦ ਔਰ ਪੇਨ ਦੇ ਵਿੱਚ ਮਾਨਸਿਕ ਮੈਂ ਉਸ ਗੁਨਾਹ ਨੂੰ ਕਿੱਥੇ ਗੁਰੂ ਦੇ ਦਰਬਾਰ 'ਚ ਜਾ ਕੇ ਦਿਆਂਗਾ। ਸੋ ਮਤਲਬ ਈਵਨ ਜੇ ਤੁਸੀਂ ਟਰੂਥ ਬੋਲਣੀ ਹੈ ਤੇ ਹਾਫ ਟਰੂਥ ਦੇ ਵਿੱਚ ਛੱਡ ਕੇ ਤੁਸੀਂ ਕਿਸੇ ਉਸ ਬੰਦੇ ਨੂੰ ਜਿਹੜਾ ਹੈ ਉਹ ਗਲੋਰੀਫਾਈ ਆਪਣੇ ਖਾਤੇ ਦੇ ਵਿੱਚ ਕਰੋ। ਫਿਰ ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਮੈਂ ਜ਼ਿਕਰ ਕੀਤਾ ਵੀ ਉਹਨਾਂ ਨੂੰ ਕਿਵੇਂ ਉਹਨੇ ਪੇਸ਼ ਕੀਤਾ। ਔਰ ਇਸ 'ਚ ਹਾਂ ਹੁਣ ਕੈਜੂਅਲਟੀਜ਼ ਦੀ ਗੱਲ ਕਰੀਏ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਵਾਈਟ ਪੇਪਰ ਜਾਰੀ ਕੀਤਾ ਜਾਂਦਾ ਹੈ ਤੇ 93 ਫੌਜੀ ਮਰਨ ਦੀ ਗੱਲ ਹੈ। ਰਾਜੀਵ ਗਾਂਧੀ ਕਿਸੇ ਥਾਂ ਤੇ ਐਡਰੈਸ ਕਰਦਾ, ਉਸ ਤੋਂ ਬਾਅਦ ਉਹ 800 ਫੌਜੀ ਮਰਨ ਦੀ ਗੱਲ ਕਰਦਾ। ਹੁਣ ਇਹ ਪਹਿਲੀ ਵਾਰ ਹੈ ਕਿ ਇਸ ਬਰਾੜ ਦੇ ਮੂੰਹੋਂ ਇਹ ਨਿਕਲਦਾ ਹੈ ਕਿ ਵੀ 300 ਤੋਂ 400 ਫੌਜੀ ਜਿਹੜੇ ਨੇ 8 ਤੋਂ 10 ਘੰਟੇ ਦੇ ਵਿੱਚ ਹੀ ਮਾਰੇ ਗਏ। ਹੁਣ 300 ਤੋਂ ਇਹਦਾ ਮਤਲਬ ਇਹ ਵੀ ਝੂਠ ਬੋਲ ਰਿਹਾ ਕਿਉਂਕਿ ਫੌਜ ਦੇ ਤਾਂ ਹਰ ਮਰੇ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਹਦਾ ਮਤਲਬ 100 ਫੌਜੀਆਂ ਦੇ ਮਰੇ ਜਾਣ 300 ਤੋਂ 400 ਦੇ ਵਿਚਾਲੇ ਇਹ ਜਦੋਂ ਕਹਿ ਰਿਹਾ, ਇਹਦਾ ਮਤਲਬ 100 ਬੰਦੇ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਸੀਗੀ। ਸੋ ਇਸ ਤੋਂ ਇਹ ਹੁੰਦਾ ਹੈ ਵੀ ਜਿਹੜਾ ਇਹਨਾਂ ਦਾ ਵਾਈਟ ਪੇਪਰ ਦਾ ਝੂਠ ਸੀ 93 ਵਾਲਾ, ਉਹ ਰਾਜੀਵ ਗਾਂਧੀ ਨੇ ਵੀ ਨਕਾਰਿਆ ਸੀ, ਪਰ ਹੁਣ ਇੱਕ ਜਿਹੜਾ ਜਨਰਲ ਔਨ ਦਾ ਆਪਰੇਸ਼ਨ ਸੀ ਉਸ ਵੱਲੋਂ ਇਹ ਕਿਹਾ ਗਿਆ। ਲੇਕਿਨ ਇਸੇ ਇੰਟਰਵਿਊ ਦੇ ਸ਼ੁਰੂ 'ਚ ਉਹ ਕਹਿੰਦਾ ਹੈ ਕਿ ਉਹਨਾਂ ਨੂੰ ਪੁੱਛਿਆ ਜੀ ਅੰਦਰ ਕਿੰਨੇ ਹਥਿਆਰਬੰਦ ਕਿੰਨੇ ਲੋਕ ਸੀ ਜਿਨ੍ਹਾਂ ਨੇ ਮੁਕਾਬਲਾ ਕੀਤਾ, ਕਹਿੰਦਾ 2000 ਦੇ ਕਰੀਬ ਹੋਣਗੇ। ਅੱਛਾ, ਜਦੋਂ ਫਾਲੋ ਅਪ ਸਵਾਲ ਦੇ ਵਿੱਚ ਉਹਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਤਾਂ 300 ਤੋਂ 400 ਮਰੇ ਤੇ ਉਹਨਾਂ ਦੇ ਕਿੰਨੇ ਮਰੇ, ਉਹ ਕਹਿੰਦਾ ਜੀ 600। ਹੁਣ ਅੰਦਰ ਜੇ 2000 ਸੀ ਤੇ ਇਹ 600 ਦੀ ਗੱਲ, ਔਰ ਇਸ ਨੂੰ ਦਲ ਖਾਲਸਾ ਨੇ ਕਾਊਂਟਰ ਕੀਤਾ। ਉਹਨਾਂ ਨੇ ਤਾਂ ਡਾਇਰੀ ਛਾਪੀ ਹੈ ਅੰਦਰ ਮਰਨ ਵਾਲਿਆਂ ਦੇ ਵੇਰਵੇ ਦੇ ਕੇ, ਸਿਰਫ 222 ਸਿੰਘ ਜਿਹੜੇ ਨੇ ਉਹ ਅੰਦਰ ਸੀ ਜਿਨ੍ਹਾਂ ਨੇ, ਜੇ ਹੁਣ ਇਹਦਾ ਆਪਣਾ ਕਹਿਣਾ ਹੋਏ ਤਾਂ ਇਹਨਾਂ ਦੇ 400 ਫੌਜੀਆਂ ਦੇ ਆਊ ਲਾਏ। ਔਰ ਇਹ ਸਾਰੇ ਦੇ ਚੱਲਦਿਆਂ ਫਿਰ ਜਿਹੜੀ ਗੱਲ ਦੇ ਉੱਤੇ ਦੂਸਰਾ ਐਮਫੈਸਿਸ ਇਸ ਤੋਂ ਦਵਾਇਆ ਗਿਆ ਉਹ ਸੀ ਪਾਕਿਸਤਾਨ ਦਾ ਰੋਲ, ਖਾਲਿਸਤਾਨ, ਕਿ ਜੀ ਜੇ ਅਸੀਂ ਇਹ ਨਾ ਕਰਦੇ ਇਹਨਾਂ 6 ਇਸ ਲਈ ਸਾਨੂੰ ਟਾਈਮ ਲਾਈਨ ਸੀ, ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਆ ਜਾਣਾ ਸੀ, ਅਸੀਂ ਉਹਨਾਂ ਨੂੰ ਘੇਰਿਆ ਹੋਣਾ ਸੀ ਦਰਬਾਰ ਸਾਹਿਬ ਨੂੰ, ਉਹਨਾਂ ਨੇ ਸਾਨੂੰ ਘੇਰਨਾ ਸੀ, ਪਾਕਿਸਤਾਨ ਨੇ ਉਹਨਾਂ ਨੇ ਅੰਦਰੋਂ ਖਾਲਿਸਤਾਨ ਡਿਕਲੇਅਰ ਕਰ ਦੇਣਾ ਸੀ, ਪਾਕਿਸਤਾਨ ਨੇ ਖਾਲਿਸਤਾਨ ਨੂੰ ਮਾਨਤਾ ਦੇ ਦੇਣੀ ਸੀ ਔਰ ਮਾਨਤਾ ਦੇ ਕੇ ਪਾਕਿਸਤਾਨ ਨੇ ਆਪਣੀ ਫੌਜ ਪੰਜਾਬ 'ਚ ਲੈ ਆਉਣੀ ਸੀ, ਉਵੇਂ ਹੀ ਜਿਵੇਂ ਅਸੀਂ ਬੰਗਲਾਦੇਸ਼ ਦੇ ਵਿੱਚ ਕੀਤਾ। ਹੁਣ ਪਹਿਲੀ ਗੱਲ ਤਾਂ ਨਾ ਕੋਈ ਪਾਕਿਸਤਾਨ ਦੇ ਨਾਲ ਰਾਬਤਾ, ਨਾ ਕੋਈ ਪਾਕਿਸਤਾਨ ਤੋਂ ਕੋਈ ਇਸ ਕਿਸਮ ਦੀ ਲਾਈਨ, ਔਰ ਨਾ ਹੀ ਜੇ ਉਹਨਾਂ ਨੇ ਕਰਨਾ ਹੀ ਸੀ ਖਾਲਿਸਤਾਨ ਫਿਰ ਤਾਂ ਈਵਨ ਉਸ ਪੀਰੀਅਡ 'ਚ ਵੀ ਕਰ ਸਕਦੇ ਸੀ। ਹਾਂ, ਉਹਨਾਂ ਦਾ ਇਹ ਸਟੇਟਮੈਂਟ ਸੰਤਾਂ ਦੀ ਕਿ ਜੇ ਫੌਜ ਦੇ ਪੈਰ ਪੈ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ, ਇਸ ਸਾਰੇ ਦੇ ਨਾਲ ਫਿਰ ਜਨਰਲ ਸੁਬੇਗ ਸਿੰਘ ਉਹਨੂੰ ਜਿਵੇਂ ਛੁਟਿਆਣ ਦੀ ਨੇ ਪਹਿਲਾਂ ਤਾਂ ਉਹਨੇ ਕਿਹਾ ਕਿ ਜੀ ਮੈਂ ਉਹਨੂੰ ਪਤਾ ਸੀ ਸੁਬੇਗ ਸਿੰਘ ਨੂੰ ਕਿ ਮੈਂ, ਔਰ ਉਹਨੇ ਪਿੰਡਾਂ ਵਾਲਿਆਂ ਨੂੰ ਵੀ ਕਿਹਾ ਦੇਖ ਬਾਹਰ ਜਨਰਲ ਬੁਲਬੁਲ ਹੈ, ਉਹਦਾ ਨਿਕਨੇਮ ਬੁਲਬੁਲ ਆਪਣੇ ਆਪ ਨੂੰ ਕਈ ਵਾਰੀ ਕਹਿੰਦਾ, ਬੁਲਬੁਲ ਹੈ, ਦੇਖ ਮੈਂ ਵੀ ਜੱਟ ਸਿੱਖ ਹੈ, ਉਹ ਵੀ ਜੱਟ ਸਿੱਖ ਹੈ, ਤੁਸੀਂ ਵੀ ਜੱਟ ਸਿੱਖ ਹੋ, ਲੜਨਾ ਇਹ ਸੌਖਾ ਨਹੀਂ ਹੋਣਾ, ਬਹੁਤ ਲੜਾਈ ਹੋਏਗੀ, ਬਹੁਤ ਫਲਾਣਾ। ਸੋ ਪਹਿਲੀ ਗੱਲ ਕਿ ਵੀ ਉਹ ਈਵਨ ਸਿੱਖੀ 'ਚ ਇਸ ਜ਼ਾਤ ਪਾਤ ਦੇ ਕੋਡ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਨਾਂ ਨਾਲ ਵੀ ਸਿੱਖ ਲਾ ਰਿਹਾ, ਨਾ ਉਹ ਸ਼ਕਲੋਂ ਸਿੱਖ ਹੈ ਨਾ ਕਰਤੂਤੋਂ ਸਿੱਖ ਹੈ। ਹਾਲਾਂ ਆਪ ਹੀ ਉਸ ਇੰਟਰਵਿਊ 'ਚ ਕਹਿੰਦਾ ਹੈ ਕਿ ਵੀ ਮੇਰਾ ਸਕਾ ਮਾਮਾ ਉਹ ਮੈਨੂੰ ਮਾਰਨ ਨੂੰ ਫਿਰਦਾ ਸੀ, ਜਦੋਂ ਮੈਂ ਇਹ ਕੀਤਾ ਉਹਨੇ ਕਿਹਾ ਵੀ ਮੈਂ ਇਹਨੂੰ ਮਾਰ ਦੇਣਾ, ਔਰ ਉਹ ਕਹਾਣੀ ਉਹਨੇ ਲੰਬੀ ਚੌੜੀ ਸੁਣਾਈ, ਉਹ ਮੇਰੇ ਰਿਸ਼ਤੇਦਾਰ ਵੀ। ਇਹਦਾ ਮਤਲਬ ਇਹ ਹੈ ਕਿ ਭਾਈ ਇਹ ਕਿਸ ਪਾਸਿਓਂ ਸਿੱਖ ਹੈ ਜਿਹੜਾ ਖੁਦ ਇਸ ਸਾਰੇ ਪਾਰਟ ਨੂੰ ਕਿ ਉਹਨੇ ਕੀ। ਪਰ ਸੁਬੇਗ ਸਿੰਘ ਦੇ ਉੱਤੇ ਉਹਨੇ ਕਿਹਾ ਜੀ, ਉਹਨੂੰ ਪੁੱਛਦੀ ਹੈ ਕਿ ਜੀ ਉਹ ਜਿਹਨੇ ਉਹ ਸੋਲਜਰ ਸੀ, ਉਹ ਜਿਹਨੇ ਭਾਰਤ ਦੀ ਵਫਾ ਦੀ, ਉਹ ਕਿਉਂ ਹੋਇਆ? ਉਹ ਕਹਿੰਦੇ ਜੀ ਉਹਨੂੰ ਕੋਰਟ ਮਾਰਸ਼ਲ ਕਰਕੇ ਡਿਸਮਿਸ ਕਰਤਾ ਸੀ, ਉਹਦਾ ਆਪਣਾ ਐਂਗਰ ਸੀ। ਇਹ ਫਿਰ ਅਗੇਨ ਹਾਫ ਟਰੂਥ ਹੈ, ਜ਼ਰੂਰ ਉਹਨੂੰ ਡਿਸਮਿਸ ਕੀਤਾ ਸੀ ਇਸ ਕਰਕੇ ਕਿਉਂਕਿ ਉਹਨੇ ਇੰਦਰਾ ਗਾਂਧੀ ਦੇ ਕਹਿਣ ਤੇ ਜੈ ਪ੍ਰਕਾਸ਼ ਨਾਰਾਇਣ ਨੂੰ ਜਦੋਂ ਕਿ ਉਹ ਉਸ ਏਰੀਆ ਦੇ ਵਿੱਚ ਸੀ ਗ੍ਰਿਫਤਾਰ ਕਰਨ ਤੋਂ ਨਾ ਕਰ ਦਿੱਤਾ ਸੀ।
पर सुबेग सिंह ने अपना केस सुप्रीम कोर्ट तक लड़िया, सुप्रीम कोर्ट ने बहाल किया, पेंशन भी बहाल की, तो इत्थे फिर वो झूठ बोल रहा है। पर वो जिस हकारत दे नाल जनरल सुबेग सिंह का नाम लै रहा और ट्रेटर और दूजा ये अपने आप च फिर वो अपना गुड्डा बन रहा है कि 1971 की बंगलादेश वार च मैं उत्थे उदों ब्रिगेडियर सी, मैं ये कीता, मैं वो कीता। सो कुल मिला के असीं देखते हैं कि भी ये जिहड़ा एक नवा जिहड़ा ये हिंदुत्वी एंगल तो इनू वापस लिया के इस किस्म की चर्चा करवाना है। आने वाले पीरीयड च असीं होर भी इन्हां दे पत्थे चों तीर देखांगे, पर ये बड़ा जरूरी सी कि ये सारे जिहड़ा इन्हां दा शैतानी एजेंडा है उस नूं जिहड़ा है बेनकाब करना भी, और इन्हां दे जिहड़े ये सारा जिहड़ा झूठ दा एक नैरेटिव इन्हां ने सिरजण दी पहलां भी कोशिश कीती, उन्होंने दोबारा कीता है। इस दे पिछे जिवें दल खालसा ने कहा कि मोदी सरकार दे शैतानी दिमाग दी ये साजिश है, और असीं कुछ आने वाले दिनां च होर भी अनफोल्ड हो सकता जी। डॉक्टर साहब, बहुत बहुत शुक्रिया। इस वक्त ने ब्रेक और ब्रेक ते जाण तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਜੋ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਦਾ ਡਰਾਮਾ ਹੁਣ ਖਤਮ ਹੋ ਚੁੱਕਾ ਹੈ। ਸੋ ਇਸ ਯਾਤਰਾ ਦੌਰਾਨ ਉਸ ਨੇ ਪੰਜਾਬ ਦੇ ਸਿੱਖਾਂ ਤੇ ਕਸ਼ਮੀਰੀਆਂ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਆਪਣੇ ਭਰਮ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਮਸਲਿਆਂ ਤੇ ਉਸ ਦੀ ਬੇਸਿਕ ਪਹੁੰਚ ਮੋਦੀ ਸਰਕਾਰ ਦੀ ਹਿੰਦੂਤਵੀ ਨੀਤੀ ਅਨੁਸਾਰ ਹੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਰਾਹੁਲ ਗਾਂਧੀ ਪੰਜਾਬ ਵਿੱਚ ਆਪਣਾ ਡਰਾਮਾ ਕਰ ਰਿਹਾ ਸੀ ਹਰਮੰਦਰ ਸਾਹਿਬ ਔਰ ਫਿਰ ਫਤਿਹਗੜ੍ਹ ਸਾਹਿਬ, ਉਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕੀਤੀ ਸੀ ਕਿ ਭਾਈ ਇਹ ਕਿਸ ਕਿਸਮ ਦੀ ਜਿਹੜੀ ਹੈ ਨੌਟੰਕੀ ਹੈ। ਲੇਕਿਨ ਹੁਣ ਜਦੋਂ ਉਹਦੀ ਯਾਤਰਾ ਦਾ ਲਾਸਟ ਫੇਜ਼ ਜਿਹੜਾ ਉਹ ਕਸ਼ਮੀਰ ਦੇ ਵਿੱਚ ਸੀ, ਜੰਮੂ ਤੋਂ ਸ੍ਰੀਨਗਰ ਪਹੁੰਚਿਆ ਔਰ ਲਾਲ ਚੌਂਕ ਉੱਥੇ ਉਹਨੇ ਤਿਰੰਗਾ ਲਹਿਰਾਇਆ ਔਰ ਸਨੋ ਪੈ ਰਹੀ ਸੀ, ਔਰ ਉਸਨੇ ਜਿਹੜੀ ਆਪਣੀ ਕਨਕਲੂਡਿੰਗ ਸਪੀਚ ਦੇ ਵਿੱਚ ਅਗੇਨ
ਆਪਣੀ ਦਾਦੀ ਇੰਦਰਾ ਗਾਂਧੀ ਔਰ ਆਪਣੇ ਪਿਓ ਦੇ ਮਾਰੇ ਜਾਣ ਤੇ ਉਹ ਕਿੱਥੇ ਸੀ, ਕੀ ਸੀ, ਇੱਕ ਵਿਕਟਮਹੁੱਡ ਦਾ ਕਾਰਡ ਵੀ ਖੇਲਿਆ, ਆਪਣੇ ਆਪ ਨੂੰ ਸ਼ਹੀਦਾਂ ਦੀ ਵਿਰਾਸਤ ਦੇ ਨਾਲ ਜੋੜਦੇ ਆ। ਜਿਹੜਾ ਜਿਵੇਂ ਉਹ ਅੱਗੋਂ ਨਾ ਸ਼ਹੀਦਾਂ ਦਾ ਵਾਰਿਸ ਹੈ ਔਰ ਆਪਣੇ ਬੇਖੌਫ ਨਿਡਰ ਹੋਣ ਦੀ ਗੱਲ ਕੀਤੀ ਕਿ ਜੇ ਮੇਰੀ ਸ਼ਰਟ ਲਾਲ ਵੀ ਹੋ ਜਾਏ ਖੂਨ ਦੇ ਨਾਲ ਤਾਂ ਮੈਨੂੰ ਕੋਈ ਪਰਵਾਹ ਨਹੀਂ ਹੈ। ਹਾਲਾਂਕਿ ਉਸਨੇ ਇਸ ਸਾਰੇ ਪੀਰੀਅਡ ਦੌਰਾਨ ਉਹ ਇੱਕ ਟੀ-ਸ਼ਰਟ ਜਿਹੀ ਪਾ ਕੇ ਜਦੋਂ ਘੁੰਮਦਾ ਰਿਹਾ ਠੰਡ ਦੇ ਵਿੱਚ ਵੀ, ਉਹਨੂੰ ਕਿਸੇ ਨੇ ਰਿਸ਼ੀ ਕਿਹਾ, ਕਿਸੇ ਨੇ ਮੁਨੀ ਕਿਹਾ, ਕਿਸੇ ਨੇ ਕੀ ਕਿਹਾ ਕਿ ਜੀ ਦੇਖੋ ਕਿਵੇਂ ਹੈ, ਔਰ ਉਹਨੂੰ ਬਿਲਕੁਲ ਠੰਡ ਨਹੀਂ ਲੱਗਦੀ। ਉਹਨੇ ਔਰ ਇਹ ਸਾਰੇ ਪੀਰੀਅਡ 'ਚ ਉਹਨੇ ਆਪਣੀ ਦਾੜੀ ਵਧਾ ਕੇ, ਕਿਉਂਕਿ ਉਹਨੂੰ ਇਹ ਸੀ ਵੀ ਮੋਦੀ ਔਰ RSS ਤੋਂ ਇਲਾਵਾ ਵੀ ਲੋਕ ਉਹਨੂੰ ਕਹਿੰਦੇ ਹੀ ਪੱਪੂ ਸੀ, ਹੈ ਵੀ। ਜਦੋਂ ਕਿਸੇ ਨੂੰ ਕਹੋ ਵੀ ਪੱਪੂ ਇੱਧਰ ਆ ਤੇ ਵੀ ਪੱਪੂ ਬੁੱਧੀ ਹੈ, ਉਹਨੇ ਕਿਹਾ ਵੀ ਹੁਣ ਮੈਂ ਘੱਟੋ ਘੱਟ ਪੱਪੂ ਤੋਂ ਮੇਰੀ ਪ੍ਰਮੋਸ਼ਨ ਤਾਂ ਹੋਏ। ਔਰ ਉਹਨੇ ਇਸ ਔਰ ਹੁਣ ਉਹ ਕਹਿ ਰਿਹਾ ਕਿ ਵੀ ਮੈਂ ਜਿਹੜਾ ਦਾੜੀ ਨਹੀਂ ਕਟਾਣੀ ਹੈ ਔਰ ਮੈਨੂੰ ਦੂਜੇ ਕਹਿੰਦੇ ਨੇ, ਪਰ ਮੈਂ ਦੂਜਾ ਉਹਦੇ 'ਚ ਚਿੱਟੇ ਵਾੜ ਵੀ ਵਿੱਚੋਂ ਨਿਕਲ ਆਏ ਹੋਏ ਨੇ। ਔਰ ਇਹਨੂੰ ਵੀ ਕਈਆਂ ਨੇ ਇਸ ਯਾਤਰਾ ਨੂੰ ਜਿਹੜੀ ਕਿ ਉਹਨੇ ਉੱਥੋਂ ਸ਼ੁਰੂ ਕੀਤੀ ਕੇਰਲਾ ਤੋਂ, ਇਸ ਨੂੰ ਅੱਡ-ਅੱਡ ਜਿਹੜੇ ਐਨਾਲਿਸਟ ਨੇ ਉਹਨਾਂ ਨੇ ਆਪੋ ਆਪਣੇ ਐਂਗਲ ਤੋਂ ਦੇਖਿਆ। ਬਹੁਤਿਆਂ ਦਾ ਤਾਂ ਇਹੀ ਦੇਖਣਾ ਹੁੰਦਾ ਹੈ ਕਿ ਜੀ ਇਸ ਨਾਲ ਕਾਂਗਰਸ ਨੂੰ ਕੀ ਫਾਇਦਾ ਹੋਇਆ, ਰਾਹੁਲ ਗਾਂਧੀ ਦਾ ਸਟੇਚਰ ਕਿੰਨਾ ਕੁ ਵਧਿਆ, ਇਸ ਨਾਲ ਓਵਰਆਲ ਕੀ ਫਰਕ ਪਿਆ, ਕਿੰਨੇ ਕੁ ਲੋਕ ਜੁੜੇ, ਭਾਰਤ ਤਾਂ ਕੀ ਜੁੜਨਾ ਹੈ, ਉਹ ਤਾਂ ਟੁੱਟਣ ਵਾਲੀ ਹੈ, ਇਸ ਲਈ ਭਾਰਤ ਤੋੜੋ ਹੀ ਮੈਂ ਕਹਿੰਦਾ। ਔਰ ਇੱਕ ਐਨਾਲਿਸਿਸ ਇਹ ਹੈ ਕਿ ਰਾਹੁਲ ਗਾਂਧੀ ਪੱਪੂਫਿਕੇਸ਼ਨ ਮੇ ਬੀ ਓਵਰ, ਕਿ ਪਹਿਲਾਂ ਉਹਨੂੰ ਪੱਪੂਫਾਈ ਕੀਤਾ ਹੋਇਆ ਸੀ, ਹੁਣ ਉਹਦੀ ਦਾੜੀ ਵਾਲੀ ਸ਼ਕਲ ਦੇ ਨਾਲ ਇਹ ਸਾਰੇ ਚੋਂ ਘੱਟੋ ਘੱਟ ਉਹਨੂੰ ਪੱਪੂ ਦੀ ਥਾਂ ਤੇ ਕੋਈ ਜਿਹੜਾ ਹੈ ਚੰਗੇ ਨਾਂ ਨਾਲ ਕੋਈ ਬੁਲਾਏਗਾ, ਉਹਦੀ ਪੱਪੂਫਿਕੇਸ਼ਨ ਇਹ ਟਰਮ ਕੱਢ ਲਈ, ਇਹ ਮਤਲਬ ਉਹਦੀ ਖਤਮ ਹੋ ਗਈ। ਔਰ ਇਹ ਉਹਨੇ ਹੁਣ ਬੀਅਰਡ ਸਿੰਬੋਲਾਈਜ਼ਸ ਇਮੇਜ ਮੇਕਓਵਰ, ਕਿ ਦਾੜੀ ਨੇ ਮਦਦ ਕੀਤੀ ਹੈ ਵੀ ਉਹਨੂੰ ਹੁਣ ਕੋਈ ਪੱਪੂ ਨਾ ਕਹੇ, ਵੀ ਸ਼ਕਲੋਂ ਜਿਹੜਾ ਸਿਆਣਾ ਜਿਹੜਾ ਉਹ ਲੱਗਦਾ ਉਹ ਸਾਰੇ ਚੋਂ। ਇਹ ਬਾਕੀਆਂ ਦੇ ਐਨਾਲਿਸਿਸ ਨੇ ਕਿ ਇਹਦੇ ਨਾਲ ਕੀ ਆਪੋਜੀਸ਼ਨ ਟੁਗੈਦਰ ਆਏਗੀ ਕਿ ਨਹੀਂ ਆਏਗੀ, ਉਹ ਆਪੋਜੀਸ਼ਨ ਇਹਨੂੰ ਮੰਨੇਗੀ ਕਿ ਨਹੀਂ ਮੰਨੇਗੀ, ਇਹ ਖੜਗੇ ਦੀ ਜਿਹਨੂੰ ਕਾਂਗਰਸ ਪ੍ਰਧਾਨ ਬਣਾਇਆ ਉਹਦੇ 'ਚ ਇੰਟਰਫੇਰੈਂਸ ਹੋਏਗੀ ਕਿ ਇਹ ਜਿਹੜਾ ਇੰਦਰਾ ਗਾਂਧੀ ਦਾ ਟੱਬਰ ਹੈ ਵਾਪਸ ਸੈਂਟਰਲ ਸਟੇਜ ਤੇ ਆ ਗਿਆ ਹੈ, ਕਿਵੇਂ ਹੋਇਆ, ਉਹਦੀ ਪਪੂਲੈਰਿਟੀ ਕਿੰਨੀ ਹੋਈ, ਕੀ ਨਹੀਂ ਹੋਈ, ਇਹਦੇ ਨਾਲ ਸਾਡਾ ਕੋਈ ਲੇਖਾ ਜੋਖਾ ਨਹੀਂ ਹੈ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ, ਕਿਉਂਕਿ ਹੁੰਦਾ ਇਹ ਹੈ ਕਿ ਜਿਹੜਾ ਕਿਸੇ ਤੇਜ਼ ਧਾਰ ਹਥਿਆਰ ਦੇ ਨਾਲ ਚੰਬਿਆ ਗਿਆ ਹੁੰਦਾ ਹੈ, ਕੱਟਿਆ ਗਿਆ ਹੁੰਦਾ ਹੈ, ਉਹਦੇ ਨੇੜੇ ਜਦੋਂ ਕੋਈ ਹਿਡਨ ਵੈਪਨ ਦੇ ਨਾਲ ਆਂਦਾ ਹੈ ਜਿਹੜਾ ਨਜ਼ਰ ਨਹੀਂ ਖਾਲੀ ਹੱਥੀਂ ਆਂਦਾ ਹੈ, ਤੇ ਉਹਨੂੰ ਇਸੇ ਨਾਲ ਹੀ ਰਾਹਤ ਲੱਗਣ ਲੱਗ ਜਾਂਦੀ ਹੈ ਕਿ ਵੀ ਇਹ ਮੈਨੂੰ ਮਾਰਨ ਨਹੀਂ ਆਇਆ, ਸ਼ਾਇਦ ਇਹਦੀ ਜੇਬ 'ਚ ਕਿਤੇ ਮਲਮ ਹੋਏ ਮੇਰੇ ਜ਼ਖਮ ਤੇ ਲਾ ਦੇ, ਸ਼ਾਇਦ ਇਹਦੀ ਜੇਬ 'ਚ ਕੋਈ ਪੁੜੀਆਂ ਹੋਣ ਦਵਾਈ ਦੀਆਂ ਉਹ ਮੇਰੇ ਮੂੰਹ 'ਚ ਪਾ ਦੇ। ਉਹਨਾਂ ਨੂੰ ਇਹ ਹੁੰਦੀ ਆਸ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪੰਜਾਬ 'ਚ ਇਹ ਜਿਹੜੇ ਪਗੜੀਧਾਰੀ ਕਾਂਗਰਸੀ ਨੇ ਉਹਨਾਂ ਨੇ ਤਾਂ ਸਾਰੀਆਂ ਹੱਦਾਂ ਹੀ ਟੱਪੀਆਂ ਹੋਈਆਂ ਨੇ, ਜਿਹਨੂੰ ਇਹ ਕਹੋ ਕਿ ਵੀ ਬੇਗੈਰਤਾਂ ਦੀਆਂ। ਉਹਨਾਂ 'ਚੋਂ ਕੁਛ ਟੋਲਾ ਤਾਂ ਜਿਹੜਾ ਉਹ ਕੈਪਟਨ ਅਮਰਿੰਦਰ ਔਰ ਉਹ ਦੂਜੇ ਸਾਰੇ ਉਹ ਤਾਂ ਜਾ ਕੇ ਬੈਠੇ BJP ਦੀ ਗੋਚ ਨੇ, ਪਰ ਜਿਵੇਂ ਉਹ ਰਾਜਾ ਅੜਿੰਗ ਵੜਿੰਗ ਜਿੰਨੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਸੀ, ਔਰ ਜਿਵੇਂ ਉਹ ਵੱਡਾ ਬਾਜਬਾਦ ਵੱਡੇ ਵੱਡੇ ਪੱਗੜ ਬੰਨ੍ਹ ਕੇ ਜਿਹੜੇ ਨੇ ਉਹ ਨਾਲ ਤੁਰੇ ਫਿਰਦੇ ਰਹੇ, ਔਰ ਉਹਨੂੰ ਜਿਹੜਾ ਔਰ ਪੰਜਾਬ 'ਚ ਹੁੰਦਿਆ ਸੀ ਕਿਉਂਕਿ ਉਸ ਦੇ ਉੱਤੇ ਐਨਾਲਿਸਿਸ ਕੀਤਾ ਸੀ ਵੀ ਉਹਨੇ ਈਵਨ ਜਦੋਂ ਅਖੀਰ ਇੱਕ ਪ੍ਰੈਸ ਕਾਨਫਰੰਸ ਇੱਕ ਸਵਾਲ ਕਿਸੇ ਪੱਤਰਕਾਰ ਨੇ ਪੁੱਛਣ ਦੀ ਹਿੰਮਤ ਕਰ ਲਈ ਕਿ ਭਾਈ नवंबर 84 और जून 84 और ਇਹਦੇ ਬਾਰੇ इसके बारे में तो पहले ही प्रधानमंत्री मनमोहन सिंह और वो अपने विचार बता चुके हैं, ये कह के नेक्स्ट क्वेश्चन। यानी उन्हें पंजाब च जे किसी दी ये तवक्को है कि जी ਉਹਦੇ ਥੱਲੇ ਦੇਖੋ ਜੀ ਉਹਨੇ ਤਾਂ ਪੱਗ ਇੰਨੀ ਸੋਹਣੀ ਬੰਨੀ ਪਛਾਣਿਆ ਹੀ ਨਹੀਂ ਸੀ ਜਾਂਦਾ ਹੁਣ, ਲੇਕਿਨ ਉਹਨੇ ਆਪਣੀ ਪਹੁੰਚ ਦੱਸ ਦਿੱਤੀ ਸੀ ਕਿ ਉਹ ਔਰ ਉਹਨੇ ਜਿਵੇਂ ਆਪਣੇ ਕਨਕਲੂਜਨ ਦੇ ਵਿੱਚ श्रीनगर लाल चौक च खलो के अगेन इंदिरा गांधी, मैं उत्थे सी, मैं स्कूल सी, मैं बड़ा बदमाश था, मेरी बहन को भी मालूम है मैं आज भी बदमाशियां करता हूँ, ये अपनी तारीफ कर रहा है। और मुझे जब टीचर ने आके कहा कि तुम्हें प्रिंसिपल ने बुलाया है दफ्तर में और फलाना है, तो मैंने ये पता लगा वही उदे और मुझे बताया गया कि ये हुआ, मम्मी से बात करो, वो रो रही थी, मुझे हो गया दादी चले। सो मतलब वो जिस तरीके नाल बयान दा और जिहड़ी उहदी बॉडी लैंग्वेज हुंदी है
ਉੱਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹਨੂੰ ਲੱਗਦਾ ਹੈ ਵੀ ਮੇਰੇ ਮਾਂ ਦਾਦੀ ਨੇ ਤਾਂ ਅਜੇ ਪਤਾ ਨਹੀਂ ਕਿੰਨਾ ਕੁ ਨੁਕਸਾਨ ਕੀਤਾ ਹੈ, ਮੇਰਾ ਪਿਓ ਵੀ ਨਵੰਬਰ 84 ਚ ਉਹਨਾਂ ਨਹੀਂ ਕਰ ਸਕਿਆ, ਇੱਕ ਵਾਰੀ ਮੈਨੂੰ ਮੌਕਾ ਮਿਲ ਲੈਣ ਦਿਓ ਤੇ ਮੈਂ ਫਿਰ ਉਹ ਜਿਹੜਾ ਦਾਦੀ ਦਾ ਮਾਰਿਆ ਜਾਣਾ ਉਹਦਾ ਬਦਲਾ ਲਵਾਂ। ਇਹ ਉਹਦੀ ਬਾਡੀ ਲੈਂਗੁਏਜ ਹੁੰਦੀ, ਉਹਦੇ ਲਫ਼ਜ਼। ਉਹ ਜਦੋਂ ਇੱਕ ਵਿਕਟਮਹੁੱਡ ਪਲੇ ਕਰ ਰਿਹਾ ਹੁੰਦਾ ਹੈ, ਐਕਚੁਅਲੀ ਹਰ ਵਿਕਟਮ ਜਿਹੜਾ ਉਹ ਇੱਕ ਰਿਵੈਂਜ ਮੋਡ 'ਚ ਵੀ ਚਲਾ ਜਾਂਦਾ ਹੈ। ਔਰ ਪੰਜਾਬ ਦੇ ਵਿੱਚ ਜਦੋਂ ਉਹ ਸਵਾਲ ਆ ਹੀ ਗਿਆ ਤੇ ਉਹਨੇ ਉਹ ਵੀ ਉਹਦੇ ਮਨਮੋਹਨ ਸਿੰਘ ਦੇ ਖਾਤੇ 'ਚ ਪਾ ਕੇ ਉਸ ਤੋਂ ਆਪਣਾ ਖਹਿੜਾ ਛੁਡਾਇਆ। ਸੋ ਬਾਕੀ ਤਾਂ ਪੰਜਾਬ 'ਚ ਉਹਨੇ ਉਹਦੇ ਕੋਲ ਦੇਣ ਲਈ ਵੀ ਕੀ ਹੈ ਤੇ ਉਹਨੇ ਦੇਣਾ ਵੀ ਕੀ ਸੀ। ਲੇਕਿਨ ਜੇ ਕਿਸੇ ਨੂੰ ਇਹ ਤਵੱਕੋ ਹੋਏ ਕਿ ਹਿੰਦੂ ਤੋਂ ਵੀ ਇਸ ਦੈਂਤ ਤੋਂ ਨਿਕਲ ਕੇ ਜੇ ਦੂਜੇ ਪਾਸੇ ਕੋਈ ਕਾਂਗਰਸ ਨਾਲ, ਤਾਂ ਵੈਸੇ ਵੀ ਕੋਈ ਕਿਸੇ ਨੂੰ ਭੁਲੇਖਾ ਨਹੀਂ ਹੈ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਤਬਕੇ ਵੱਲੋਂ ਤੇ ਦੂਜੇ ਚਲੋ ਜੀ ਕੋਈ ਨਹੀਂ, ਇੱਕ ਤਾਂ ਬਿਲਕੁਲ ਇੱਕ ਪਾਸੇ ਮੈਂ ਕਿਹਾ ਜੀ ਇਹ ਹੁਣ ਅਜੇ ਹਰ ਵਾਰੀ ਤੁਸੀਂ ਇਸੇ 'ਚ ਹੀ ਫਸਣਾ ਹੈ ਕਿ ਚੋਇਸ ਬਿਟਵੀਨ ਦਾ ਰੌਕ ਐਂਡ ਦਾ ਸੀ, ਤੇ ਫਿਰ ਹੁਣ ਤੁਸੀਂ ਦੇਖੋ ਵੀ ਧੋਖਾ ਹੀ ਖਾਈ ਜਾਣਾ। ਲੇਕਿਨ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਸਿੱਖ ਧਿਰਾਂ ਜਾਂ ਦੂਜਿਆਂ ਨੂੰ ਤਾਂ ਭੁਲੇਖਾ ਨਹੀਂ ਸੀ ਕਿ ਭਾਈ ਕੀ ਹੈ, ਲੇਕਿਨ ਕਸ਼ਮੀਰੀ ਫਸ ਗਏ ਸੀ ਭੁਲੇਖੇ 'ਚ ਕਿ ਵੀ ਇਹ ਜਿਵੇਂ ਰਾਹੁਲ ਗਾਂਧੀ ਜਿਹੜਾ ਹੈ ਇਹ ਪਿਆਰ ਦਰਸਾ ਰਿਹਾ ਹੈ, ਖੁਦ ਵੀ ਕਹਿ ਰਿਹਾ ਵੀ ਮੈਂ ਵਿਕਟਮ ਹੈ ਜਾਂ ਦੂਜੇ, ਇਸ ਲਈ ਉਹਦੀ ਕਸ਼ਮੀਰ ਯਾਤਰਾ ਵੇਲੇ ਉਹ ਅਬਦੁੱਲਾ ਟੱਬਰ ਹੋਏ, ਮਹਿਬੂਬਾ ਮੁਫਤੀ ਹੋਏ ਜਾਂ ਆਮ ਲੋਕ ਹੋਣ, ਉਹਨਾਂ ਨੇ ਵੈਲਕਮ ਹੀ ਕੀਤਾ ਸੀ। ਉਹ ਸ਼ਾਇਦ ਕਿਤੇ ਉਹਨਾਂ ਨੂੰ ਇਹ ਐਕਸਪੈਕਟੇਸ਼ਨ ਸੀ ਕਿ ਵੀ ਇੱਥੇ ਆ ਕੇ ਉਹ ਇਹੀ ਕਹਿ ਦੇ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਆਰਟੀਕਲ 370 ਔਰ 35A ਜਿਹੜਾ ਉਹਨੂੰ ਰੀਸਟੋਰ ਕਰਾਂਗੇ। ਲੇਕਿਨ ਉਹਨੇ ਉਹੀ ਆਪਣਾ ਜਿਹੜੀਆਂ ਮੋਮੋ ਠੱਗਣੀਆਂ ਤਾਂ ਕੀਤੀਆਂ ਗੱਲਾਂ, ਪਿਆਰ ਜੋੜੋ ਕਸ਼ਮੀਰ ਕਾ ਪੁੱਤਰ, ਬਈ ਤੂੰ ਕਿੱਥੋਂ ਕਸ਼ਮੀਰ ਦਾ ਪੁੱਤਰ ਹੈ, ਪਿਓ ਤੇਰਾ ਪਾਰਸੀ, ਬਲੱਡ ਤੇਰੇ 'ਚ ਪਾਰਸੀ, ਮਾਂ ਤੇਰੀ ਨੇ ਜਿਹੜਾ ਉਹ ਨਾ ਉਹਦਾ ਤੇ ਦਾਦਾ ਨਾ ਕੀ ਹੈ ਨਾਨਾ ਤੇਰਾ ਪਾਰਸੀ, ਮਾਂ ਤੇਰੀ ਜਿਹੜੀ ਇਟਾਲੀਅਨ, ਪਿਓ ਤੇਰਾ ਉਸ ਪਾਰਸੀ ਦਾ ਪੁੱਤਰ, ਉਸੇ ਹੀ ਫਿਰੋਜ਼ ਗਾਂਧੀ ਦਾ। ਤੇ ਇਹ ਕਿਹੜੇ ਪਾਸਿਓਂ ਤੇ ਜਾ ਕੇ ਪੁਸ਼ਕਰ ਚੋਂ ਕਢਾਇਆ ਸੀ ਕਿ ਕੌਲ ਬ੍ਰਾਹਮਣ, ਮੈਂ ਤਾਂ ਬ੍ਰਾਹਮਣ ਹੈ, ਔਰ ਪੀਏ ਨੇ ਡਿਕਲੇਅਰ ਕੀਤਾ ਉਹਦੇ ਨੇ ਕਿ ਜੀ ਕਸ਼ਮੀਰੀ ਬ੍ਰਾਹਮਣ ਸ਼ਿਵ ਜੀ ਦਾ ਪੁਜਾਰੀ ਜਿਹੜਾ ਉਹ ਜਨੇਊ ਪਾਇਆ ਹੋਇਆ। ਲੇਕਿਨ ਤੁਸੀਂ ਇਹਨਾਂ ਦੇ ਫਰਾਡ ਦੀ ਹੱਦ ਦੇਖੋ ਉੱਥੇ, ਔਰ ਉਹਨੇ ਉੱਥੇ ਜਾ ਕੇ ਕਿਹਾ ਕਿ ਵੀ ਮੈਨੂੰ ਇਹ ਵਾਰਨ ਕੀਤਾ ਗਿਆ, ਆਈ ਵਾਜ਼ ਵਾਰਨਡ ਆਫ ਗ੍ਰੇਨੇਡਸ ਬਟ ਕਸ਼ਮੀਰ ਗੇਵ ਮੀ ਲਵ ਐਂਡ ਹਗਸ, ਸੇਜ਼ ਰਾਹੁਲ ਗਾਂਧੀ, ਇਫ ਵੀ ਸਟੈਂਡ ਵਿਦ ਲਵ ਐਂਡ ਨਾਟ ਹੇਟ ਵੀ ਵਿਲ ਬੀ ਸਕਸੈਸਫੁਲ। ਉਹਨੇ ਕਿਹਾ ਕਿ ਜੀ ਇਹ ਉਹਦੀ ਕਨਕਲੂਜਨ ਦੀ ਸਪੀਚ ਸੀ ਕਿ ਦੇਖੋ ਮੈਨੂੰ ਤਾਂ ਕਿਹਾ ਗਿਆ ਸੀ ਕਿ ਲਾਲ ਸ਼ਰਟ ਹੋ ਜਾਏਗੀ, ਗ੍ਰੇਨੇਡ ਮੈਨੂੰ ਤਾਂ ਤੁਸੀਂ ਜਿਵੇਂ ਗਲ ਨਾਲ ਆਇਆ, ਮੇਰੇ ਲਈ ਤਾਂ ਇਹੀ ਹੈ। ਔਰ ਮੈਂ ਸਮਝ ਸਕਦਾ ਤੁਹਾਡੀ ਪੀੜ, ਕਿਉਂਕਿ ਜਿਹੜੇ ਪੁਲਵਾਮਾ 'ਚ ਮਾਰੇ ਗਏ ਉਹਨਾਂ ਨੂੰ ਵੀ ਪਤਾ ਹੈ ਵਾਇਲੈਂਸ ਕੀ ਹੁੰਦੀ ਹੈ, ਮੈਨੂੰ ਵੀ ਪਤਾ ਹੈ ਕਿਉਂਕਿ ਮੇਰਾ ਪਿਓ ਔਰ ਦਾਦੀ ਉੱਥੇ ਉਹ ਸਾਰੀ ਕਹਾਣੀ ਸੁਣਾਈ, ਤੁਹਾਨੂੰ ਕਸ਼ਮੀਰੀਆਂ ਨੂੰ ਵੀ ਪਤਾ ਹੈ, ਪਰ ਮੋਦੀ ਅਮਿਤ ਸ਼ਾਹ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਨੇ। ਸੋ ਕਈਆਂ ਨੂੰ ਲੱਗਾ ਕਿ ਵੀ ਇਹ ਫਿਰ ਉਹ ਕਰਦੇ ਹਾਂ ਜੇ मेरी सरकार बनी तो मैं जम्मू कश्मीर को एक प्रांत का दर्जा दूं, प्रांत का स्टेटहुड। तो स्टेटहुड तो अमित शाह ने भी जो खत्म उन्होंने वो तो बनानी है स्टेटहुड उन्होंने, जम्मू कश्मीर का तो उन्होंने कोई ये नहीं, क्योंकि उन्होंने उदा रुतबा खत्म करके फिर डर्टी डीज, डेमोग्राफिक चेंज, वोटां, आबादी, रिजर्वेशन, गुजरां नूं इधर कर, दूजियां नूं उधर कर, बक्कलवाड़ा नूं इधर कर, वो सारा। लेकिन वो देखते रह गए कि जी ये हुण कहेगा कि आर्टिकल 370 35 है वो जिहड़े इन्हां दे वो कहंदे वो भुल जाओ, हुण वो बीते दी गल सी, हुण अगे वाल देखो। सो हुण इस तो वड्डा फ्रॉड की है कि उही पंजाब उही कश्मीर, ते जे फिर भी पंजाब विचले सिख जां दूजे कोई सॉफ्ट कॉर्नर रखण के जी चलो जे असी एक फनीयर सप है ते एक घाह दा सप है, सो लेकिन चलो जी किसे नाल तां करना है। तो मैं समझदा भी कश्मीरियां किसी का ये भी नहीं आया भी किसी ने कोई खुल के नेगेट किया होए, पर वो ठगे ठगे महसूस करते हैं क्योंकि उन्होंने जो एक्सपैक्टेशन सी उन्हें करना भी नहीं सी। ये तो हिंदुत्व का जिहड़ा इहदे प्यो ने बाबरी मस्जिद का दरवाजा खोलिया सी 1985 पहली बार, 1900 जून 84 का करने वाला इहदी दादी नवंबर 84, और यही कुछ जो भारत भर के मुसलमानों नाल हुण जे मोदी के खिलाफ डॉक्यूमेंटरी की गल आती है
ਤੇ ਕਿੰਨਾ ਕਿ ਇਹਨਾਂ ਨੇ ਕਾਂਗਰਸ ਨੇ ਆਪਣੇ ਲੈਵਲ ਤੇ ਸਕਰੀਨ ਕੀਤਾ ਜੀ। ਬਿਲਕੁਲ। ਜਾਂ ਦੂਜਾ ਆ ਅਡਾਨੀ ਵਾਲਾ ਆਇਆ, ਉੱਥੇ ਵੀ ਚੁੱਪ ਹੋ ਗਏ। ਔਰ ਜੇ ਬਿਲਾਵਲ ਭੁੱਟੋ ਨੇ ਕਿਹਾ ਸੀ ਕਿ ਬੁਚਰ ਆਫ ਗੁਜਰਾਤ, ਤੇ ਇਹਨਾਂ ਨੇ ਕਿਹਾ ਸੀ ਇਹ ਅਸੀਂ ਸਾਰੇ ਖੜੇ हैं मोदी जी के साथ, ये भारत का अपमान है। सो भारत ਦੇ ਮੁਸਲਮਾਨ ਜਾਂ ਕਸ਼ਮੀਰ ਦੇ ਮੁਸਲਮਾਨ ਇਹ ਸਮਝਣ ਕਿ ਜੀ RSS ਤੋਂ ਨਿਕਲ ਕੇ ਇਹਨਾਂ 'ਚ ਰਾਹਤ ਹੈ, ਤੇ ਇਹ ਫਿਰ ਆਪਣੇ ਆਪ ਨੂੰ ਖੁਦ ਮੂਰਖ ਬਣਾਉਣਾ ਹੈ। ਇਸ ਤੋਂ ਜਿਹੜਾ ਇਹਨਾਂ ਤੋਂ ਕੋਈ ਤਵੱਕੋ ਨਹੀਂ ਰੱਖਣੀ ਚਾਹੀਦੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਰੈਕਗਨਾਈਜ਼ ਕਰਦਾ ਥੋੜੇ ਜਿਹੇ ਕਮੈਂਟ। ਆਪਣੇ ਜਿਹੜੇ ਵਿਊਅਰਸ ਨੇ, ਕਿੰਗ ਜਿਹੜੇ ਨੇ ਆਲਵੇਜ਼ ਸਾਡੇ ਫਸਟ ਵਿਊਅਰ ਹੁੰਦੇ ਨੇ, ਔਰ ਕਹਿੰਦੇ ਨੇ ਕਿ ਫਤਿਹ ਬੁਲਾਉਂਦੇ ਨੇ, ਔਰ ਬੜਾ ਵਧੀਆ ਮੈਸੇਜ ਇਹਨਾਂ ਨੇ ਲਿਖਿਆ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਦੀ ਆਈਡੀ ਤੋਂ। ਆਈ ਰੀਅਲੀ ਲਾਈਕ ਇਟ। ਸੋ ਸੱਚੋ ਸੱਚ ਕਹਿੰਦੇ ਨੇ ਪ੍ਰੋਗਰਾਮ ਸਾਡੇ ਲਈ ਕਾਇਮ ਚੂਰਨ ਵਾਂਗ ਹੈ, ਜਿਸ ਦਿਨ ਨਹੀਂ ਸੁਣਦੇ ਉਦਨ ਰੋਟੀ ਜਿਹੜੀ ਹਜ਼ਮ ਨਹੀਂ ਹੁੰਦੀ। ਸੋ ਨਾਈਸ। ਸੋ ਫਤਿਹ ਦੇ ਸਾਰੇ ਮੈਸੇਜ ਨੇ, ਚੜ੍ਹਦੀ ਕਲਾ ਦੇ ਮੈਸੇਜ ਨੇ ਸਾਡੇ ਕੋਲ। ਸੋ ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ। ਸੋ ਹੁਣ ਆਪਾਂ ਆਪਣੇ ਟੌਪਿਕ ਵੱਲ ਆਉਂਦੇ ਹਾਂ। ਸੋ ਅਡਾਨੀ ਦਾ ਫਰਾਡ ਜਿਹੜਾ ਐਮਪਾਇਰ ਹੈ ਹਵਾਈ ਕਿਲੇ ਵਾਂਗ ਜਿਹੜਾ ਧਰਾਸ਼ਾਹੀ ਹੋ ਰਿਹਾ ਹੈ। ਸੋ CNN ਅਨੁਸਾਰ ਇਸੇ ਹਫ਼ਤੇ ਵਿੱਚ ਅਡਾਨੀ ਨੂੰ $90 ਬਿਲੀਅਨ ਦਾ ਜਿਹੜਾ ਘਾਟਾ ਪਿਆ। ਸੋ ਅਜੇ ਤੱਕ ਮੋਦੀ ਅਤੇ ਉਸਦੇ ਜਿਹੜੇ ਕਿਸੇ ਵੀ ਕਰਿੰਦੇ ਵੱਲੋਂ ਇਸ ਸੰਬੰਧੀ ਜ਼ੁਬਾਨ ਨਹੀਂ ਖੋਲ੍ਹੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਾਕੀ ਮੈਸੇजेस ਦੇ ਨਾਲ ਬੇਇਨਸਾਫੀ ਕੀਤੀ ਹੈ। ਟਾਈਮ ਆਪਣੇ ਕੋਲ ਉਹਨਾਂ ਕਿੰਨਾ ਦੱਸ ਵਾਏ। ਜਗਸੀਰ ਸਿੰਘ ਸਿੱਧੂ ਜੀ ਜਿਹੜੇ ਖੁਦ ਵੀ ਜਿਹੜਾ ਸਭ ਤੋਂ ਪਹਿਲਾਂ ਆਉਂਦੇ ਨੇ ਔਰ WhatsApp ਤੇ ਸਾਰਿਆਂ ਨੂੰ ਭੇਜਦੇ ਨੇ ਜੀ। ਸੋ ਨਾਈਸ। ਜ਼ੁਬੇਰ ਯਾਕੂਬ ਸਾਹਿਬ ਜਿਹੜੇ ਹਮੇਸ਼ਾ ਹੀ ਸਾਡੇ ਨਾਲ ਖਲੋਂਦੇ ਨੇ ਹਰ ਪ੍ਰੋਟੈਸਟ ਦੇ ਵੇਲੇ ਵੀ ਔਰ ਅਦਰਵਾਈਜ਼ ਵੀ। ਭੈਣ ਜੀ ਜਸਵਿੰਦਰ ਕੌਰ ਜਿਨ੍ਹਾਂ ਨੇ ਕਿਹਾ ਕਿ ਸਾਰਾ ਸੱਚ ਹੈ ਜੋ ਤੁਸੀਂ ਬਿਆਨਦੇ ਹੋ। ਔਰ ਇਸ ਦੇ ਨਾਲ ਨਾਲ ਜਸ ਆਈਡੀ ਤੋਂ ਜਿਹੜਾ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇੰਡੀਆ ਮੈਲਟਿੰਗ ਲਾਈਕ ਐਨ ਆਈਸ ਕਿਊਬ ਅੰਡਰ ਦਾ ਸਨ। ਹਾਂ ਜੀ ਬਿਲਕੁਲ। ਔਰ ਜਿਹੜੇ ਨੇ ਆਰੀਅਨ ਜੱਟ ਦੀ ਆਈਡੀ ਤੋਂ ਕਿ ਵੀ ਟੂ ਮਚ ਜੈਨੋਸਾਈਡਸ ਕਿ ਚਾਰ ਚੁਫੇਰੇ ਨਸਲ ਕੁਸ਼ੀਆਂ ਨੇ। ਔਰ ਅਸੀਂ ਬਾਕੀਆਂ ਦਾ ਵੀ ਇੰਨਾ ਕੁ ਜ਼ਰੂਰ ਵੀਰ ਸਮਰਜੀਤ ਸਿੰਘ ਜਿਹੜੇ ਹਮੇਸ਼ਾ ਆਜ਼ਾਦੀ ਹੀ ਹੱਲ ਹੈ, ਉਹਨਾਂ ਨੇ ਮੈਸੇਜ ਵੀ ਦਿੱਤਾ ਹੈ। ਦੇਖੋ ਵੈਸੇ ਤਾਂ ਜਦੋਂ ਅਸੀਂ ਦੁਨੀਆ ਦੀ ਗੱਲ ਵੀ ਕਰਦੇ ਹਾਂ ਕਿ ਗੁਰੂ ਸਾਹਿਬ ਨੇ 9ਵੇਂ ਮਹੱਲੇ ਦੇ ਸ਼ਲੋਕਾਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਭਾਈ ਇਹ ਦੁਨੀਆ ਜਿਹੜੀ ਹੈ ਕਹ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਬਾਲੂ ਰੇਤੇ ਨੂੰ ਕਹਿੰਦੇ ਨੇ ਕਿ ਜਿਵੇਂ ਰੇਤ ਦਾ ਦਰਵਾਜ਼ਾ ਜਿਹੜਾ ਉਹ ਥਿਰ ਨਹੀਂ ਰਹਿੰਦਾ, ਇਹ ਜੋ ਸੰਸਾਰ ਦੇ ਵਿੱਚ ਉਪਜਿਆ ਉਹ ਉਹਨੇ ਉਵੇਂ ਹੀ ਜਾਣਾ ਹੁੰਦਾ। ਵੈਸਟ ਵਾਲਿਆਂ ਨੇ ਜਦੋਂ ਇਸ ਨੂੰ ਐਕਸਪਲੇਨ ਕਰਨਾ ਕਿਸੇ ਚੀਜ਼ ਦੀ ਬਿਲਕੁਲ ਜਿਹੜਾ ਵੱਡਾ ਗੁੱਡਾ ਬੰਨਿਆ ਹੋਇਆ ਸੀ, ਬਟ ਦੈਟ ਫੈਲ ਲਾਈਕ ਦਾ ਹਾਊਸ ਆਫ ਕਾਰਡਸ ਕਿ ਵੀ ਤੁਸੀਂ ਤਾਸ਼ ਤੇ ਪੱਤਿਆਂ ਦਾ ਘਰ ਬਣਾ ਲਓ, ਪੱਤਿਆਂ ਦਾ ਇੱਕ ਵਾਰੀ ਤਾਂ ਸੋਹਣੇ ਲੱਗਦੇ ਨੇ ਲੱਗੇ ਪਰ ਉਹ ਡਿਗੇ ਹੁੰਦੇ ਨੇ। ਅਸੀਂ ਇਸ ਦੇ ਲਈ ਹਵਾਈ ਕਿਲਾ ਤਾਂ ਕਈ ਵਾਰੀ ਇਮੈਜੀਨੇਸ਼ਨ ਨੂੰ ਕਹਿੰਦੇ ਨੇ, ਪਰ ਇਹ ਜਿਸ ਕਿਸਮ ਦਾ ਅਡਾਨੀ ਦਾ ਐਮਪਾਇਰ ਗੁਜਰਾਤੀਆਂ ਨੇ ਰਲ ਮਿਲ ਕੇ
ਉਹ ਤਾਂ ਇਵੇਂ ਹੀ ਸੀ ਕਿ ਬਹੁਤਿਆਂ ਨੂੰ ਅੰਬਾਨੀ ਤੇ ਅਡਾਨੀ ਦੇ ਵਿਚਾਲੇ ਇਹੀ ਖਬਰਾਂ ਹੁੰਦੀਆਂ ਸੀ ਕਿ ਅੰਬਾਨੀ ਪਹਿਲਾਂ ਅਮੀਰ ਚੋਂ ਸੀ, ਉਹਦੇ ਨਾਲੋਂ ਚੰਗਾ ਕੰਮ ਸੀ ਅਡਾਨੀ ਦਾ, ਫਿਰ ਉਹਦਾ ਹੋਇਆ ਜੀ ਉਹ ਘਾਟੇ 'ਚ, ਫਿਰ ਇਹ ਹੈ ਜੀ ਕਿ ਅਡਾਨੀ ਆ ਗਿਆ। ਅੰਬਾਨੀ ਅਡਾਨੀ ਇਵੇਂ ਹੀ ਸੀ ਕਿ ਜਿਵੇਂ ਉਹ ਬਿੱਲੇ ਰੰਗੇ ਦੇ ਵਾਂਗੂ ਦੋਨੋਂ ਹੀ, ਕੌਣ ਉੱਤੇ ਗਿਆ ਕੌਣ ਥੱਲੇ ਗਿਆ, ਤੇ ਉੱਤੇ ਬੈਠੇ ਮੋਦੀ ਅਮਿਤ ਸ਼ਾਹ ਸੀ ਜਿਨ੍ਹਾਂ ਨੇ ਇਹਨਾਂ ਦਾ ਅਪ ਡਾਊਨ ਕਰਨਾ ਸੀ, ਕਿਹਦਾ ਨਿਵੇਸ਼ ਕਿਤੇ 'ਚ ਕਰਵਾਤਾ, ਕਿੱਥੇ ਸਰਕਾਰੀ ਜਾਇਦਾਦ ਕਿਹਨੂੰ ਵਿਕਵਾ ਦਿੱਤੀ, ਕਿਹੜੇ ਸੈਕਟਰ 'ਚ ਕਿਹਨੂੰ ਵਾੜ ਦਿੱਤਾ, ਔਰ ਇਹ ਸਾਰੀ ਖੇਡ ਚੱਲ ਰਹੀ ਸੀ ਜਦੋਂ ਤੱਕ ਕਿ ਅਲਟੀਮੇਟਲੀ ਜਿਹੜੀ ਖੇਡ, ਹੁਣ ਅੱਜ ਮੈਂ 4 ਖਬਰਾਂ ਜਿਹੜੀਆਂ ਕੱਢੀਆਂ ਨੇ, ਹੁਣ ਕਈ ਚੀਜ਼ਾਂ ਕਈ ਵਾਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਜ਼ਫਰਨਾਮੇ ਦੇ ਹਵਾਲੇ ਨਾਲ ਆਉਂਦਾ ਹੈ ਵੀ 10ਵੇਂ ਪਾਤਸ਼ਾਹ ਨੇ ਪੈਨ ਦੇ ਨਾਲ, ਆਪਣੀ ਕਲਮ ਦੇ ਨਾਲ ਕਿਵੇਂ ਇੱਕ ਉਹ ਆਪਣੇ ਆਪ ਨੂੰ ਆਲਮਗੀਰ ਔਰ ਦੂਜਾ ਕਹਿਣ ਵਾਲਾ ਉਸ ਨੂੰ ਪਛਤਾਤਾਪ ਦੇ ਵਿੱਚ ਲੈ ਆਂਦਾ, ਬੈਡ ਰਿਡਨ ਉਹਨੂੰ ਕਰ ਦਿੱਤਾ। ਉਹਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਕਿ ਉਹ ਆਪਣੇ ਗੁਨਾਹ ਬਖਸ਼ਾਏ। ਇਹ ਹੁੰਦੀ ਹੈ ਕਲਮ ਦੀ ਤਾਕਤ ਵੀ, ਪਰ ਜੇ ਕਲਮ ਦੇ ਪਿੱਛੇ ਸੱਚ ਲੁਕਿਆ ਹੋਇਆ। ਹੁਣ ਹਿੰਡਨਬਰਗ ਰਿਪੋਰਟ ਜਿਹੜੀ ਲਗਭਗ 2 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਿਰਫ 200 ਪੇਜ ਨੇ। ਹੁਣ 200 ਪੇਜ ਦੇ ਸਾਹਮਣੇ ਦੁਨੀਆ ਦਾ ਤੀਸਰਾ ਸਭ ਤੋਂ ਅਮੀਰ ਬੰਦਾ, hundreds of billions of dollars ਦੀਆਂ ਇਨਵੈਸਟਮੈਂਟਸ ਅਰਾਊਂਡ ਦਾ ਗਲੋਬ, ਕੱਲਾ ਇਹੀ ਨਹੀਂ ਵੀ ਕੋਈ ਇੰਡੀਆ ਦੇ ਨਾਲ ਸੰਬੰਧਿਤ ਹੀ ਆ, ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਦੀ ਕੋਲ ਇੰਡਸ 16% ਉਸ ਦੇ 400 ਤੋਂ ਜ਼ਿਆਦਾ ਦੁਨੀਆ ਦੇ ਟਰਮੀਨਲ ਔਰ ਪੋਰਟਸ ਔਰ ਦੂਜੀਆਂ ਉਹਦੀਆਂ। ਹੁਣ ਜਦੋਂ ਖਬਰਾਂ ਗੁਜਰਾਤ ਦੇ ਹਵਾਲੇ ਨਾਲ ਹੁੰਦੀਆਂ ਸੀ ਜੀ, ਇੰਨੇ 1000 ਕਰੋੜ ਦੀ ਡਰੱਗ ਜਿਹੜੀ ਹੈ ਉਹ ਗੁਜਰਾਤ ਦੀ ਅਡਾਨੀ ਪੋਰਟ ਤੇ ਨਾ ਉਹਨਾਂ ਦੇ ਨਾਂ ਦੇ ਉੱਤੇ ਹੀ। ਔਰ ਅਸੀਂ ਆਲਰੇਡੀ ਗੱਲ ਕੀਤੀ ਸੀ ਕਿ ਰਾਫੇਲ ਵਰਗੀ ਜਿਹੜੀ ਮਲਟੀ ਬਿਲੀਅਨ ਡਾਲਰ ਡੀਲ ਸੀ, ਉਹਦੇ 'ਚ $60,000 ਦੀ ਇਨਵੈਸਟਮੈਂਟ, 30,000 ਸਿੱਧਾ ਇਹਦਾ। ਔਰ ਹਰ ਸੈਕਟਰ 'ਚ ਜਿਹੜੇ ਈਵਨ ਐਗਰੀਕਲਚਰ, ਤਿੰਨੋਂ ਖੇਤੀ ਕਾਨੂੰਨ ਨੇ ਜਿਨ੍ਹਾਂ ਲਈ 13 ਮਹੀਨੇ 800 ਕਿਸਾਨਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ, ਉਹ ਸਿਰਫ ਤੇ ਸਿਰਫ ਇਹਨਾਂ ਨੂੰ, ਕਿਉਂਕਿ ਸਭ ਤੋਂ ਜ਼ਿਆਦਾ ਫਰਟਿਲ ਜ਼ਮੀਨਾਂ ਪੰਜਾਬ ਦੇ ਵਿੱਚ, ਹਰਿਆਣੇ 'ਚ, ਤੇ ਕਾਨੂੰਨ ਸੈਂਟਰਲ ਦਾ ਬਣਾਇਆ। ਹਾਲਾਂਕਿ ਐਗਰੀਕਲਚਰ ਸਟੇਟ ਸਬਜੈਕਟ ਸੀ, ਉਹਦੇ 'ਚ ਉਹ ਇੰਟਰਫੀਅਰ ਹੀ ਨਹੀਂ ਸੀ ਕਰ ਸਕਦੇ, ਪਰ ਉਸ ਸਾਰੇ ਨੂੰ ਬਾਈਪਾਸ ਕਰਕੇ ਤਾਂ ਕਿ ਭਾਰਤ ਭਰ ਦੀਆਂ ਜਿਹੜੀਆਂ ਫਰਟਿਲ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕਬਜ਼ਾ ਹੋਏਗਾ, ਕਿਉਂਕਿ ਇਹ ਹੋਏਗਾ ਕਿ ਜੀ ਕਾਰਪੋਰੇਟ ਸੈਕਟਰ ਵਿੱਚ ਵੜ ਗਿਆ। 2-2 4-4 ਕਿੱਲੇ ਵਾਲਿਆਂ ਲਈ ਤਾਂ ਇਹ ਸੀ ਕਿ ਵੀ ਚਲੋ ਤੁਸੀਂ ਕਰੋ, ਉਹਨਾਂ ਨੂੰ ਪਹਿਲਾਂ ਸਮੂਹ ਖੇਤੀ ਦਾ ਲਾਈਨ ਹੋਏਗੀ, ਲਿਆ ਕੇ ਆਪਣੇ ਬੰਦੇ ਬਾੜਨਗੇ, ਉਹ ਹੌਲੀ ਹੌਲੀ ਜ਼ਮੀਨਾਂ ਛੱਡ ਕੇ ਦੌੜਨਗੇ ਔਰ ਉਹ ਆਲਰੇਡੀ ਬਾਏ ਕਰਦੇ ਜਾਣਗੇ ਜਿਵੇਂ ਉਹਨਾਂ ਨੇ, ਔਰ ਉਹਦੇ ਲਈ ਪਹਿਲਾਂ ਹੀ ਪੰਜਾਬ ਦੇ ਵਿੱਚ ਸਾਈਲੋ ਤਿਆਰ ਕੀਤੇ ਹੋਏ ਸੀ। ਸੋ ਹਰ ਫੀਲਡ ਦੇ ਵਿੱਚ ਜਿਹੜਾ ਇਹਨਾਂ ਦਾ ਨੂੰ ਬਣਾ ਕੇ, ਔਰ ਫਿਰ ਇਹੀ ਨਹੀਂ ਕਿ ਵੀ ਇੱਕ ਤਾਂ ਡਾਇਰੈਕਟ ਸ਼ੇਅਰ ਜਾਂ ਦੂਜੀ ਮਾਰਕੀਟ ਰਾਹੀਂ ਉਹਨਾਂ ਨੂੰ ਬਣਾ ਰਹੇ ਸੀ, ਦੂਜੇ ਪਾਸੇ ਜਿਹੜੇ ਇਹਨਾਂ ਦੇ ਫਰਾਡੀਏ, ਜਦੋਂ ਅਸੀਂ ਡੇਟਾ ਮੈਨੀਪੂਲੇਸ਼ਨ ਕਹਿੰਦੇ ਹਾਂ, ਜਿਹੜੀ ਮੇਨ ਹਿੰਡਨਬਰਗ ਰਿਪੋਰਟ ਦਾ ਤੱਤ ਸਾਰ ਹੈ ਕਿ ਵੀ ਕਿਵੇਂ ਇਹਨਾਂ ਨੇ ਮੈਨੀਪੂਲੇਟ ਕੀਤਾ, ਕਿਵੇਂ ਉਸ ਸਾਰੇ ਦਾ ਗੁੱਡਾ ਬਣਿਆ, ਪਰ ਹਕੀਕਤ ਦੇ ਵਿੱਚ ਕਿੰਨਾ ਵੱਡਾ ਫਰਾਡ, ਕਿੰਨਾ ਵੱਡਾ ਖੋਖਲਾਪਨ। ਉਹਨੇ ਕਿਹਾ ਜੀ ਕਾਰਪੋਰੇਟ ਹਿਸਟਰੀ 'ਚ ਇਸ ਲੈਵਲ ਦੀ ਕੁਰਕਰੀ ਜਾਂ ਕੌਣ ਜਿਹੜਾ ਉਹ ਨਹੀਂ ਦੇਖਿਆ ਗਿਆ, ਅਜੇ ਤਾਂ ਨਿਕਲ ਰਿਹਾ। ਹੁਣ ਆਸਟ੍ਰੇਲੀਆ 'ਚ ਵੀ ਰੌਲਾ ਪਿਆ ਜਿਹਦੇ 'ਚ ਕਿਤੇ ਇਹਦਾ ਕਿਹੜੀਆਂ ਸਿਟੀਜ਼ਨਸ਼ਿਪ ਲਈਆਂ ਹੋਈਆਂ ਨੇ, ਕਿੱਥੇ ਕੀ ਕੀਤਾ, ਉਹ ਅਸੀਂ ਜਿਉਂ-ਜਿਉਂ ਇਨਫੋਰਮੇਸ਼ਨ ਬਾਹਰ ਆਉਂਦੀ ਜਾਏਗੀ ਅਸੀਂ ਇਹਨਾਂ ਨੂੰ ਜਿਹੜਾ ਉਹ ਇਵੇਂ ਹੀ ਬੇਨਕਾਬ ਕਰਦੇ ਰਵਾਂਗੇ। ਪਰ ਅੱਜ ਜਿਹੜੀ ਸਭ ਤੋਂ ਪਾਵਰਫੁਲ ਸਟੋਰੀ CNN ਦੀ ਹੈਡਲਾਈਨ, ਏਸ਼ੀਆਜ਼ ਰਿਚੈਸਟ ਨੋ ਮੋਰ ਕੁਐਸਚਨ ਮਾਰਕ। ਇਹ ਨਹੀਂ ਕਿ ਬਈ ਦੁਨੀਆ ਦਾ ਤੀਸਰਾ ਵੱਡਾ ਅਮੀਰ ਸੀ ਉਹ ਨਹੀਂ ਰਿਹਾ, ਹੁਣ ਏਸ਼ੀਆ ਦਾ ਵੀ ਅਮੀਰ ਨਹੀਂ ਰਿਹਾ। ਗੌਤਮ ਅਡਾਨੀਜ਼ ਵੈਲਥ crashes as $90 billion wiped off his business। $90 billion ਇਹ ਜਿਹੜੀ ਤਾਕਤ ਹੈ ਸਚਾਈ ਦੀ ਰਿਪੋਰਟ ਦੀ 200+ ਸਫ਼ਿਆਂ ਦੀ, $90 billion ਜਿਹੜੇ ਨੇ ਉਹ ਉੜ ਗਏ। ਫਿਰ ਉਹਦੇ ਉਹਨਾਂ ਨੇ ਸ਼ੁਰੂ, ਇਹ CNN ਦੀ ਸਟੋਰੀ ਹੈ, ਨਿਊ ਡੈਲੀ ਡੇਟ ਲਾਈਨ ਦੀ। ਗੌਤਮ ਅਡਾਨੀ looks set to cede his position as Asia's richest man to another Indian billionaire as shares in his business empire continue to plunge following fraud allegations leveled by an American short seller।
ਹੁਣ ਹਾਲਾਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਹਨਾਂ ਨੇ ਮੁਸੀਬਤ SOS ਉਹ ਉਸ ਦੇ ਮਸਕਟ UAE ਦੇ ਸ਼ੇਖ ਤੋਂ $400 ਮਿਲੀਅਨ ਇਨਵੈਸਟ ਕਰ ਜੀ ਸ਼ੇਅਰ ਖਰੀਦ ਲਏ। ਹਾਈਫਾ ਪੋਰਟ $1.11 ਬਿਲੀਅਨ ਦੀ ਇਜ਼ਰਾਈਲ ਦੇ ਨਾਲ ਉਹਦੀ ਡੀਲ ਬਣ ਗਈ ਹਾਂਜੀ ਹੋ ਗਿਆ ਜੀ ਅਡਾਨ ਇਹ ਦੱਸਣ। ਲੇਕਿਨ ਇਹਦੇ ਬਾਵਜੂਦ ਸ਼ੇਅਰ ਲਗਾਤਾਰਤਾ ਨਾਲ ਡਿੱਗ ਰਹੇ ਨੇ ਔਰ ਇਸ ਵੇਲੇ ਜਿਹੜਾ ਉਹ ਐਜ਼ ਪਰ CNN $90 ਬਿਲੀਅਨ ਉਸ ਦਾ ਵਾਈਪ ਆਫ ਹੋ ਗਿਆ ਉਹਦੀ ਬਿਜ਼ਨਸ ਐਮਪਾਇਰ ਚੋਂ। ਔਰ ਉਹਦੇ 'ਚ ਉਹਨਾਂ ਨੇ ਇਹ ਫਿਰ ਅਗੇਨ ਕੋਟ ਕੀਤਾ ਇਸੇ ਰਿਪੋਰਟ ਨੂੰ ਹਿੰਡਨਬਰਗ ਰਿਸਰਚ ਰਿਪੋਰਟ ਨੂੰ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਪਾਵਰ ਗਰੁੱਪ ਹੈ ਅਡਾਨੀ ਦਾ ਦੈਟ ਇਜ਼ ਬ੍ਰੇਜ਼ਨ ਸਟਾਕ ਮੈਨੀਪੂਲੇਸ਼ਨ ਐਂਡ ਅਕਾਊਂਟਿੰਗ ਫਰਾਡ ਸਕੀਮ ਓਵਰ ਦਾ ਕੋਰਸ ਆਫ ਡੈਕੇਡਸ ਕਿ ਕਈ ਦਹਾਕਿਆਂ ਤੋਂ ਇਹਨਾਂ ਦਾ ਫਰਾਡ ਜਿਹੜਾ ਉਹ ਚੱਲ ਰਿਹਾ ਸੀ। ਔਰ ਅਡਾਨੀ ਗਰੁੱਪ ਦਾ ਮੈਂ ਹੁਣ ਡੀਟੇਲ ਖਬਰ ਦੀ 'ਚ ਨਹੀਂ ਜਾਵਾਂਗਾ। ਦੂਸਰੀ ਖਬਰ ਜਦੋਂ ਅਸੀਂ ਹੋਰ ਇੱਕ ਕ੍ਰੈਡੀਬਲ ਨੈਟਵਰਕ ਦੀ ਦੇਖਦੇ ਤੇ ਉਹਦਾ ਅਡਾਨੀ ਵਰਸਸ ਹਿੰਡਨਬਰਗ ਹਾਊ ਏਸ਼ੀਆਜ਼ ਰਿਚੈਸਟ ਮੈਨ ਲੋਸਟ ਹਿਜ਼ ਕਰਾਊਨ ਇਨ ਜਸਟ ਏ ਫਿਊ ਡੇਜ਼ ਕਿ ਉਹਦਾ ਜਿਹੜਾ ਤਾਜ ਪਹਿਨਿਆ ਹੋਇਆ ਸੀ ਉਹਨੇ ਕਿਵੇਂ ਇਸ ਹਫਤੇ ਦੇ ਵਿੱਚ ਵੀ ਜਾ ਕੇ ਥੱਲੇ ਡਿੱਗਿਆ। ਔਰ ਉਹਨਾਂ ਨੇ ਕਿਹਾ ਅਡਾਨੀ ਕੰਪਨੀਜ਼ ਕੰਟੀਨਿਊ ਟੂ ਸੀ ਏ ਸੈਲ ਆਫ on eroded sentiment after short selling firm Hindenburg released a report accusing the companies of stock manipulation and accounting. Adani's battle with short seller firm has put the group's exposure to Wall Street amounting to $9 billion according to JP Morgan under the spotlight. ਹੁਣ Wall Street ਵੀ JP Morgan ਵੀ Bloomberg ਵੀ ਜਿੰਨੀਆਂ ਫਾਈਨੈਂਸ਼ੀਅਲ ਇੰਸਟੀਚਿਊਟਸ ਨੇ ਇਹਦਾ ਮਤਲਬ ਵੀ ਅਮਰੀਕਾ ਦੇ ਵਿੱਚ ਇਹਨਾਂ ਦੇ ਸ਼ੇਅਰ ਔਰ ਦੂਜੇ ਬੜੀ ਬੁਰੀ ਤਰ੍ਹਾਂ ਲੁੜਕ ਰਹੇ ਨੇ। ਫਿਰ ਜਿਹੜੀ ਖਬਰ ਇੱਕ ਹੋਰ ਨੈਟਵਰਕ ਦੇ ਹਵਾਲੇ ਨਾਲ AFP ਏਜੰਸੀ ਫ੍ਰੈਂਚ ਪ੍ਰੈਸ ਅਡਾਨੀ ਚੇਅਰਮੈਨਸ ਵੈਲਥ ਪਲੰਜਿਸ ਬਾਈ US $19 ਬਿਲੀਅਨ ਆਫਟਰ ਫਰਾਡ ਕਲੇਮ। ਇਹ ਇੱਕ ਦਿਨ ਪਹਿਲਾਂ ਦੀ ਹੈ ਕਿ ਭਾਈ ਕਿਵੇਂ ਹੋਇਆ। ਦੈਨ ਅਡਾਨੀ ਐਮਪਾਇਰ ਟਰੰਬਲਸ ਅਗੇਨ with stock sale hanging in the balance. AFP the investors dumped more Adani shares on Tuesday, deepening the carnage at India's biggest conglomerate, which has already lost around $70 billion in value after allegations of brazen corporate fraud. 70 billion ਜਦੋਂ ਖਬਰ ਲੱਗੀ ਉਸ ਤੋਂ ਪਹਿਲਾਂ ਸੀ ਤੇ ਅੱਗੋਂ ਜਿਹੜੇ ਨੇ ਹੋਰ ਜਿਹੜੇ ਨੇ ਕਿੰਨੇ ਬਿਲੀਅਨ ਡਾਲਰ ਡਿਗੇ। ਫਾਊਂਡਰ ਗੌਤਮ ਅਡਾਨੀ ਵਾਸ ਦਾ ਵਰਲਡਸ ਥਰਡ ਰਿਚੈਸਟ ਪਰਸਨ ਲਾਸਟ ਵੀਕ ਬਟ ਹੈਜ਼ ਸਲਿਪਡ ਟੂ ਕਦੇ 8ਵੇਂ ਤੇ ਹੁਣ ਤਾਂ 15ਵੇਂ ਤੇ ਚਲਾ ਗਿਆ ਜਦੋਂ ਤੱਕ ਕੋਈ ਨਵੀਂ ਖਬਰ ਆਂਦੀ ਹੈ। ਦਾ ਨੈਚੁਰਲ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਆਫ ਵਿਚ ਫਰਾਂਸ ਟੋਟਲ ਐਨਰਜੀਜ਼ ਓਨ 37.4% ਹੈਜ਼ ਲੋਸਟ 45% ਇਨ ਮਾਰਕੀਟ ਵੈਲਿਊ ਓਵਰ ਦਾ ਲਾਸਟ ਵੀਕ। ਹੁਣ ਇਕੱਲਾ ਇਹ ਨਹੀਂ ਵੀ ਉੱਥੇ ਇੰਡੀਆ ਜਾਂ ਅਮਰੀਕਾ ਈਵਨ ਜਿਹੜੀ ਨੈਚੁਰਲ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਹੈ ਫਰਾਂਸ ਦੇ ਨਾਲ ਜਿਨ੍ਹਾਂ ਦੀ ਡੀਲਸ ਕਿਉਂਕਿ AFP ਦੀ ਨਿਊਜ਼ ਹੈ ਉਹ ਦੱਸ ਰਹੇ ਨੇ ਕਿ ਕਿੱਥੇ ਕਿੱਥੇ ਕੀ ਉੱਡ ਰਿਹਾ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਡਾਨੀ ਟਰਾਂਸਮਿਸ਼ਨ ਐਂਡ ਅਡਾਨੀ ਪੋਰਟਸ inched higher and the flagship Adani Enterprises regained some lost ground trading 3 ਕਿ ਉੱਥੇ ਉਹਨਾਂ ਨੇ ਆਪਣੀ ਥੋੜੀ ਜਿਹੀ ਜਿਹੜੀ ਹੈ ਉਹ बढ़त ਬਣਾਈ ਹੈ। ਬਾਕੀ ਬਟ ਦਾ ਅਡਾਨੀ ਐਂਟਰਪ੍ਰਾਈਜ਼ਸ ਸ਼ੇਅਰਸ ਰਿਮੇਨਡ ਵੈਲ ਬਿਲੋ ਅੱਗੇ ਫਿਗਰ ਹੈ ਇੰਨੇ ਰੁਪੀਸ ਪ੍ਰਾਈਸ ਰੇਂਜ ਸੈਟ ਫॉर द ਫॉलो ऑन Abu Dhabi based international holding company gave the group a vote of confidence, however saying Monday it would buy 16% of the shares on offer, paying $400 million to do so. और ਇਹ ਹਾਲਾਂ ਹੁਣ ਮੋਦੀ ਨੇ SOS ਭੇਜੀ ਹੋਈ ਹੈ ਆਪਣੇ ਸਾਰੇ ਯਾਰਾਂ ਨੂੰ ਰਾਉਂਡ ਦਾ ਗਲੋਬ ਕਿ ਬਈ ਬਚਾ ਲਓ। ਸੋ ਇਹ ਹੈ ਕਿ ਜਦੋਂ ਤੁਸੀਂ ਇੱਕ ਫਰਾਡ ਦੇ ਉੱਤੇ ਮਬਨੀ ਗੱਲ ਨੂੰ ਕਰਦੇ ਹੋ ਤੇ ਫਿਰ ਇਹੀ ਕੁਝ ਹੁੰਦਾ ਹੈ ਕਿ ਅਲਟੀਮੇਟਲੀ ਇੱਕ ਦਿਨ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪਾਜ ਮੁਲੰਮਾ ਲੈ ਜਾਏਗਾ। ਸੋ ਇਹ ਇਹਨਾਂ ਦਾ ਪਾਜ ਮੁਲੰਮਾ ਲੈ ਰਿਹਾ। ਔਰ ਇਹ ਜਦੋਂ ਇੱਕ ਨੂੰ ਨਾਲ ਅੱਜ ਗੱਲ ਹੋ ਰਹੀ ਸੀ ਵੀਰ ਨਾਲ ਉਹ ਕਹਿੰਦਾ ਜੀ ਅਡਾਨੀ ਨਹੀਂ ਡਿੱਗਿਆ ਇਹ ਇੰਡੀਆ ਡਿੱਗ ਰਿਹਾ। ਔਰ ਇਹ ਇਹਨਾਂ ਦਾ ਜਿਹੜੇ ਹਵਾਈ ਕਿਲੇ ਇਹਨਾਂ ਨੇ ਲੋਕਾਂ ਨੂੰ ਜਿਸ ਕਿਸਮ ਦਾ ਇਹਨਾਂ ਨੇ ਸਬਜ਼ ਬਾਗ ਦਿਖਾਏ ਹੋਏ ਸੀ ਕਿ ਦੇਖੋ ਜੀ ਅਬ ਕਿੰਨਾ ਵਿਕਾਸ ਕਿੰਨਾ ਫਲਾਣਾ ਇਹਦੇ ਥੱਲੇ ਮੋਦੀ ਵੀ ਡੁੱਬ ਰਿਹਾ ਹੈ RSS ਵੀ ਐਕਸਪੋਜ਼ ਹੋਇਆ ਔਰ ਗੁਜਰਾਤ ਦਾ ਇਹ ਜਿਹੜਾ ਸਾਰਾ ਹੀ ਫਾਈਨੈਂਸ਼ੀਅਲ ਮਾਫੀਆ ਆਉਣ ਵਾਲੇ ਦਿਨਾਂ 'ਚ
ਇਹਨਾਂ ਦਾ ਹੋਰ ਵੀ ਜਲੂਸ ਨਿਕਲਣ ਜਾ ਜੀ ਰਿਹਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦਨਾ ਕਿ ਅੱਜ ਆਪਾਂ ਥੋੜੇ ਜਿਹੇ ਮੈਸੇਜ ਹੋਰ ਦਨਾ ਕਿ ਆਪਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰ ਲਈਏ ਕਿ ਜਸਵੀਰ ਸਿੰਘ ਸਿੱਧੂ ਜੀ ਕਹਿੰਦੇ ਨੇ ਕਿ ਧੰਨਵਾਦ ਡਾਕਟਰ ਸਾਹਿਬ ਜੀ ਹੌਸਲਾ ਅਫਜ਼ਾਈ ਲਈ, ਪਰ ਇਹ ਸਾਡਾ ਫਰਜ਼ ਬਣਦਾ ਹੈ ਕਿ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਈ ਜਾਵੇ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਕੌਮ ਨੂੰ ਲਾਮਬੰਦ ਕਰਨ ਵਾਲੇ ਚੈਨਲਾਂ ਨੂੰ ਪ੍ਰਮੋਟ ਕਰਨ ਵਿੱਚ ਮਦਦ ਕਰੀਏ। ਸੋ ਸਤਨਾਮ ਸਿੰਘ ਜੀ ਸਾਨੂੰ ਲਿਖਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ। ਸੋ ਸਿੰਘ ਗਰਚਾ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਨੇ। ਔਰ ਜਗਜੀਰ ਸਿੰਘ ਜੀ ਸਿੱਧੂ ਸਾਨੂੰ ਲਿਖਦੇ ਨੇ ਕਿ ਸਵਾਲ ਵੀ ਉਹਨਾਂ ਦਾ ਪੁੱਛਿਆ ਉਹਨਾਂ ਨੇ ਕਿ ਡਾਕਟਰ ਸਾਹਿਬ ਇਹ ਦੱਸਿਓ ਬ੍ਰਾਹਮਣਾਂ ਦੀਆਂ ਕਿੰਨੀਆਂ ਕਿਸਮਾਂ ਹਨ, ਜਿਵੇਂ ਸਾਰਸਵਤ ਬ੍ਰਾਹਮਣ, ਇਸ ਬਾਰੇ। ਸੋ ਜੀ ਡਾਕਟਰ ਸਾਹਿਬ ਪਹਿਲਾਂ ਕੁਐਸਚਨ ਦਾ ਜਵਾਬ ਦੇਣਾ ਕਿ ਮੈਂ ਪਹਿਲਾਂ ਇਸ਼ੂ ਪੜ੍ਹਦਾ? ਇਸ਼ੂ ਕਰ ਠੀਕ ਹੈ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਗਿਆ ਹੈ। ਉਸ ਦਾ ਮਈ ਮਹੀਨੇ ਵਿੱਚ ਅਮਰੀਕਾ ਦੌਰਾ ਹੋ ਸਕਦਾ ਹੈ, ਜਿਸ ਦੌਰਾਨ ਉਸ ਨੂੰ ਵਾਈਟ ਹਾਊਸ ਵਿੱਚ ਖਾਸ ਡਿਨਰ ਵੀ ਦਿੱਤਾ ਜਾਵੇਗਾ ਅਤੇ ਉਹ ਅਮਰੀਕਨ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰੇਗਾ। ਸੋ ਅਮਰੀਕਾ ਦੀ ਮੋਦੀ ਸਰਕਾਰ ਪ੍ਰਤੀ ਇਸ ਪਸਮਾਊ ਨੀਤੀ ਦੀ ਜਿਹੜੀ ਕੀ ਵਜ੍ਹਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਇਹ ਵਰਣ ਆਸ਼ਰਮ ਤੇ ਅਸੀਂ ਕਿਸੇ ਦਿਨ ਡਿਟੇਲ 'ਚ ਗੱਲ ਕਰਾਂਗੇ, ਪਰ ਮੁੱਢਲੇ ਤੌਰ ਦੇ ਉੱਤੇ ਜਿਹੜੇ ਟੌਪ ਕਲਾਸ ਬ੍ਰਾਹਮਣ ਦੀਆਂ ਸ਼੍ਰੇਣੀਆਂ ਸਾਰੇ ਭਾਰਤ ਦੇ ਵਿੱਚ ਜਿਨ੍ਹਾਂ ਦੀ ਡੋਮੀਨੈਂਸ ਕਰਵਾਈ ਗਈ, ਉਹਨਾਂ 'ਚ ਨੰਬਰ 1 ਦੇ ਉੱਤੇ ਗੌਡ ਬ੍ਰਾਹਮਣ ਨੇ, ਫਿਰ ਸਾਰਸਵਤ ਨੇ, ਪਰ ਮੈਂ ਇਹਦੀ ਡਿਟੇਲ ਫਿਰ ਕਿਸੇ ਦਿਨ ਡਿਸਕਸ ਕਰਾਂਗਾ। ਹੁਣ ਅਸੀਂ ਇਸ ਵਿਸ਼ੇ ਤੇ ਆਂਦੇ ਕਿ ਇੱਕ ਪਾਸੇ ਅਮਰੀਕਨ ਇੰਸਟੀਚਿਊਟ ਨੇ ਆਪਣੀ 2 ਸਾਲ ਦੀ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਅਡਾਨੀ ਐਮਪਾਇਰ ਉਸ ਨੂੰ ਜਿਹੜਾ ਉਹ ਬਿਲਕੁਲ ਧਰਾਸ਼ਾਹੀ ਕਰਨ ਵੱਲ ਪੇਸ਼ਕਦਮੀ ਕੀਤੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ BBC ਦੀ ਡਾਕੂਮੈਂਟਰੀ ਨੇ 2 ਪਾਰਟ ਮੋਦੀ ਦਾ ਰੋਲ ਔਰ ਦੂਸਰਾ ਪਾਰਟ ਉਹਨਾਂ ਦਾ ਫੋਕਸਡ ਹੈ ਕਿ ਅੱਜ ਮੁਸਲਮਾਨਾਂ ਦਾ ਕੀ ਹਾਲ ਹੈ, ਔਰ ਉਹਦੇ 'ਚ ਬਹੁਤ ਸਾਰੇ ਜਿਹੜੀ ਲਵ ਜਿਹਾਦ ਔਰ ਦੂਸਰੇ ਤੀਸਰੇ ਦੇ ਫਰਾਡ ਨਾਵਾਂ ਥੱਲੇ ਮੁਸਲਮਾਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਇਆ ਹੋਇਆ ਹੈ, ਉਸ ਦੀ ਚਰਚਾ ਹੈ। ਹੁਣ ਇਹਦੇ ਬਾਵਜੂਦ ਅਸੀਂ ਦੇਖਿਆ ਵੀ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੇ ਆਪਣੇ ਪਹਿਲੇ ਦਿਨ ਦੀ ਪ੍ਰੈਸ ਕਾਨਫਰੰਸ ਮੋਦੀ ਨੂੰ ਡਿਫੈਂਡ ਕੀਤਾ। ਇੰਡੀਆ ਨਾਲ ਡੀਪਰ ਵੈਲਿਊਜ਼, ਡੈਮੋਕ੍ਰੇਸੀ, ਇਹ ਉਹ ਫਿਲਮ ਦਾ ਕਹਿੰਦਾ ਮੈਂ ਦੇਖੀ, ਹਾਲਾਂ ਉਹ ਉਹਨਾਂ ਨੇ ਪੋਜੀਸ਼ਨ ਅਗਲੇ ਦਿਨ ਇੰਨਾ ਕ੍ਰਿਟਿਸਿਜ਼ਮ ਹੋਇਆ ਦੁਨੀਆ 'ਚ, ਪੋਜੀਸ਼ਨ ਉਹਨੂੰ ਬਦਲਣੀ ਪਈ। ਲੇਕਿਨ ਇਸ ਸਭ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਕਿ ਕੋਈ ਵੀ ਐਸਾ ਜਿਹੜਾ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ 130 ਇੰਡੀਅਨ ਮੂਲ ਦੇ ਦੂਜੀ ਤੀਜੀ ਚੀਜ਼ ਉਹ ਸਾਰਾ ਚੱਲ ਰਹੀ ਸੀ,
ਲੇਕਿਨ ਅੱਜ ਜਿਹੜੀ ਖਬਰ ਇਹਨਾਂ ਦੇ ਮੀਡੀਆ 'ਚ ਹੀ ਹੈ ਔਰ ਇਹ ਗੱਲ ਗਲਤ ਨਹੀਂ ਹੋਏਗੀ ਕਿ ਵਾਈਟ ਹਾਊਸ ਨੇ ਸਪੈਸ਼ਲ ਇਨਵੀਟੇਸ਼ਨ ਮੋਦੀ ਨੂੰ ਦਿੱਤਾ ਕਿ ਜੀ ਤੁਸੀਂ ਸਟੇਟ ਵਿਜ਼ਿਟ ਕਰੋ ਅਮਰੀਕਾ ਦੀ। ਹੁਣ ਜਿਹੜੀ G20 ਮੁਲਕਾਂ ਦੀ ਭਾਰਤ ਦੇ ਵਿੱਚ ਸਮਿਟ ਹੈ ਜਿਹੜੀ ਸਪਟੈਂਬਰ ਦੇ ਮਹੀਨੇ ਦੇ ਵਿੱਚ ਹੈ, ਉਹ ਤਾਂ ਆਪਣਾ ਉਸ ਸੌਦੇ ਨੂੰ ਵੇਚਣ ਤੇ ਲੱਗੇ ਹੋਏ ਨੇ। ਲੇਕਿਨ ਉਸ ਤੋਂ ਪਹਿਲਾਂ ਖਾਸ ਤੌਰ ਤੇ ਇਨਵਾਈਟ ਕਰਨਾ ਔਰ ਇਨਵੀਟੇਸ਼ਨ ਵੀ ਔਰ ਆਲਰੇਡੀ ਇੰਡੀਆ ਨੇ ਐਕਸੈਪਟ ਕਰ ਲਈ ਔਰ ਇਹ ਇਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਦੀ ਖਬਰ ਹੈ ਕਿ ਮੋਸਟ ਲਾਈਕਲੀ ਜੂਨ ਔਰ ਜੁਲਾਈ ਮਹੀਨਿਆਂ 'ਚ ਪੋਸੀਬਲ ਹੋਏਗਾ ਸਟੇਟ ਡਿਨਰ। ਇੱਕ ਤਾਂ ਹੁੰਦੀਆਂ ਨੇ ਵਰਕਿੰਗ ਮੀਟਿੰਗ, ਜਦੋਂ ਕੋਈ ਆਇਆ ਇੱਥੇ ਮਿਲ ਲਿਆ, ਸਾਈਡ ਲਾਈਨ ਤੇ ਮਿਲ ਲਿਆ, ਜਾਂ ਵਾਈਟ ਹਾਊਸ ਜਿਹੜਾ ਸਟੇਟ ਡਿਨਰ ਹੁੰਦਾ ਉਹਨੂੰ ਵਾਈਟ ਹਾਊਸ ਉਹ ਤਾਂ ਫਿਰ ਕਈ ਮਹੀਨਿਆਂ ਦੀ ਤਿਆਰੀ ਹੁੰਦੀ ਹੈ, ਸਪੈਸ਼ਲ ਗੈਸਟ ਲਿਸਟ ਤਿਆਰ ਹੁੰਦੀ ਹੈ, ਉਹ ਵੀ ਮੋਦੀ ਨੂੰ ਦਿੱਤਾ ਜਾਏਗਾ। ਪਲੱਸ ਜਿਹੜਾ ਰੇਅਰ ਆਨਰ ਹੁੰਦਾ ਹੈ ਕਿਸੇ ਨੂੰ ਵੀ ਕਿ ਵੀ ਉਹ ਦੋਨੋਂ ਹਾਊਸਿਸ ਜਿਹੜੇ ਨੇ ਹਾਊਸ ਆਫ ਰਿਪਰੈਜ਼ੈਂਟੇਟਿਵ ਐਂਡ ਸੈਨੇਟ ਉਹਨਾਂ ਨੂੰ ਐਡਰੈਸ ਕਰੇ। ਔਰ ਇਹਦੇ 'ਚ ਇਹ ਵੀ ਆਇਆ ਕਿ ਵੀ ਕਿਉਂਕਿ ਉਹ ਸੈਸ਼ਨ ਜਿਹੜਾ ਹੈ ਉਹ ਜੂਨ ਜੁਲਾਈ 'ਚ ਹੀ ਹੁੰਦਾ ਹੈ, ਕਾਂਗਰਸ ਉਦੋਂ ਹੀ ਸੈਸ਼ਨ ਹੁੰਦੀ ਹੈ। ਸੋ ਆਲਰੇਡੀ ਇਹਨਾਂ ਨੇ ਪਲਾਨ ਕਰ ਲਿਆ ਕਿ ਮੋਦੀ ਨੂੰ ਰੈੱਡ ਕਾਰਪੇਟ ਵੈਲਕਮ ਦੇਣੀ ਹੈ, ਉਹਨੇ ਵਾਈਟ ਹਾਊਸ 'ਚੋਂ ਸਟੇਟ ਡਿਨਰ ਦੇਣਾ ਔਰ ਉਹਨੇ ਜੁਆਇੰਟ ਸੈਸ਼ਨ ਜਿਹੜਾ ਹੈ ਉਹਨੂੰ ਐਡਰੈਸ ਕਰਨਾ। ਹੁਣ ਇਸ ਸਾਰੇ ਦੇ ਚੱਲਦੇ ਆ ਕੋਈ ਵੀ ਪੁੱਛੇਗਾ ਕਿ ਇੱਕ ਪਾਸੇ ਉਹਨਾਂ ਦਾ ਫਿਰਕੂਪਣਾ ਜ਼ਾਹਰ ਹੋ ਰਿਹਾ ਹੈ, ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ, ਉਹਨਾਂ ਦੀ ਟਰੂਥ ਕੀ ਹੈ, ਉਹ ਅਮਰੀਕਨ ਕੰਪਨੀ ਨੇ ਹੀ ਜਿਹੜੀ ਹੈ ਉਸ ਨੂੰ ਐਕਸਪੋਜ਼ ਕੀਤਾ ਹੈ। ਬਟ ਐਸਾ ਕੀ ਰੀਜ਼ਨ ਹੈ ਕਿ ਉਹ ਇਹਨੂੰ ਮੋਦੀ ਨੂੰ ਪਸਮਾਨ ਤੇ ਲੱਗੇ ਹੋਏ ਨੇ ਜਾਂ ਉਹਨਾਂ ਨੂੰ ਜਿਹੜਾ ਉਹ ਹਾਇਰ ਤੇ ਕਰਨ ਤੇ ਲੱਗੇ ਹੋਏ ਨੇ। ਫਿਰ ਜਿਹੜੀ ਖਬਰ ਅਸੀਂ ਬੇਸ਼ੱਕ ਦੇਖੀ ਤਾਂ ਮੈਂ ਵੀ, ਲੇਕਿਨ ਉਸ ਦੇ ਉੱਤੇ ਮੈਨੂੰ ਸੀ ਕਿ ਵੀ ਇਹ ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਜੀ, ਡਾਕੂਮੈਂਟ ਲੀਕ ਹੋਇਆ ਅਮਰੀਕਾ ਦਾ ਜਿਹੜਾ ਜਨਰਲ ਜਿਹੜੇ ਹਵਾਈ ਫੌਜ ਦਾ ਪ੍ਰਮੁੱਖ ਜਨਰਲ ਮਾਈਕ ਮਿਨਹੈਨ ਉਹਨਾਂ ਨੇ ਕਿ ਜੀ ਉਹਨਾਂ ਨੇ ਇੱਕ ਜਿਹੜਾ ਮੀਮੋ ਲਿਖਿਆ ਕੌਨਫੀਡੈਂਸ਼ੀਅਲ ਸੀ ਉਹ ਸਮਹੋ ਲੀਕ ਹੋ ਗਿਆ ਔਰ ਉਹਦੇ 'ਚ ਹੁਣ ਅਮਰੀਕਨ ਫੌਜ ਦੇ ਪ੍ਰਮੁੱਖ ਜਨਰਲ ਮਾਈਕ ਮਿਨਹੈਨ ਨੇ ਕਿਹਾ ਕਿ 2025 ਦੇ ਵਿੱਚ ਚੀਨ ਦੇ ਨਾਲ ਜੰਗ ਹੋਏਗੀ। ਹੁਣ ਅਸੀਂ 2023 ਦੀ ਗੱਲ ਕਰ ਰਹੇ ਹਾਂ ਵੀ ਜੰਗ ਲੱਗਣ ਦੀ ਉਹਨਾਂ ਨੇ ਪੇਸ਼ੀਨਗੋਈ ਕੀਤੀ। ਉਹ ਕਹਿੰਦਾ ਵੀ ਮੇਰਾ ਅੰਦਰ ਕਹਿ ਰਿਹਾ ਵੀ ਸਾਨੂੰ ਲੜਨਾ ਪੈਣਾ, ਆਪਣੇ ਉਹਨਾਂ ਨੂੰ ਕਮਾਂਡਰਾਂ ਨੂੰ ਤਿਆਰ ਰਹਿਣ ਲਈ ਕਿਹਾ ਔਰ ਕੀ ਚੀਜ਼ਾਂ ਜਦੋਂ 2025 ਚ ਚੀਨ ਦੇ ਨਾਲ ਜੰਗ ਕਰਨੀ ਹੈ ਉਹਦੇ ਚ ਕਿਹੜੀਆਂ ਚੀਜ਼ਾਂ ਦੀ ਲੋੜ ਪੈਗੀ। 1 ਫਰਵਰੀ ਨੂੰ ਇਹ ਕੌਨਫੀਡੈਂਸ਼ੀਅਲ ਡਾਕੂਮੈਂਟ ਗੁਪਤ ਜਿਹੜਾ ਉਹ ਬਾਹਰ ਆ ਗਿਆ ਔਰ ਇਹ ਈਵਨ ਪੈਂਟਾਗਨ ਨੇ ਵੀ ਫਿਰ ਜਦੋਂ ਇਸ ਦੀ ਤਸਦੀਕ ਕੀਤੀ ਕਿ ਬਈ ਇਹ ਠੀਕ ਹੈ ਡਾਕੂਮੈਂਟ ਹੈ ਔਰ ਇਹ ਕੱਲਾ ਹੀ ਨਹੀਂ ਅਮਰੀਕਨ ਦੂਜੇ ਪਾਸੇ ਪ੍ਰਵੀਨ ਸਾਨੀ ਜਿਨ੍ਹਾਂ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਇੰਡੀਅਨ ਆਰਮੀ ਆਫੀਸਰ ਹੈ, ਐਕਸਪਰਟ ਹੈ, ਉਹਨੇ ਵੀ ਆਪਣਾ ਦੇ ਵਿੱਚ ਕਿਹਾ ਕਿ ਚੀਨ ਕਿਸੇ ਵੇਲੇ ਵੀ ਭਾਰਤ ਤੇ ਹਮਲਾ ਕਰ ਸਕਦਾ ਹੈ ਔਰ ਬਹੁਤਿਆਂ ਨੂੰ ਤਾਂ ਇਹ ਲੱਗਦਾ ਵੀ ਚੀਨ ਸ਼ਾਇਦ ਪਹਿਲਾਂ ਤਾਈਵਾਨ ਨੂੰ ਅਨੈਕਸ ਕਰੇ, ਪਰ ਪ੍ਰਵੀਨ ਸਾਨੀ ਦਾ ਕਹਿਣਾ ਕਿ ਵੀ ਤਾਈਵਾਨ ਤੋਂ ਵੀ ਪਹਿਲਾਂ ਉਹ ਜਿਸ ਤੇਜ਼ੀ ਨਾਲ ਈਸਟਰਨ ਫਰੰਟ ਲਦਾਖ ਔਰ ਅਰੁਣਾਚਲ ਦੇ ਉੱਤੇ ਉਸ ਦੀ ਅੱਖ ਹੈ ਉਹ ਇਸ ਨੂੰ ਜਿਹੜਾ ਇਵੇਂ ਕਰ ਸਕਦਾ ਹੁਣ। ਔਰ ਇਸ ਦੇ ਉੱਤੇ ਪੂਰਾ ਆਰਟੀਕਲ ਇੰਡੀਪੈਂਡੈਂਟ ਚ ਹੈ, US ਜਨਰਲ ਵਾਰਨਸ ਆਫ ਪੋਟੈਂਸ਼ੀਅਲ ਵਾਰ ਵਿਦ ਚਾਈਨਾ ਔਰ ਉਹਦੇ ਜਨਰਲ ਦਾ ਕਹਿਣਾ ਮਾਈ ਗਟਸ ਟੈਲ ਮੀ ਵੀ ਵਿਲ ਫਾਈਟ ਇਨ 2025। A 4-star US Air Force general has said Washington is expecting a potential war with China in 2025 and asked his commanders to prepare for battle by aiming for the head। ਇਹ ਵੀ ਟਰਮ ਹੈ ਕਿ ਵੀ ਸਿੱਧਾ ਹਿੱਟ ਕਰਨਾ ਹੈ ਉਸ ਦੇ ਲਈ। ਔਰ ਇਹ ਜਨਰਲ ਹੈ ਮਾਈਕ ਮਿਨੀਹਨ, ਇਹ 에ਅਰ ਮੋਬਿਲਿਟੀ ਕਮਾਂਡ ਦਾ ਹੈਡ ਹੈ। ਉਹਨੇ ਕਿਹਾ ਕਿ US ਮੇਨ ਗੋਲ ਸ਼ੁੱਡ ਬੀ ਟੂ ਡੈਟਰ ਐਂਡ ਇਫ ਰਿਕੁਆਇਰਡ ਡਿਫੀਟ ਚਾਈਨਾ in a shocking internal memorandum signed off by him and confirmed to be genuine by the Pentagon। ਹੁਣ ਇਹ ਬੜੀ ਸੀਰੀਅਸ ਡਿਵੈਲਪਮੈਂਟ ਹੈ ਕਿਉਂਕਿ ਮੈਂ ਇਸ ਖਬਰ ਨੂੰ ਦੇਖਿਆ ਉਦੋਂ ਮੈਨੂੰ ਇਹਦਾ ਮੈਂ ਨੋਟਿਸ ਨੂੰ ਕੱਢ ਲਿਆ, ਪ੍ਰਿੰਟ ਵੀ ਕੱਢ ਲਿਆ, ਲੇਕਿਨ ਮੈਨੂੰ ਇਸ ਨੂੰ ਡਿਸਕਸ ਕਰਨ ਹੁਣ ਜਦੋਂ ਮੈਂ ਇਹ ਦੇਖਿਆ ਕਿ ਵੀ ਅਮਰੀਕਾ ਨੇ ਕਿਵੇਂ ਸਾਰਿਆਂ ਨੂੰ ਹੈਂਡਲ ਕੀਤਾ ਔਰ ਅਸੀਂ ਜ਼ਿਕਰ ਕੀਤਾ ਵੀ ਕਿਵੇਂ ਹਾਈਫਾ ਪੋਰਟ 1.11 ਬਿਲੀਅਨ ਡਾਲਰ ਦੀ ਅਡਾਨੀ ਨੇ ਲਈ ਬਿਡ ਉਹਨਾਂ ਨੂੰ ਦਿੱਤੀ ਮਚ ਮੋਰ। ਔਰ ਕੁਦਰਤੀ ਅੱਜ ਮੇਰਾ BBC ਦੀ ਇੱਕ ਸਟੋਰੀ ਦੇ ਉੱਤੇ ਅੱਖ ਪਈ ਕਿ ਭਾਈ
ਇਹ ਤਾਂ ਈਵਨ ਅਮਰੀਕਾ ਦੇ ਕਹਿਣ ਤੇ ਜਿਹੜਾ ਉਹ ਇਜ਼ਰਾਈਲ ਨੇ ਦਿੱਤੀ ਹੈ ਇਹਨਾਂ ਨੂੰ, ਕਿਉਂਕਿ ਚਾਈਨਾ ਦੇ ਨਾਲ, ਚਾਈਨਾ ਉਹਨੂੰ ਬਾਇਕ ਆਲਰੇਡੀ ਚਾਈਨਾ ਨੇ ਇੱਕ ਉਹਦੇ ਨੇੜੇ ਦੀ ਜਿਹੜੀ ਇੰਪੋਰਟੈਂਟ ਫੰਕਸ਼ਨਲ ਪੋਰਟ ਆ ਉਹ ਲਈ ਹੋਈ ਹੈ ਲੀਜ਼ ਦੇ ਉੱਤੇ, ਔਰ ਹਾਈਫਾ ਜਿਹੜੀ ਆ ਉਹ ਇਜ਼ਰਾਈਲ ਚੀਨ ਨੂੰ ਦੇ ਰਿਹਾ ਸੀ ਜੀ, ਔਰ ਅਮਰੀਕਾ ਨੇ ਇੰਟਰਵੀਨ ਕਰਕੇ ਕਿਹਾ ਵੀ ਇਹਨਾਂ ਨੂੰ ਦੇ ਦਿਓ, ਔਰ ਜਿੰਨੀ ਕੁ ਉਹਦੀ ਕੀਮਤ ਸੀ ਉਹਦੀ ਤਾਂ 500-600 ਮਿਲੀਅਨ ਦੀ ਕੋਈ ਲੋਕਲ ਇਜ਼ਰਾਈਲੀ ਕੰਪਨੀ ਵੀ ਦੇਣ ਨੂੰ ਤਿਆਰ ਨਹੀਂ ਸੀ, ਤੇ ਇਹ 1.11 ਬਿਲੀਅਨ ਦੇ ਲਈ। ਸੋ ਇਹ ਵੀ ਬਾਈਡਨ ਦੀ ਜਿਹੜੀ ਹੈ ਇੰਟਰਵੈਂਸ਼ਨ ਤੋਂ ਬਾਅਦ ਹੀ ਇਜ਼ਰਾਈਲ ਨੇ ਇਹ ਦਿੱਤਾ। ਹੁਣ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ ਕਿ ਬਈ ਹਾਈਫਾ ਪੋਰਟ, ਜਦੋਂ ਕਿ ਅਡਾਨੀ ਦੇ ਸਾਰੇ ਸਟਾਕ ਥੱਲੇ ਡਿੱਗ ਰਹੇ ਨੇ, $90 ਬਿਲੀਅਨ ਮਾਰਕੀਟ 'ਚੋਂ ਉੱਡ ਗਿਆ ਉਹ ਪੋਰਟ ਦਾ, ਔਰ ਜਦੋਂ ਕਿ ਇਹ ਪਤਾ ਨਹੀਂ ਹੈ ਕਿ ਵਿਦਨ ਕੰਟਰੀ ਦਾ ਕੀ ਫੇਟ ਹੋਏਗਾ ਜਿਸ ਲੈਵਲ ਦੇ ਉੱਤੇ ਅੱਜ ਚੱਲ ਰਿਹਾ ਜੀ, ਉਹਨੂੰ ਵਾਈਟ ਹਾਊਸ ਦਾ ਸੱਦਾ ਔਰ ਜੁਆਇੰਟ ਸੈਸ਼ਨ ਨੂੰ ਐਡਰੈਸ। ਹੁਣ ਮੈਨੂੰ ਇਹ ਲੱਗਾ ਕਿ ਵੀ ਵਾਕਿਆ ਹੀ, ਔਰ ਅੱਜ ਹੀ ਸਾਡੇ ਵੀਰ ਹਰਪ੍ਰੀਤ ਸਿੰਘ ਨੇ, ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਕੈਲੀਫੋਰਨੀਆ, ਤੇ ਉਹ ਕਹਿੰਦੇ ਵੀ ਇਹ ਕਿਉਂ ਬੈਂਡ ਕਰ ਰਹੇ ਨੇ। ਮੈਂ ਕਿਹਾ ਜੀ ਇਹ ਦੇ ਵਾਂਟ ਟੂ ਮੇਕ ਯੂਕਰੇਨ ਆਊਟ ਆਫ ਇੰਡੀਆ, ਬਿਲਕੁਲ, ਕਿ ਜਿਵੇਂ ਰੂਸ ਨੂੰ 1000 ਕੱਟ ਦੇਣ ਵਾਲੀ ਜਿਹੜੀ ਹੁੰਦੀ ਸੀ, ਕਈ ਵਾਰੀ ਕਹੇ ਜੀ ਗਿਵੇ 1000, ਉਹਨੂੰ ਇਕਨੋਮਿਕਲੀ ਜਿਵੇਂ ਰੂਸ ਨੂੰ ਘੇਰਿਆ ਸੈਂਕਸ਼ਨਸ ਲਾ ਕੇ, ਪਰ ਮਰ ਯੂਕਰੇਨ ਦੇ ਬੰਦੇ ਰਹੇ ਨੇ ਜੀ, ਤੁਸੀਂ F-16 ਦਿਓਗੇ ਨਹੀਂ ਦਿਓਗੇ, ਟੈਂਕ ਫਰਾਣੇ ਦੇ ਦਿੱਤੇ, ਡਿਫੈਂਸ ਮਿਸਲ ਸਿਸਟਮ ਜਰਮਨ ਨੇ। ਹੁਣ ਅਮਰੀਕਾ ਨਾ ਉਸ ਜੰਗ ਦੇ ਵਿੱਚ ਕੁੱਦਣ ਨੂੰ ਤਿਆਰ ਹੈ, ਨਾ ਨੈਟੋ ਕੁੱਦਣ ਨੂੰ, ਤੇ ਉਹ ਗਰੀਬ ਯੂਕਰੇਨੀਅਨ ਮਰ ਰਹੇ ਨੇ, ਉਹਨਾਂ ਨੂੰ ਉਹ ਦੇ ਰਹੇ ਨੇ, ਤੁਹਾਨੂੰ ਹਥਿਆਰ ਦਿੰਨੇ ਆ ਜੀ, ਅੱਜ ਪੈਕੇਜ ਵੀ ਦੇ ਦਿੱਤਾ ਜੀ ਇੰਨੇ $1 ਬਿਲੀਅਨ ਦਾ। ਸੋ ਜਿਵੇਂ ਰੂਸ ਨੂੰ ਕੰਟੇਨ ਕਰਨ ਲਈ ਯੂਕਰੇਨ ਦੀ ਬਲੀ ਦਿੱਤੀ ਗਈ ਹੈ, ਬਿਲਕੁਲ ਠੀਕ। ਮੈਂ ਉਹਨਾਂ ਨੂੰ ਕਿਹਾ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਚੀਨ ਨੂੰ ਕੰਟੇਨ ਕਰਨ ਲਈ ਇਹਨਾਂ ਨੂੰ ਹੁਣ ਖਵਾ ਪਿਆ ਰਹੇ ਨੇ, ਇਹ ਬਲੀ ਦਾ ਬੱਕਰਾ ਐਵੇਂ ਨਹੀਂ ਸੀ ਹੁੰਦਾ। ਉਹ ਬੱਕਰੇ ਦੀ ਬੜੀ ਸੇਵਾ, ਕਈਆਂ ਦੇ ਗਲ 'ਚ ਹਾਰ ਵੀ ਪਾਇਆ ਹੁੰਦਾ ਸੀ ਬੱਕਰੇ ਦੇ, ਬੱਕਰਾ ਟਿੱਕਾ ਵੀ ਲਾਇਆ ਹੁੰਦਾ, ਉਹ ਘੁੰਮ ਰਿਹਾ ਸਾਰੇ ਹੈ ਨਾ, ਉਹ ਜੋ ਮਰਜ਼ੀ ਕਰ ਰਿਹਾ, ਖਰੂਦ ਕਰੇ, ਜੋ ਕਰੇ ਖਾਏ, ਬਈ ਉਹਨੂੰ ਪਤਾ ਵੀ ਇਹਦੀ ਬਲੀ ਦੇਣੀ ਹੈ। ਸੋ ਮੈਂ ਕਿਹਾ ਜੀ ਇਹਨਾਂ ਨੇ ਇੰਡੀਆ ਦਾ ਮੋਢਾ, ਔਰ ਪਰ ਮੈਂ ਕਿਹਾ ਵੀ ਇੱਥੇ ਖਤਾ ਖਾਣਗੇ ਅਮਰੀਕਾ ਵਾਲੇ, ਇੰਡੀਆ ਯੂਕਰੇਨ ਨਹੀਂ ਹੈ। ਉਹ ਲੋਕ ਤਾਂ ਫਿਰ ਵੀ ਜਿਸ ਰੈਜ਼ਿਲੀਅੰਸ ਦੇ ਨਾਲ, ਜਿਸ ਦੂਜੇ ਦੇ ਨਾਲ, ਭਾਵੇਂ ਉਹਨਾਂ ਨੂੰ ਤਾਂ ਇਹੀ ਸਬਕ ਹੈ ਜੀ ਅਸੀਂ ਆਪਣੇ ਫਾਦਰਲੈਂਡ, ਆਪਣੇ ਪੈਟਰੀਓਟਿਕ ਸਪਿਰਿਟ ਦੇ ਨਾਲ ਅਸੀਂ ਲੜ ਰਹੇ ਹਾਂ, ਪਰ ਇਹ ਤਾਂ ਲੜਾਈ ਤਾਂ ਅਮਰੀਕਾ ਦੀ ਹੈ, ਵੈਸਟ ਦੀ ਹੈ, ਉਹ ਤਾਂ ਇੱਕ ਪ੍ਰੋਕਸੀ ਵਾਰ ਲੜ ਰਹੇ ਨੇ ਉਹਨਾਂ ਦੇ। ਸੋ ਇਹੀ ਸਿਚੁਏਸ਼ਨ, ਕਿਉਂਕਿ ਚਾਈਨਾ ਦਾ ਵਧਿਆ ਕਲਾਊਟ ਜਿਹੜਾ ਇਕਨੋਮਿਕਲ, ਦੂਜੇ ਤੀਜੇ, ਔਰ ਇੰਡੀਆ ਨੂੰ, ਔਰ ਇਹ ਗੱਲ ਉਹਨਾਂ ਨੇ ਇੰਡੀਆ ਦੀ ਭਾਂਪ ਲਈ। ਹੁਣ ਜਦੋਂ ਮਾਈਕ ਪੋਂਪੀਓ ਨੇ ਜਿਹੜੀ ਕਿਤਾਬ ਰਿਲੀਜ਼ ਹੋਈ ਪਿਛਲੇ ਹਫਤੇ, ਇਹ ਕਿਹਾ ਵੀ ਜਦੋਂ ਗਲਵਾਨ ਵੈਲੀ ਇਨਸੀਡੈਂਟ ਹੋਈ, ਇੰਡੀਆ ਗॉट ਸਕੇਅਰਡ, ਦੈਟ ਇਜ਼ ਵਾਈ ਦੇ ਜੁਆਇਨਡ ਕੁਆਡ। ਨਹੀਂ ਤਾਂ ਅਮਰੀਕਾ ਨੂੰ ਇਹ ਸੀ ਵੀ ਇਹ ਤਾਂ ਰਸ਼ੀਆ ਦੇ ਬਲੌਕ 'ਚ ਨੇ। ਜੋ ਹੀ ਚੀਨ ਨੇ ਛਿੱਤਰ ਫੇਰਿਆ, ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਤਿਆਰ ਹੈ, ਔਰ ਉਸ ਚੋਂ ਇੰਡੀਆ, ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ। ਸੋ ਉਹ ਪਹਿਲਾ ਸੋ ਉਹਨਾਂ ਨੇ ਦੇਖ ਲਿਆ ਵੀ ਇਹ ਚੀਨ ਦੇ ਡਰ 'ਚ ਜੀ ਰਹੇ ਨੇ ਹੁਣ, ਔਰ ਇਸ ਵੇਲੇ ਇਹ ਸਾਡੀ ਬਿਡਿੰਗ ਲਈ ਜੋ ਵੀ ਅਸੀਂ ਕਵਾਂਗੇ ਉਹ ਕਰਨਗੇ। ਸੋ ਇਹੀ ਕਹਾਣੀ ਜਿਹੜੀ ਹੈ, ਇਹਦੇ ਥੱਲੇ ਉਹ ਉਹਨਾਂ ਨੂੰ ਇੱਕ ਪਾਸੇ ਉਹ ਪਸਮਾ ਰਹੇ ਨੇ ਪੂਰੀ ਤਰ੍ਹਾਂ ਕਿ ਜੀ ਮੋਦੀ ਔਰ ਤੁਹਾਡੇ ਨਾਲ ਖੜੇ ਆ, ਪਰ ਉਹਨਾਂ ਨੂੰ ਨਹੀਂ ਪਤਾ ਹੈ ਸ਼ਾਇਦ ਕਿ ਬਲੀ ਦਾ ਬੱਕਰਾ ਜਿਹੜਾ ਉਹ ਬਣਾਉਣ ਦੀਆਂ ਤਿਆਰੀਆਂ ਨੇ। ਹੁਣ ਕੀ ਕਰ ਸਕਦੇ ਆ, ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ। ਹੁਣ ਅਸੀਂ ਜੇ ਇਹਨਾਂ ਨੇ ਬਣਨਾ ਹੀ ਹੈ ਤੇ ਜੀ ਸਦਕੇ ਬਣ ਲੈਣ ਦਿਓ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੀਆਂ ਹਿੰਦੂਤਵੀ ਜਥੇਬੰਦੀਆਂ ਵੱਲੋਂ ਸਿੱਖਾਂ ਵਿੱਚ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਔਰ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਖਬਰਦਾਰ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਨ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਮੈਲਬਰਨ ਦੀ ਖਾਲਿਸਤਾਨ ਰੈਫਰੈਂਡਮ ਦੀ ਇੱਕ ਯੂਨੀਕ ਵਿਕਟਰੀ ਤੋਂ ਬਾਅਦ ਹਿੰਦੂ ਤਵੀਆਂ ਨੇ ਕਿਵੇਂ ਆਪਣੇ ਸ਼ੈਨੈਨੀਗਨਸ ਸ਼ੁਰੂ ਕੀਤੇ, ਉਸ ਤੋਂ ਪਹਿਲਾਂ ਹੀ ਕੀਤੇ ਹੋਏ ਸੀ, ਉਸ ਤੋਂ ਬਾਅਦ ਕੀ ਹੈ ਉਹਦੇ ਤੇ ਅਸੀਂ ਕੱਲ ਬੜੀ ਡਿਟੇਲ 'ਚ ਡਿਸਕਸ ਕੀਤਾ ਸੀ, ਜਿਹਨੂੰ ਸਾਡੇ ਵਿਊਅਰਸ ਵੱਲੋਂ ਕਾਫੀ ਪਸੰਦ ਕੀਤਾ ਗਿਆ। ਪਿਛਲੇ 24 ਘੰਟੇ 'ਚ ਬੇਸ਼ੱਕ ਇੱਕ ਤਰ੍ਹਾਂ ਦੀ ਚੁੱਪੀ ਹੈ ਇਹਨਾਂ ਦੇ ਫਰੰਟ ਤੋਂ। ਹਾਲਾਂ ਅਸੀਂ ਜ਼ਿਕਰ ਕਰਾਂਗੇ ਕਿ ਅਡਾਨੀਆਂ ਦੀ ਜਿਹੜੀ ਕਰਤੂਤ ਹੈ ਇਹ ਸਾਰੀ ਫਰਾਡ ਵਾਲੀ, ਇਹ ਆਸਟ੍ਰੇਲੀਆ 'ਚ ਕਿਵੇਂ ਪ੍ਰਭਾਵਿਤ ਹੈ ਔਰ ਦਾ ਆਸਟ੍ਰੇਲੀਅਨ ਜਿਹੜਾ ਮੇਨ ਸਟ੍ਰੀਮ ਉਹਨਾਂ ਦਾ ਨਿਊਜ਼ਪੇਪਰ ਹੈ ਉਹਨੇ ਕਿਵੇਂ ਇਸ ਦੇ ਉੱਤੇ ਆਰਟੀਕਲ ਦਿੱਤੇ ਨੇ। ਲੇਕਿਨ ਅਸੀਂ ਸਿੱਖ ਪਰਸਪੈਕਟਿਵ ਤੋਂ ਜੇ ਗੱਲ ਕਰੀਏ ਕਿ ਦੁਸ਼ਮਣ ਦੀ ਹੁਣ ਨੈਕਸਟ ਲਾਈਨ ਕੀ ਹੈ, ਔਰ ਜਿਹੜੇ ਇੱਕ ਉਹਨਾਂ ਨੂੰ ਇਹ ਲੱਗਦਾ ਵੀ ਇਸ ਮੁੱਦੇ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਦੇ ਵੀ ਔਰ ਜੋ ਵਾਇਲੈਂਸ ਕ੍ਰੀਏਟ ਕੀਤੀ ਇਹਨਾਂ ਨੇ ਖੁਦ ਹੀ, ਇਸ ਦੇ ਉੱਤੇ ਅਜੇ ਤੱਕ ਗੁਰਦੁਆਰਾ ਕਮੇਟੀਆਂ ਜਾਂ ਸਿੱਖ ਸੰਸਥਾਵਾਂ ਜਾਂ ਈਵਨ ਕੋਈ ਇੰਡੀਵਿਜੂਅਲ ਸਿੱਖ ਵੀ ਜਿਨ੍ਹਾਂ ਦਾ ਕਮਿਊਨਿਟੀ 'ਚ ਭਾਰ ਹੋਏ, ਉਹਨਾਂ ਨੇ ਕੋਈ ਕੰਡੈਮਨੇਸ਼ਨ ਵਾਲੇ ਬਿਆਨ ਨਹੀਂ ਦਿੱਤੇ। ਉਹਨਾਂ ਨੇ ਕੋਈ ਹਿੰਦੂਆਂ ਨਾਲ ਭਰਾ ਅਸੀਂ ਵੱਡੇ ਭਾਈ ਛੋਟੇ ਭਾਈ ਵਾਲੇ ਬਿਆਨ ਨਹੀਂ, ਲਹੂ ਮਾਸ ਕੀ ਆ 9 ਮਾਸ ਦਾ ਰਿਸ਼ਤੇ ਦੀ ਗੱਲ ਨਹੀਂ ਕੀਤੀ। ਔਰ ਹੁਣ ਉਹਨਾਂ ਨੇ ਕੁਛ ਇਸ ਕਿਸਮ ਦੇ ਆਪਣੇ ਜਿਹੜੇ ਉਹਨਾਂ ਦੇ ਰੈਂਟਾ ਸਿੱਖ ਜਿਨ੍ਹਾਂ ਨੂੰ ਉਹ ਤਿਆਰ ਵੀ ਕਰ ਰਹੇ ਨੇ, ਕੁਛ ਨਾ ਕੁਛ ਸੋਸ਼ਲ ਮੀਡੀਆ ਤੇ ਜੋ ਨਜ਼ਰ ਵੀ ਆ ਰਿਹਾ ਹੈ, ਉਹ ਇਸ ਕਿਸਮ ਦਾ 2 ਪ੍ਰੋਂਗ ਉਹਨਾਂ ਦੀ ਇਹ ਸਟ੍ਰੈਟਜੀ ਹੈ। ਇੱਕ ਪਾਸੇ ਤਾਂ ਉਹਨਾਂ ਦਾ ਇਹ ਹੈ ਕਿ ਜੀ ਕੁਛ ਸਿੱਖ ਐਸੋਸੀਏਸ਼ਨ, ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਇਹ ਖੁੱਲ੍ਹ ਕੇ ਅੱਗੇ ਆਉਣ ਔਰ ਕੰਡੈਮ ਕਰਨ। ਜਦੋਂ ਤੁਸੀਂ ਕੰਡੈਮ ਕਰਦੇ ਹੋ ਇਹਦਾ ਮਤਲਬ ਇਹ ਹੁੰਦਾ ਹੈ ਕਿ ਐਜ਼ ਇਫ ਤੁਹਾਡੇ ਲੋਕਾਂ ਨੇ ਕੀਤਾ। ਹੁਣ ਜੇ ਉਹ 4 ਗੁਜਰਾਤੀ ਗੂਨ ਨਾ ਫੜੇ ਗਏ ਹੁੰਦੇ ਤੇ ਸ਼ਾਇਦ ਬਹੁਤ ਸਾਰੇ ਅੱਗੇ ਹੋਏ ਹੁੰਦੇ ਕਹਿਣ ਨੂੰ ਜੀ ਦੇਖੋ ਕੀ ਹੈ। ਹੁਣ ਇਹ ਤਾਂ ਜ਼ਾਹਰ ਹੈ ਵੀ ਕੰਮ ਇਹਨਾਂ ਦਾ ਆਪਣਾ। ਸੋ ਉਹ ਅਜੇ ਤੱਕ ਮੇਨ ਗੁਰਦੁਆਰਾ ਕਮੇਟੀਆਂ, ਔਰ ਅਸੀਂ ਉਹਨਾਂ ਨੂੰ ਜਿਹੜੀ ਪਿਆਰ ਭਰੀ ਤਾੜਨਾ ਵੀ ਜ਼ਰੂਰ ਦੇਣਾ ਚਾਹੁੰਦੇ ਹਾਂ। ਤਾੜਨਾ ਨਹੀਂ ਮੈਂ ਲਫ਼ਜ਼ ਕਹਿਣਾ ਚਾਹੁੰਦਾ, ਪਰ ਫਿਰ ਵੀ ਤਾੜਨਾ ਜਿਹੜਾ ਉਹ ਬਾਮੁਲਾਜ਼ਾ ਹੋਸ਼ਿਆਰ ਇਸ ਸੈਂਸ ਦੇ ਵਿੱਚ ਹੈ ਕਿ ਪੈਨਿਕ ਦੇ ਵਿੱਚ ਜਾਂ ਇਹਨਾਂ ਦਾ ਜਿਹੜਾ ਜਿਸ ਕਿਸਮ ਦਾ ਇੱਕ ਖੌਫ ਦਾ ਜਾਲ ਬੁਣਦੇ ਨੇ ਉਹਦੇ 'ਚ ਆ ਕੇ ਕੋਈ ਵੀ ਐਸਾ ਕੰਮ ਜਿਹੜਾ ਜਦੋਂ ਤੁਸੀਂ ਇਹਨਾਂ ਦੇ ਨਾਲ ਹੁਣ ਹੈਂਡ ਜੁਆਇਨ, ਉਹਨਾਂ ਨੇ ਇਹਨਾਂ ਹਿੰਦੂ ਕੌਂਸਲ, ਹਿੰਦੂ ਫੈਡਰੇਸ਼ਨ, ਹਿੰਦੂ ਮੀਡੀਆ ਔਰ ਦਾ ਆਸਟ੍ਰੇਲੀਅਨ ਟੁਡੇ, ਉਹਨਾਂ ਨੇ ਤਾਂ ਕੋਈ ਕਸਰ ਬਾਕੀ ਨਹੀਂ ਛੱਡੀ ਸਮੁੱਚੀ ਸਿੱਖ ਕੌਮ ਨੂੰ ਉੱਥੇ ਬਦਨਾਮ ਕਰਨ ਦੇ ਲਈ। ਤਾਂ ਹੁਣ ਤੁਸੀਂ ਇਹਨਾਂ ਦੇ ਨਾਲ ਕਿਹੜੀ ਸਾਂਝ ਭਾਲਦੇ ਹੋ ਜਾਂ ਤੁਸੀਂ ਇਹਨਾਂ ਦੇ ਨਾਲ ਕਿਹੜਾ ਸਾਂਝਾ ਬਿਆਨ ਦੇਣਾ ਚਾਹੁੰਦੇ ਹੋ? ਸੋ ਇਹਨਾਂ ਦਾ ਇੱਕ ਯਤਨ ਹੈ ਕਿ ਭਾਈ ਇਸ ਕਿਸਮ ਦਾ ਕੁਛ ਆਇਆ ਔਰ ਇਸ ਕਿਸਮ ਦਾ ਇੱਕ ਅਟੈਂਪਟ ਇਹਨਾਂ ਨੇ, ਜਿਹੜੀ ਬੇਸ਼ੱਕ ਸਟੇਟਮੈਂਟ ਤਾਂ 15 ਜਨਵਰੀ ਦੇ ਹਵਾਲੇ ਨਾਲ ਹੈ, ਉਦੋਂ ਅਜੇ ਰੈਫਰੈਂਡਮ ਨਹੀਂ ਸੀ ਹੋਇਆ, ਲੇਕਿਨ ਜਿਹੜੀ ਖੁਦ ਹੀ ਇਹਨਾਂ ਨੇ ਮੰਦਰਾਂ ਦੀ ਬੇਪਤੀ ਕਰਵਾਈ ਉਸ ਦੇ ਬੇਸ ਜਿਹੜੀ ਇਹ ਸਟੇਟਮੈਂਟ ਜਿਹੜੀ ਉਹਨਾਂ ਨੇ ਆਪਣੇ ਵੈਬ ਤੇ ਹੁਣ ਪਾਈ, ਪਰ ਇਹ ਡੇਟ ਲਾਈਨ 15 ਜਨਵਰੀ ਹੈ ਔਰ ਉਹਦੇ 'ਚ ਕੋਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਔਰ ਥੱਲੇ ਡਾਕਟਰ ਕਰਨਜੀਤ ਸਿੰਘ ਸੰਧੂ, ਹੋ ਸਕਦਾ ਹੈ ਉਹਨਾਂ ਦੀ ਕੋਈ ਬਹੁਤਾ ਉਹਨਾਂ ਨੂੰ ਪਤਾ ਵੀ ਨਾ ਹੋਏ ਵੀ ਕਾਹਦੇ ਲਈ। ਉਹ ਤਾਂ ਕਿਸੇ ਨੂੰ ਵੀ ਕਹੋ ਜੀ ਪੀਸ ਨਾਲ ਰਹਿਣਾ, ਉਹਨਾਂ ਨੇ ਕਿਹਾ ਹੋਣਾ ਜੀ ਪੀਸ ਨਾਲ ਰਹਿਣਾ ਚਾਹੀਦਾ, ਪਰ ਉਹਨੂੰ ਉਹ ਇਸਤੇਮਾਲ ਕਰ ਰਹੇ ਨੇ ਇਹ ਕਹਿ ਕੇ ਕਿ ਵੀ ਦਿਸ ਇਜ਼ ਏ ਡੈਲੀਬਰੇਟ ਐਕਟ ਆਫ ਡਿਵਾਈਡਿੰਗ ਦਾ ਪੀਸ ਲਵਿੰਗ ਹਿੰਦੂ ਐਂਡ ਸਿੱਖ ਕਮਿਊਨਿਟੀਜ਼। ਪਹਿਲੀ ਗੱਲ ਕਿ ਵੀ ਜਿਹੜੀ ਰੈਫਰੈਂਡਮ ਦੀ ਲਾਈਨ ਹੈ ਉਹ ਤਾਂ ਸਟੇਟ ਦੇ ਤੋਂ ਆਪਣਾ ਹੱਕ ਲੈਣ ਦੀ ਹੈ, ਉਹਦੇ 'ਚ ਹਿੰਦੂ ਤੇ ਸਿੱਖ ਕੌਮ, ਇਹ ਤਾਂ ਇਹੀ ਤੁਸੀਂ ਬਣਾ ਰਹੇ ਹੋ ਇਹਨੂੰ ਹਿੰਦੂ ਸਿੱਖ ਇਸ਼ੂ, ਔਰ ਤੁਸੀਂ ਡਿਜਿਸਟ ਕਰੋ, ਇਹ ਤਾਂ ਕੋਈ ਇਸ਼ੂ ਹੀ ਨਹੀਂ ਹੈ। ਤੁਹਾਡੇ ਤਾਂ ਇੱਥੇ ਬੈਠੇ ਜਿਹੜੇ ਨੇ ਉਹ ਸਿੱਖਾਂ ਦਾ ਮੁਕੰਮਲ ਬਾਈਕਾਟ ਕਿ ਉਹਨਾਂ ਨਾਲ ਬਿਜ਼ਨਸ ਡੀਲ ਵੀ ਨਾ ਕਰੋ। ਅਮਰੀਕਾ, ਕੈਨੇਡਾ ਇਸ ਕਿਸਮ ਦਾ ਤੁਸੀਂ ਪ੍ਰੋਪੇਗੈਂਡਾ ਆਸਟ੍ਰੇਲੀਆ 'ਚ ਵੀ ਕਰ ਰਹੇ ਹੋ। ਔਰ ਲੇਕਿਨ ਉਹ ਕਹਿਣਾ ਕੀ ਚਾਹੁੰਦੇ ਨੇ
We request Australian law enforcement agencies to investigate this heinous act and ensure that culprits face the full force of the law of the land. ਬਿਲਕੁਲ ਇਹ ਤਾਂ ਕੌਣ ਸਿੱਖਾਂ ਦੀ ਤਾਂ ਪਹਿਲੇ ਦਿਨ ਤੋਂ ਮੰਗ ਹੈ ਵੀ ਦੇਖੋ 4 ਫੜ ਕੇ ਤੁਹਾਡੇ ਹਵਾਲੇ ਕੀਤੇ ਨੇ, ਹੁਣ ਦੇਖੋ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਨੇ। ਔਰ ਨਾਲ ਦੀ ਨਾਲ ਉਹ ਕਹਿ ਰਹੇ ਨੇ we hope Australian agencies will defeat any foreign agencies which are trying to create disharmony and fear among section of Australian Indians। ਹੁਣ ਕਿਹੜੀਆਂ ਫੋਰਨ ਏਜੰਸੀਜ਼ ਨੇ? ਰਾ ਹੈ, ਇੰਟੈਲੀਜੈਂਸ ਬਿਊਰੋ ਹੈ। ਜਿਵੇਂ ਸੌਫਟ ਟਾਰਗੇਟ ਵਾਲਿਆਂ ਨੇ ਕਿਹਾ ਸੀ ਕਿ ਗੱਡੀਆਂ ਭਰ ਕੇ ਲਿਆਓ ਹਾਈ ਕਮਿਸ਼ਨ ਇੰਡੀਆ ਦੇ ਔਰ ਕੌਂਸਲੇਟ ਤੋਂ ਵੈਨਕੂਵਰ ਸਾਰੇ ਸਬੂਤ ਮਿਲ ਜਾਣਗੇ ਕਿ ਵੀ ਇਹ 에ਅਰ ਇੰਡੀਆ ਕਿਹਨੇ ਕਰਵਾਇਆ। ਸੋ ਅਸੀਂ ਬਿਲਕੁਲ ਆਸਟ੍ਰੇਲੀਅਨ ਅਥਾਰਟੀਜ਼ ਨੂੰ ਕਹਿੰਦੇ ਆ ਵੀ ਜਿੰਨੇ ਇਹਨਾਂ ਦੇ ਉੱਥੇ ਉਹ ਸਿੱਖੀ ਨਾਵਾਂ ਵਾਲੇ ਵੀ ਬਣਾਏ ਹੋਏ ਨੇ ਕੌਂਸਲ ਜਨਰਲ ਔਰ ਇਹਨਾਂ ਦੇ ਹਾਈ ਕਮਿਸ਼ਨਰ, ਉਹਨਾਂ ਸਾਰਿਆਂ ਨੂੰ ਸੱਦੋ ਔਰ ਤੁਸੀਂ ਉਹਨਾਂ ਦਾ ਦੇਖ ਲਓ ਸਾਰੇ ਜਿਹੜੇ ਫੁੱਟ ਸਟੈਪਸ ਨੇ ਉਹ ਸਾਰੇ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟ ਨੂੰ ਜਾਂਦੇ ਨੇ ਜਿਹੜੇ ਵਾਇਲੈਂਸ ਕਰ ਰਹੇ ਨੇ। ਪਰ ਇਹਦੇ ਨਾਲ ਇੱਕ ਜਿਹੜਾ ਦੂਸਰਾ ਇਮੇਜ ਇਹ ਕ੍ਰੀਏਟ, ਇੱਕ ਤਾਂ ਇਹਨਾਂ ਦਾ ਇਹ ਆਬਜੈਕਟਿਵ ਹੈ ਕਿ ਡਿਵਾਈਡ ਕਰੋ ਸਿੱਖ ਕਮਿਊਨਿਟੀ ਨੂੰ, ਕੋਈ ਕਮੇਟੀ ਕੋਈ ਇੰਡੀਵਿਜੂਅਲ ਸਿੱਖ ਬਿਆਨ ਦੇ ਦੇ ਫਿਰ ਦੂਜੇ ਸਿੱਖ ਉਹਦੇ ਪਿੱਛੇ ਪੈ ਜਾਣ, ਫਿਰ ਇਹ ਹੋਏ ਜੀ ਦੇਖੋ ਇਹ ਤਾਂ ਇੱਕ ਮੋਡਰੇਟ ਸਿੱਖ ਨੇ ਇੱਕ ਫੰਡਾਮੈਂਟਲਿਸਟ ਸਿੱਖ ਨੇ। ਦੂਸਰਾ ਇਹ ਆਰਗੂਮੈਂਟ ਇੱਥੇ ਵੀ ਇਸਤੇਮਾਲ ਹੁੰਦਾ ਰਿਹਾ, ਦੇਖੋ ਜੀ ਬਾਹਰ ਜਾ ਕੇ ਜਦੋਂ ਅਸੀਂ ਨਾਅਰੇ ਲਾਉਂਦੇ ਆ ਕੌਂਸੂਲੇਟਾਂ ਦੇ ਬਾਹਰ ਜਾਂ ਦੂਜੇ ਉਹਦੇ 'ਚ ਕੀ ਨਿਕਲਦਾ, ਉਹਦੇ ਕੋਲੋਂ ਤਾਂ ਸੈਮੀਨਾਰ ਹੋਣੇ ਚਾਹੀਦੇ ਨੇ। ਇੱਥੇ ਵੀ ਇਹ ਆਰਗੂਮੈਂਟ 90s ਦੇ ਵਿੱਚ ਰਿਹਾ ਸੈਮੀਨਾਰ। ਅਸੀਂ ਕਿਹਾ ਜੀ ਤੁਹਾਨੂੰ ਕਿਸੇ ਨੇ ਰੋਕਿਆ ਸੈਮੀਨਾਰ ਕਰਨ ਤੋਂ? ਤੁਸੀਂ ਸੈਮੀਨਾਰ ਕਰੋ, ਪਰ ਇਹ ਜਦੋਂ ਤੱਕ ਇੱਕ ਸਿੱਖ ਵੀ ਬਾਂਹ ਉਲਾਰ ਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਔਰ ਕਹਿੰਦਾ ਇਨਸਾਫ ਲੈਣਾ, ਉਹ ਇੰਡੀਅਨ ਕੌਂਸੂਲੇਟ ਦੇ ਬਾਹਰ ਖੜਾ ਹੈ ਕਿਸੇ ਵੀ ਦੁਨੀਆ ਦੇ ਖਿੱਤੇ 'ਚ, ਉਦੋਂ ਤੱਕ ਖਾਲਿਸਤਾਨ ਦੀ ਮੂਵਮੈਂਟ ਜਿਉਂਦੀ ਹੈ। ਹੁਣ ਇੱਕ ਤਬਕਾ ਉਹ ਵੀ ਹੈ, ਤੁਸੀਂ ਗੁਰਦੁਆਰਿਆਂ 'ਚ ਅਸੀਂ ਮਨਾਉਂਦੇ ਹਾਂ ਸ਼ਹੀਦੀ ਸਮਾਗਮ ਵੀ, ਦੂਜੇ ਵੀ, ਬਹੁਤ ਚੰਗੀ ਗੱਲ ਹੈ, ਪਰ ਜਿੰਨੀ ਇੰਪੋਰਟੈਂਸ ਪ੍ਰੋਟੈਸਟ ਦੀ, ਰੈਲੀਜ਼ ਦੀ ਔਰ ਖਾਸ ਤੌਰ ਤੇ ਨਗਰ ਕੀਰਤਨਾਂ ਦੇ ਮੌਕੇ ਸਾਡੇ ਸ਼ਹੀਦ ਜੁਝਾਰੂਆਂ ਦੀਆਂ ਤਸਵੀਰਾਂ ਦੇ ਨਾਲ ਮਾਰਚ ਕਰਨ ਦੀ ਹੈ, ਇਹ ਇੰਡੀਅਨ ਗਵਰਨਮੈਂਟ ਨੂੰ ਪੁੱਛੋ ਦੀ ਕੀ ਅਹਿਮੀਅਤ ਹੈ। ਕੈਨੇਡਾ 'ਚ ਕਿੰਨੀ ਦੇਰ ਆਫੀਸ਼ੀਅਲ ਪ੍ਰੋਟੈਸਟ ਕਰਦੇ ਰਹੇ ਜੀ ਕਿ ਫੋਟੋਆਂ ਹਟਾਓ। ਸਰੀ ਦੇ ਨਗਰ ਕੀਰਤਨ 'ਚ ਉਹਨਾਂ ਨੇ 1-2 ਸਾਲ ਐਸਾ ਵੀ ਹੋਇਆ ਕਿ ਇੰਨਾ ਕੁ ਇਹਨਾਂ ਦਾ ਦਬਾਅ ਬਣ ਗਿਆ ਕਿ ਜਿਹੜੇ ਪ੍ਰੀਮੀਅਰ ਦੂਜੇ ਆਉਂਦੇ ਸੀ ਉਹ ਆਏ ਨਹੀਂ। ਉਹਨਾਂ ਨੇ ਕਿਹਾ ਜੀ ਇਹ ਫੋਟੋਆਂ ਹਟਾਓ। ਸਿੱਖਾਂ ਨੇ ਕਿਹਾ ਵੀ ਨਹੀਂ ਹੋਣਾ, ਮਤ ਆਓ, ਅਸੀਂ ਤੁਹਾਡੇ ਲਈ ਥੋੜੀ ਕੱਢਦੇ ਹਾਂ। ਉਹ ਸ਼ਰਮਿੰਦੇ ਜਿਹੇ ਹੋ ਕੇ 2 ਸਾਲ ਬਾਅਦ ਫਿਰ ਆ ਗਏ। ਸੋ ਜੇ ਦੁਸ਼ਮਣ ਨੂੰ ਇਹ ਤਕਲੀਫ ਹੈ ਇਹਨਾਂ ਤਸਵੀਰਾਂ ਦੇ ਨਾਲ, ਜਾਂ ਉਹ ਪ੍ਰੋਟੈਸਟ ਜਾਂ ਦੂਜੇ ਤੋਂ ਇੰਨਾ ਘਬਰਾਉਂਦੇ ਨੇ, ਜਿਵੇਂ ਆਸਟ੍ਰੇਲੀਆ 'ਚ ਜੇ ਉਹਨਾਂ ਨੇ ਝੰਡਾ ਚੜਾਉਣਾ ਸੀ 26 ਜਨਵਰੀ ਨੂੰ ਪਰਥ 'ਚ ਤੇ ਉੱਥੋਂ ਕਰਕੇ ਫੰਕਸ਼ਨ ਆਪਣਾ ਕਿਤੇ ਹੋਰ ਲੈ ਗਏ, ਉਹਨਾਂ ਨੂੰ ਤੁਹਾਡੇ ਨਗਾਰੇ ਤੋਂ ਖੌਫ ਹੈ, ਉਹਨਾਂ ਨੂੰ ਤੁਹਾਡੇ ਜੈਕਾਰੇ ਤੋਂ ਖੌਫ ਹੈ, ਉਹਨਾਂ ਨੂੰ ਤੁਹਾਡੇ ਖਾਲਿਸਤਾਨ ਜ਼ਿੰਦਾਬਾਦ ਤੋਂ ਖੌਫ ਹੈ, ਤੇ ਤੁਸੀਂ ਅੰਦਰ ਬੈਠੇ ਡਰੀ ਜਾਂਦੇ ਹੋ ਕਿ ਕਹੋ ਜੀ ਨਹੀਂ 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 ਇਹ ਸਾਨੂੰ ਸਟ੍ਰੈਟਜੀ ਬਦਲਣੀ ਚਾਹੀਦੀ ਹੈ, ਪ੍ਰੋਟੈਸਟਾਂ ਵਗੈਰਾ 'ਚੋਂ ਨਹੀਂ ਨਿਕਲਦਾ। ਤੁਸੀਂ ਸੈਮੀਨਾਰ ਵੀ ਕਰੋ, ਰੈਲੀਆਂ ਵੀ ਕਰੋ, ਸ਼ਹੀਦੀ ਦੀਵਾਨ ਤਾਂ ਹੁੰਦੇ ਹੀ ਹੁੰਦੇ ਨੇ, ਪਰ ਪ੍ਰੋਟੈਸਟ ਦਾ ਜੋ ਇੱਕ ਇੰਪੋਰਟੈਂਟ ਰੋਲ ਹੈ ਇਸ ਸਾਰੀ ਡਿਫਾਇੰਸ ਦੇ ਵਿੱਚ, ਜਿਹੜਾ ਵੀ ਇਸ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਸਮਝੋ ਕਿ ਬਈ ਉਹ ਜਾਣੇ ਅਣਜਾਣੇ ਕਿਤੇ ਨਾ ਕਿਤੇ ਇੰਡੀਅਨ ਏਜੰਸੀਆਂ ਦੇ ਝਾਂਸੇ ਵਿੱਚ ਫਸਿਆ ਹੋਇਆ। ਔਰ ਕਨਕਲੂਜਨ ਦੇ ਵਿੱਚ ਅਸੀਂ ਇੱਕ ਸ਼ਲੋਕ ਜ਼ਰੂਰ ਅੱਜ ਦੇ ਵਿਚਾਰ ਦੇ ਵਿੱਚ ਵਿਚਾਰਾਂਗੇ। ਤੀਸਰੇ ਪਾਤਸ਼ਾਹ ਦਾ ਮਹੱਲਾ 3 ਦੇ ਥੱਲੇ ਹੈ ਔਰ ਸ੍ਰੀ ਰਾਗ ਕੀ ਵਾਰ ਮਹੱਲਾ 4 ਸ਼ਲੋਕਾਂ ਨਾਲ, ਔਰ ਉਹਨਾਂ ਦੇ ਆਪਣੇ ਸ਼ਲੋਕ ਨੇ ਚੌਥੇ ਪਾਤਸ਼ਾਹ ਦੇ, ਪਰ ਉਹਨਾਂ ਨੇ ਕਿਉਂਕਿ ਜਦੋਂ ਵਾਰ ਸ਼ਲੋਕਾਂ ਨਾਲ ਹੈ, ਅਸੀਂ ਆਸਾ ਕੀ ਵਾਰ ਦੇਖਦੇ ਹਾਂ ਤੇ ਉਹਦੇ 'ਚ ਵੀ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਵੀ ਉਹਦੇ ਹਿੱਸਾ ਹੁੰਦੇ ਨੇ। ਮਹੱਲਾ 3, ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਨਾਨਕ ਜਿਨੀ ਅੱਖੀਂ ਲੀਤੀਆਂ, ਸੋਈ ਸੱਚਾ ਦੇ। ਤੇ ਇਥੋਂ ਪੌੜੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਇਸ ਸ਼ਲੋਕ ਦੀ ਵਿਚਾਰ ਕਰਦੇ ਹਾਂ ਕਿ ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਹੁਣ ਧਾਤ ਹੈ ਜਿਹੜੀ ਟੈਂਪਰੇਰੀ ਹੈ, ਜਿਹੜੀ ਸਥਿਰ ਨਾ ਰਹਿਣ ਵਾਲੀ ਹੈ, ਕਿ ਦੁਨੀਆਦਾਰੀ ਦੇ ਵਿੱਚ ਵੀ ਅਸੀਂ
ਬਿਰਹਾ ਦੇ ਵਿੱਚ ਆਉਂਦੇ ਆ ਜਦੋਂ ਅਸੀਂ ਆਪਣੇ ਪਿਆਰੇ ਤੋਂ ਵਿਛੜਦੇ ਆ ਜਾਂ ਕੋਈ ਵਿਥ ਪੈਂਦੀ ਹੈ। ਪਰ ਇਹ ਇਸ਼ਕ ਮਿਜ਼ਾਜੀ ਜਾਂ ਦੁਨਿਆਵੀ ਪ੍ਰੀਤ ਜਾਂ ਦੁਨਿਆਵੀ ਮੋਹ ਦਾ ਹਿੱਸਾ ਬਣਦਾ ਹੈ। ਇਹ ਠੀਕ ਹੈ ਕਿ ਜਦੋਂ ਬਿਰਹਾ ਦੀ ਗੱਲ ਕਰਦੇ ਆ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਸੋ ਇਹ ਇਸ਼ਕ ਹਕੀਕੀ ਦੀ ਗੱਲ ਹੈ ਕਿ ਟੈਂਪਰੇਰੀ ਤੌਰ ਦੇ ਉੱਤੇ ਦੁਨਿਆਵੀ ਮੋਹ ਦੇ ਨਾਲ ਜਿਹੜੀ ਹੈ ਇਹ ਸਭ ਜਾਣ ਵਾਲੀਆਂ ਚੀਜ਼ਾਂ ਨੇ। ਅਸਲੀ ਇਸ਼ਕ ਹਕੀਕੀ ਹੈ ਸਾਹਿਬ ਦੇ ਨਾਲ ਪ੍ਰੀਤ, ਕਿ ਜਦੋਂ ਤੱਕ ਸਾਹਿਬ ਨਾਲ ਪ੍ਰੀਤ ਨਾ ਹੋਏ। ਪਰ ਹੁੰਦਾ ਇਹ ਹੈ ਕਿ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਇੰਨੇ ਕੁ ਪ੍ਰਭਾਵ ਨੇ ਮਾਇਆ ਦੇ ਸਾਡੀ ਸਾਰੇ ਜ਼ਿਹਨ ਦੇ ਉੱਤੇ ਕਿ ਬਹੁਤ ਵਾਰ ਸਾਡਾ ਮਨ ਜਿਹੜਾ ਉਹ ਦੁਨਿਆਵੀ ਇਸ ਪਕੜ ਦੇ ਵਿੱਚ ਫਸ ਜਾਂਦਾ ਹੈ। ਅਸੀਂ ਇਸ ਤੋਂ ਬਿਯੋਂਡ ਨਹੀਂ ਦੇਖ ਸਕਦੇ। ਫਿਰ ਜਦੋਂ ਮਾਇਆ ਦੇ ਵਿੱਚ ਫਸਿਆ ਹੁੰਦਾ ਹੈ ਤੇ ਜਿਵੇਂ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਔਰ ਇਹੀ ਹੈ ਕਿ ਮੋਹਿਆ ਵੇਖਣ ਸੁਣਨ ਨਾ ਹੋਏ। ਜਦੋਂ ਮਾਇਆ ਦੇ ਵਿੱਚ ਫਾਇਆ ਹੋਇਆ ਕੋਈ ਨਾ ਫਿਰ ਕੁਛ ਨਜ਼ਰ ਆਉਂਦਾ ਹੈ ਨਾ ਫਿਰ ਕੁਛ ਸੁਣਦਾ ਹੈ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ। ਕਿ ਭਾਈ ਜਿਹੜਾ ਮਾਇਆ ਦੇ ਵਿੱਚ ਫਸਿਆ ਹੋਇਆ ਹੈ, ਪਿਆਰੇ ਦਾ ਉਹਨੇ ਦੀਦਾਰ ਨਹੀਂ ਕੀਤਾ, ਪਿਆਰੇ ਦੇ ਲਈ ਬਿਰਹਾ ਨਹੀਂ ਹੈ ਤੇ ਪਿਆਰੇ ਤੋਂ ਬਿਨਾ ਪ੍ਰੀਤ ਉਪਜਣੀ ਨਹੀਂ ਹੈ, ਤੇ ਉਸ ਅੰਨੇ ਨੂੰ ਕਿੱਥੋਂ ਨਜ਼ਰ ਆਇਓ ਕੀ ਕਰੇ। ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ। ਕਿ ਉਸ ਹਾਲਤ ਦੇ ਵਿੱਚ ਰੱਬ ਦੇ ਅੱਗੇ ਨਤਮਸਤਕ ਹੋ ਕੇ ਆਪਣਾ ਆਪਾ ਸਰੈਂਡਰ ਕਰਕੇ ਕਿ ਹੇ ਵਾਹਿਗੁਰੂ, ਜੇ ਤੂੰ ਮੇਰੇ ਤੋਂ ਇਹ ਅੱਖਾਂ ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਸੰਦੋ ਮਾਂ ਪੀਰੀ। ਹੁਣ ਪਿਰ ਦੀ ਗੱਲ ਹੈ ਕਿ ਉਹ ਅੱਖਾਂ ਹੋਰ ਹੁੰਦੀਆਂ ਨੇ, ਉਹ ਬਿਆਨ ਨੇ ਜਿਨ੍ਹਾਂ ਦੇ ਨਾਲ ਪਿਆਰਾ ਦੇਖਿਆ ਜਾਂਦਾ ਹੈ। ਪਰ ਹੇ ਵਾਹਿਗੁਰੂ, ਜੇ ਮੇਰੇ ਕੋਲ ਉਹ ਅੱਖਾਂ ਨਹੀਂ ਨੇ ਤੈਨੂੰ ਦੇਖਣ ਵਾਲੀਆਂ, ਤੂੰ ਹੀ ਖੋਈਆਂ ਹੋਈਆਂ ਨੇ, ਤੂੰ ਮੈਨੂੰ ਉਹ ਅੱਖਾਂ ਦੇ, ਉਹ ਬਿਆਨ ਵਾਲੀਆਂ ਅੱਖਾਂ ਦੇ ਜਿਹਦੇ ਨਾਲ ਮੈਂ ਤੇਰਾ ਦੀਦਾਰ ਕਰਾਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।